ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਕਿਹੜੀ ਪ੍ਰੋਬਲਮ ਤੋਂ ਅਸੀਂ ਰਲਾ ਕੇ ਖਾਣਾ ਆ, ਉਸ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈਆਂ ਲਿਖ ਦਊਗਾ ਜਾਂ ਤੁਹਾਨੂੰ ਦਵਾਈਆਂ ਦੱਸ ਦਊਗਾ ਅਤੇ ਉਹ ਦਵਾਈਆਂ ਤੁਸੀਂ ਜਾ ਕੇ ਕਾਊਂਟਰ ਤੋਂ ਚੱਕ ਲਿਆਓਗੇ, ਜਾਂ ਡਾਕਟਰ ਨੂੰ ਕੋਈ ਲਿਖ ਕੇ ਦੇਣ ਵਾਲਾ ਨਹੀਂ ਗਾ। ਸਿਰਫ ਅਤੇ ਸਿਰਫ ਜਿਹੜਾ ਪ੍ਰੋਗਰਾਮ ਆ ਇਹਦੇ ਵਿੱਚ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਇੰਨੀ ਦੇਰ ਦੀਆਂ ਤੁਸੀਂ ਹੋਮ ਰੈਮਡੀ ਵਰਤਦੇ ਆ ਅਤੇ ਉਹ ਜਿਹੜੀਆਂ ਵਰਤੀਆਂ ਹੋਈਆਂ ਕਿਹੜੀ ਚੀਜ਼ ਤੋਂ ਲਈਆਂ ਸੀਗੀਆਂ, ਉਹਨਾਂ ਤੋਂ ਤੁਹਾਨੂੰ ਆਰਾਮ ਆਇਆ, ਉਸ ਦੀ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਮੌਸਮ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਹੁਣ ਠੰਡ ਆ, ਕਿਤੇ ਕਿਤੇ ਗਰਮੀ ਵੀ ਹੋਊਗੀ ਦੁਨੀਆ ਭਰ ਦੇ ਵਿੱਚ, ਪਰ ਜਿੱਦਾਂ ਹੁਣ ਠੰਡ ਆ, ਠੰਡ ਦੇ ਵਿੱਚ ਬਹੁਤ ਸਾਰੇ ਲੋਕ ਬਿਮਾਰ ਆ। ਫਲੂ ਆ ਜਿਹੜਾ ਬੈਡ ਫਲੂ ਹੁੰਦਾ ਨਾ, ਉਹ ਬਹੁਤਾ ਹੋਇਆ ਲੋਕਾਂ ਨੂੰ, ਨਾ ਉਹਨੂੰ ਜਿਹੜੇ ਵੀ ਮਰਜ਼ੀ ਦੇ ਦਈਏ, ਪਰ ਉਹ ਇਹੀ ਹੁੰਦਾ ਕਿ ਬਹੁਤਾ ਸਾਡੀ ਖਾਣ ਪੀਣ ਦੀਆਂ ਆਦਤਾਂ ਹੁੰਦੀਆਂ। ਜੇ ਇੱਕ ਬਿਮਾਰ ਆ ਦੂਜਾ ਬਿਮਾਰ ਹੋ ਗਿਆ ਉਹਦੇ ਕੋਲੋਂ, ਅਤੇ ਉਹਨਾਂ ਚੀਜ਼ਾਂ ਤੋਂ ਕਿਵੇਂ ਬਚਣਾ ਆ, ਕਿਹੜੀ ਕਿਹੜੀ ਚੀਜ਼ ਸਾਨੂੰ ਲੈਣੀ ਚਾਹੀਦੀ ਆ, ਉਹਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਫੀਡਬੈਕ ਜ਼ਰੂਰ ਮੰਗਦੇ ਹਾਂ। ਡਾਕਟਰ ਕੋਈ ਨਹੀਂ ਹੈਗਾ, ਕਿਸੇ ਨੇ ਤੁਹਾਨੂੰ ਦਵਾਈ ਲਿਖ ਕੇ ਨਹੀਂ ਦੇਣੀ, ਘਰ ਵਿੱਚ ਪਈਆਂ ਚੀਜ਼ਾਂ ਆ, ਸਾਡੇ ਬਜ਼ੁਰਗ ਇਹੀ ਵਰਤਦੇ ਸੀਗੇ, ਇਹਨਾਂ ਨੂੰ ਵਰਤਣ ਦੀ ਆਪਾਂ ਗੱਲਬਾਤ ਕਰਨੀ ਆ। ਤੁਹਾਨੂੰ ਵੀ ਕੋਈ ਪ੍ਰੋਬਲਮ ਆ ਤੁਸੀਂ ਪੁੱਛ ਸਕਦੇ ਆ, ਜੇ ਤੁਹਾਨੂੰ ਪਤਾ ਆ ਤਾਂ ਤੁਸੀਂ ਦੱਸ ਵੀ ਸਕਦੇ। ਉਹ ਤੁਸੀਂ ਜਿਹੜਾ ਦੱਸਣਾ ਆ ਉਹ ਵੀ ਤੁਸੀਂ ਇੱਕ ਭਲੇ ਦਾ ਕੰਮ ਕਰ ਰਹੇ ਹੁੰਦੇ ਆ, ਜਿਹੜਾ ਕਿਸੇ ਨੂੰ ਤੁਸੀਂ ਦੱਸਦੇ ਆ ਵੀ ਆਹ ਚੀਜ਼ ਤੁਸੀਂ ਲੈ ਲਓ। ਬਹੁਤ ਸਾਰੇ ਲੋਕ ਆ ਉਹ ਚੀਜ਼ਾਂ ਨੂੰ ਲੈਂਦੇ ਰਹਿੰਦੇ ਆ ਅਤੇ ਫਿਰ ਉਹਨਾਂ ਨੂੰ ਬਿਮਾਰੀਆਂ ਵੀ ਲਾਗੇ ਨਹੀਂ ਆਉਂਦੀਆਂ, ਉਹ ਠੀਕ ਠਾਕ ਹੀ ਰਹਿੰਦੇ ਆ। ਸੋ ਉਹਨਾਂ ਦੀ ਗੱਲ ਕਰਾਂਗੇ, ਨਾਲ ਕੋਲਾਂ ਵੀ ਲਵਾਂਗੇ, ਨਾਲ ਆਪਾਂ ਜਿਹੜੀਆਂ ਘਰੇਲੂ ਨੁਸਖੇ ਆ ਉਹਨਾਂ ਦੀ ਵੀ ਗੱਲ ਕਰਾਂਗੇ। ਕਿਸ ਤਰ੍ਹਾਂ ਵਧੀਆ ਚੀਜ਼ਾਂ ਨੂੰ ਖਾ ਕੇ ਆਪਣੀ ਸਿਹਤ ਨੂੰ ਠੀਕ ਰੱਖਣਾ ਆ, ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੀ ਸਿਹਤ ਤੁਹਾਡੀ ਕਿਸ ਤਰ੍ਹਾਂ ਠੀਕ ਰਹਿ ਸਕਦੀ ਆ। ਖਾਣ ਪੀਣ ਦਾ ਅਸਰ ਹੁੰਦਾ ਹੈ ਸਾਡੇ 'ਤੇ, ਕਿ ਜੇ ਖਾਣਾ ਪੀਣਾ ਚੰਗਾ ਹੋਊਗਾ ਤਾਂ ਫਿਰ ਸਾਰਾ ਕੁਛ ਹੀ ਚੰਗਾ ਹੋਊਗਾ। ਅਤੇ ਤੁਸੀਂ ਕਾਲ ਕਰ ਸਕਦੇ ਆ 408-272-5200 4082725200 ਸਟੂਡੀਓ ਦਾ ਫੋਨ ਨੰਬਰ ਆ, ਉਸ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਆ। ਹਰਜੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭੈਣ ਜੀ ਪੁੱਛਣਾ, ਮੇਰੀ ਇੰਡੀਆ ਨਣਦ ਦਾ ਉਹਦੇ ਨਾਲ ਸਿਰ 'ਚ ਜਨੇਊ ਨਿਕਲਿਆ। ਸਿਰ 'ਚ ਜਨੇਊ? ਅੱਛਾ। ਹਾਂਜੀ, ਉਹਦੇ ਤੇ ਕੀ ਲਾਗੇ? ਬਹੁਤ ਜ਼ਿਆਦਾ ਮੂੰਹ ਸਿਰ ਸੁੱਜ ਗਿਆ, ਬਹੁਤ ਤਕਲੀਫ ਆ। ਠੀਕ ਆ। ਹਾਂਜੀ। ਪਹਿਲੀ ਵਾਰੀ ਹੋਇਆ ਨਾ? ਹਾਂਜੀ। ਚਲੋ ਪੁੱਛ ਲੈਂਦੇ ਆਪਾਂ, ਪੁੱਛ ਲੈਂਦੇ ਹਾਂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਸ ਉੱਥੇ ਵੀ ਕਈ ਤੁਹਾਨੂੰ ਦੇਸੀ ਮਿਲ ਤਾਂ ਜਾਣੇ ਆ, ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਲਿਓ। ਜੇ ਪਤਾ ਆ ਤਾਂ ਉਹ ਤੁਸੀਂ ਦੱਸ ਵੀ ਸਕਦੇ ਆ। ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਪ੍ਰੋਸਟੇਟ ਹੈ ਜੀ, ਕਿਸੇ ਨੂੰ ਪਤਾ ਹੋਵੇ ਤਾਂ ਕਿਸੇ ਜਿੱਦਾਂ ਇਹ ਦਵਾਈ ਦਾ। ਠੀਕ ਹੈ ਜੀ। ਦਵਾਈ ਤਾਂ ਨਹੀਂ, ਘਰੇਲੂ ਨੁਸਖੇ ਹੁੰਦੇ ਆ, ਕੋਈ ਮਿੱਠਾ ਸੋਡਾ ਦੱਸੂ, ਕੋਈ ਕੁਛ ਦੱਸੂ, ਕੋਈ ਕੁਛ ਦੱਸੂ, ਪੁੱਛ ਲੈਂਦੇ। ਹਾਂਜੀ, ਓਕੇ ਜੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਪਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਬਹੁਤ ਵਧੀਆ ਪ੍ਰੋਗਰਾਮ ਹੈ ਜੀ ਤੁਹਾਡਾ। ਥੈਂਕ ਯੂ ਜੀ। ਹਾਂਜੀ, ਤੇ ਮੈਂ ਤੁਹਾਨੂੰ ਦੱਸਣਾ ਸੀ ਜੀ, ਮੈਂ ਨਾ ਮੈਨੂੰ ਜਿੱਦਾਂ ਕਿ ਬੁੜੀਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ, ਹਨਾ? ਹਾਂਜੀ। ਬਲੀਡਿੰਗ ਦੀ ਬਹੁਤ ਜ਼ਿਆਦਾ। ਹਾਂਜੀ। ਤੇ ਮੈਂ ਉਹਦੇ ਲਈ ਨਾ ਸਿਰਫ ਫੜਕੜੀ ਖਿਰਲ ਕਰਕੇ, ਹਨਾ, ਹਾਂਜੀ, ਲਗਾਤਾਰ ਠੰਡੇ ਪਾਣੀ ਨਾਲ 3-4 ਦਿਨ ਲੈ ਲਈ ਸੀ ਤੇ ਮੈਨੂੰ ਬਿਲਕੁਲ ਠੀਕ ਹੋ ਗਈ ਸੀਗੀ ਮੈਂ। ਨਹੀਂ, ਮੈਂ ਬਹੁਤ ਦਵਾਈਆਂ ਖਾਧੀਆਂ, ਡਾਕਟਰੀ ਇਲਾਜ ਵੀ ਕਰਵਾਏ, ਪਰ ਮੈਨੂੰ ਠੀਕ ਨਹੀਂ ਹੋਈ ਸੀ ਮੈਂ। ਅੱਛਾ, ਫਟਕੜੀ ਨਾ ਹੋ ਗਿਆ। ਮੈਂ ਆਪਣੇ ਤੇ ਤਜਰਬਾ ਕੀਤਾ। ਠੀਕ ਹੈ ਜੀ, ਥੈਂਕ ਯੂ ਤੁਹਾਡਾ। ਬੜੀ ਵੱਡੀ ਚੀਜ਼ ਹੈ ਇਹ। ਹਾਂਜੀ ਹਾਂਜੀ, ਬਹੁਤ ਇਹ ਆਮ ਹੀ ਹੈ ਨਾ, ਕਿਉਂਕਿ ਆਪਣੇ ਤੁਹਾਨੂੰ ਪਤਾ ਵੀ ਹਾਂਜੀ, ਬਹੁਤ ਕਾਲਾਂ ਆਉਂਦੀਆਂ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਦੇਖ ਲਓ ਕਾਫੀ ਕਾਲਸ ਆਉਂਦੀਆਂ ਆ ਵੀ ਪ੍ਰੋਬਲਮ ਹੈਗੀ ਆ, ਅਤੇ ਜੇ ਤੁਹਾਨੂੰ ਪ੍ਰੋਬਲਮ ਹੈਗੀ ਆ ਅਤੇ ਦੇਖੋ ਇਹਦਾ ਨੁਕਸਾਨ ਕੋਈ ਨਹੀਂ ਗਾ। ਜਿਹੜੀ ਫਟਕੜੀ ਚਿੱਟੀ ਦੱਸਿਆ ਨਾ ਇਹਨਾਂ ਨੇ, ਉਹਦੀ ਖਿੱਲ ਕਰਕੇ ਚੁੰਡੀ ਭਰ ਕੇ ਲੈਣੀ ਆ, ਉੱਦਾਂ ਹੀ 2 ਉਂਗਲਾਂ ਦੇ ਵਿੱਚ ਜਿੰਨੀ ਕੁ ਆ ਗਈ ਆ। ਇਹਦੀ ਠੰਡੇ ਪਾਣੀ ਨਾਲ ਦੱਸਿਆ, ਜਦੋਂ ਕੋਈ ਸੱਟ ਸਪੇਟ ਲੱਗੀ ਹੋਵੇ ਉਦੋਂ ਕਹਿੰਦੇ ਹੁੰਦੇ ਆ ਵੀ ਉਹ ਤੁਸੀਂ ਦੁੱਧ ਨਾਲ ਲੈਣੀ ਆ, ਨਿੱਘੇ ਜਿਹਾ ਦੁੱਧ ਨਾਲ, ਗਰਮ ਜਿਹਾ ਨਾਲ, ਜਿਹਦਾ ਘੁੱਟ ਭਰ ਸਕੋ। ਸੋ ਇਹਦੇ ਨਾਲ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਉਹ ਠੀਕ ਹੁੰਦੀਆਂ, ਪਰ ਹੁਣ ਕਈਆਂ ਨੂੰ ਇਹ ਲੱਗਦਾ ਹੋ ਤੁਸੀਂ ਖਾ ਕਿੱਦਾਂ ਲਈ। ਦੇਖੋ ਜੇ ਤੁਹਾਨੂੰ ਉਹ ਤਾਂ ਨਹੀਂ, ਜੇ ਸਵਾਦ ਦੇਖਣਾ ਚਮਚਿਆਂ ਦੇ ਨਾਲ ਤਾਂ ਹੁੰਦਾ ਆ, ਸਵਾਦ ਨਹੀਂ ਦੇਖਣ ਵਾਲੀ ਗੱਲ। ਇਹ ਤੁਸੀਂ ਸਿਹਤ ਨੂੰ ਠੀਕ ਰੱਖਣ ਲਈ ਜਿਹੜੀਆਂ ਆਮ ਜਿਹੜੀਆਂ ਚੀਜ਼ਾਂ ਆ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ, ਉਹ ਆ, ਅਤੇ ਉਹ ਤੁਸੀਂ ਲੈ ਸਕਦੇ ਆ। ਇਹਨਾਂ ਨੇ ਦੱਸ ਦਿੱਤਾ। ਕੁਲਦੀਪ।
ਕੁਲਦੀਪ ਹੈਲੋ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਿੱਛੇ ਜੇ ਹੋ ਗਏ 2 ਵੀਕਾਂ ਭਾਜੀ ਜਗਦੀਪ ਹੋਰਾਂ ਦੱਸਿਆ ਸਾਵਲ ਪੰਜਾ ਸਫੇਦ ਮੂਸਲੀ ਤੇ ਇੱਕ ਹੋਰ 3 ਚੀਜ਼ਾਂ ਦੱਸੀਆਂ ਸੀ। ਉਹ 3 ਚੀਜ਼ਾਂ ਮੈਂ ਬਣਾ ਲਈਆਂ ਹਾਂਜੀ ਤੇ ਉਹ ਮੈਨੂੰ ਹੁਣ ਦੱਸਿਓ ਪਤਾ ਕਰਕੇ ਵੀ ਖਾਣੀਆਂ ਕਿੱਦਾਂ ਤੇ ਉਹਦੇ ਵਿੱਚ ਪਰਹੇਜ਼ ਕੀ ਹੈ, ਗੋਡਿਆਂ ਦੀ ਦਰਦ ਵਾਸਤੇ ਦੱਸਿਓ। ਬਾਏ ਚੀਜ਼ਾਂ ਛਡਾਉਂਦੇ ਹੁੰਦੇ ਆ ਤੇ ਉਹ ਖਾਣੀਆਂ ਕਾਹਦੇ ਨਾਲ ਆ? ਦੁੱਧ ਨਾਲ ਦੱਸਿਆ ਸੀ ਜਾਂ ਗਰਮ ਪਾਣੀ ਨਾਲ? ਜਾਂ ਦੁੱਧ ਜਾਂ ਗਰਮ ਪਾਣੀ, ਜੇ ਕੁਛ ਵੀ ਨਹੀਂ, ਕਈਆਂ ਨੂੰ ਦੁੱਧ ਨਹੀਂ ਨਾ ਪਚਦਾ, ਉਹ ਪਾਣੀ ਨਾਲ ਵੀ ਲੈ ਲੈਂਦੇ ਆ, ਪਰ ਉਹ ਕੋਸੇ ਪਾਣੀ ਨਾਲ ਦੱਸਿਆ। ਹਾਂਜੀ ਹਾਂਜੀ ਇਹ ਚੀਜ਼ਾਂ ਖੁਸ਼ਕ ਹੁੰਦੀਆਂ ਆ, ਖੁਸ਼ਕ ਹੁੰਦੀਆਂ। ਹਾਂਜੀ ਹਾਂ, ਤਾਂ ਕਰਕੇ ਦੁੱਧ ਕਹਿੰਦੇ ਆ। ਹਾਂਜੀ ਮੈਂ ਤਾਂ ਹੀ ਪਤਾ ਮੈਂ ਕੋਈ ਪਰਹੇਜ਼ ਪਰੂਜ ਚ ਕੋਈ ਕਿੱਦਾਂ ਕੀ ਕਰਨਾ ਗੱਲ। ਅੱਛਾ ਪਰ ਇਹ ਤਾਂ ਬਾਈ ਚੀਜ਼ਾਂ ਤੋਂ ਰੱਖੋ, ਤਾਂ ਕੋਈ ਦੱਸੂਗਾ, ਪੁੱਛ ਲੈਂਦੇ ਆਪਾਂ। ਹਾਂਜੀ ਕਿਉਂ ਬਣਾ ਤਾਂ ਲਈ ਆ। ਠੀਕ ਹੈ ਜੀ। 3 ਚੀਜ਼ਾਂ। ਹਾਂਜੀ ਠੀਕ ਹੈ ਜੀ। ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸਦਾ ਜੀ ਜੇ ਕਿਸੇ ਨੂੰ ਯਾਦ ਹੋਵੇ ਕਿ ਕਿਹੜੀ ਚੀਜ਼ ਵਿੱਚ ਨਹੀਂ ਲੈਣੀ। ਭਗਮਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਜਿਹੜੀ ਬਵਾਸੀਰ ਹੁੰਦੀ ਹੈ ਨਾ ਜੀ, ਹਾਂਜੀ, ਉਹਦੇ ਬਾਰੇ ਕਿਸੇ ਨੇ ਦੱਸਿਆ ਸੀ, ਉਹਦੇ ਵਿੱਚ ਤਾਰੇ ਮੀਰਾ ਤੇਲ ਲੈ ਕੇ ਗਲੈਸਲੀਨ ਤੇ ਵੈਸਲੀਨ, ਵੀ ਇਹਨਾਂ ਚੋਂ ਕਿਹੜੀ ਪਾਉਣੀ ਉਹਦੇ ਵਿੱਚ ਆ? ਉਹਦਾ ਦੋਨੇ ਚੀਜ਼ਾਂ ਵੀ ਪਾ ਸਕਦੇ ਹੋ ਤੁਸੀਂ। ਉਹ ਅੱਛਾ ਜੀ, ਥੈਂਕ ਯੂ ਜੀ। ਠੀਕ ਹੈ। ਜੇ ਦੋ ਹੀ ਨਹੀਂ ਮਿਲਦੀਆਂ ਇੱਕ ਪਾ ਲਓ। ਹਾਂਜੀ ਵੀ ਮੈਨੂੰ ਨਾ ਜਦੋਂ ਰਾਤ ਦੇ 3 ਵਜੇ ਤੜਕੇ ਦੇ ਤੇ ਮੇਰਾ ਸਰੀਰ ਏਦਾਂ ਨਾ ਤੇੜੀਆਂ ਜੀ ਆ ਕੇ ਠੰਡਾ ਜਿਹਾ ਹੋ ਜਾਂਦਾ, ਫਿਰ ਗਰਮੀ ਜੀ ਮਤਲਬ ਠੰਡਾ ਰਹਿੰਦਾ, ਠੰਡਾ ਹੀ ਆ, ਤੇੜੀਆਂ ਜੀ ਆ ਕੇ ਫਿਰ ਘੰਟੇ ਇੱਕ ਬਾਅਦ ਫਿਰ ਜਾ ਕੇ ਸਰੀਰ ਗਰਮ ਹੁੰਦਾ ਆ। ਵੀ ਇੱਕ ਮੈਨੂੰ ਹੈਗਾ ਕਸ਼ਟਲ, ਵੀ ਉਹਦੇ ਕਰਕੇ ਆ ਜਾਂ ਕਿਸੇ ਸਰੀਰ 'ਚ ਘਾਟ ਆ। ਇਹਦੇ ਬਾਰੇ ਜ਼ਰੂਰ। ਕੋਲੈਸਟਰੋਲ ਤੋਂ ਕੀ ਲੈਂਦੇ ਆ? ਉਹ ਤਾਂ ਮੈਂ ਭੈਣ ਜੀ ਬਹੁਤ ਚੀਜ਼ਾਂ ਖਾ ਦੇਖੀਆਂ ਆ, ਉਹ ਨਾ ਫਰਕ ਨਹੀਂ ਕਦੇ ਵੀ ਪਿਆ। ਉਹ ਸੌਂਫਾਂ ਵੀ ਜਿਹੜੀਆਂ ਕਈ ਵਾਰੀ ਦੱਸਦੇ ਰਹੇ ਆ, ਬਾਕੀ ਜਿਹੜਾ ਨਿੰਬੂ ਤੇ ਸ਼ਹਿਦ ਅਦਰਕ ਰਲਾ ਕੇ ਉਹ ਵੀ ਖਾਂਦਾ ਖੁੰਦਾ ਰਿਹਾ ਆ। ਫੱਕੀਆਂ ਵੀ 2 ਬਣਾ ਕੇ ਦੇਖੀਆਂ ਆ, ਪਤਾ ਨਹੀਂ ਫਰਕ ਨਹੀਂ ਪੈਂਦਾ। ਹੁਣ ਤਾਂ ਗੋਲੀ ਵੀ ਨਹੀਂ ਕੰਮ ਕਰਦੀ। ਗੋਲੀ ਨੇ ਨਹੀਂ ਕੰਮ ਕਰਨਾ ਆਪਣਾ। ਇੱਕ ਤਾਂ ਫੂਡ ਬਦਲ ਲਓ, ਤੁਸੀਂ ਖਾਣਾ ਬਦਲ ਲਓ। ਰੋਟੀ ਤਾਂ ਜੀ ਘੱਟ ਹੀ ਖਾਈ ਦੀ ਆ। ਇੱਕ ਮੂੰਹ ਏਦਾਂ ਉਹ ਬਹੁਤ ਗੈਸ ਕਰਕੇ ਨਾ ਪੱਕਿਆ ਹੀ ਰਹਿੰਦਾ, ਜਿੱਦਾਂ ਛੜਿਆ ਹੁੰਦਾ ਨਾ, ਜਿੱਦਾਂ ਗੰਨਾ ਚੂਪੀਏ ਕਰੜਾ, ਏਦਾਂ ਰਹਿੰਦਾ ਸਾਰਾ ਜੀ। ਠੀਕ ਆ। ਬਸ ਇਹਦੇ ਬਾਰੇ ਜ਼ਰੂਰ ਸੋਚਣਾ ਦਿਓ ਵੀ ਇਹ ਗੈਸ ਕਰਕੇ ਪ੍ਰੋਬਲਮ ਹੈ ਕਿ ਜਾਂ ਕੋਈ ਸਰੀਰ 'ਚ ਘਾਟ ਆ। ਉਹ ਡਾਕਟਰ ਦੀ ਅਪਾਇੰਟਮੈਂਟ ਵੀ ਬਣਾਈ ਆ ਮੈਂ ਸ਼ੁੱਕਰਵਾਰ ਦੀ। ਠੀਕ ਆ। ਹਾਂਜੀ, ਵੀ ਕੋਈ ਦੇਸੀ ਦਵਾਈ ਜੇ ਕਿਸੇ ਨਾਲ ਏਦਾਂ ਬੀਤੀ ਹੋਵੇ ਤਾਂ ਜ਼ਰੂਰ ਉਹ ਸ਼ੇਅਰ ਕਰੇ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ। ਸਰੀਰ ਦੇ ਵਿੱਚ ਇੱਕ ਬਿਮਾਰੀ ਵੀ ਹੋਵੇ ਨਾ, ਉਹ ਬੰਦੇ ਨੂੰ ਬਿਮਾਰ ਰੱਖਦੀ ਆ। ਸੋ ਕਹਿੰਦੇ ਆ ਕੋਲੈਸਟਰੋਲ, ਹੋ ਸਕਦਾ ਕੁਛ ਹੋਰ ਵੀ ਹੋਵੇ। ਆ ਜਿਹੜਾ ਵੈਸੇ ਤਾਂ ਇਹਨਾਂ ਨੂੰ ਪਸੀਨਾ ਆਉਂਦਾ, ਸਰੀਰ ਠੰਡਾ ਹੋ ਜਾਂਦਾ ਆ, ਉਹ ਤਾਂ ਕੋਈ ਚੱਕਰ ਜਿਹੜਾ ਹੈ ਨਾ, ਉਹਨੂੰ ਠੀਕ ਕਰਾਓ ਪਹਿਲਾਂ ਤਾਂ। ਸੋ ਕੋਲੈਸਟਰੋਲ ਵੀ ਕਈਆਂ ਦੀ ਹਾਈ ਹੁੰਦੀ ਆ, ਫਿਰ ਤੁਹਾਡੀ ਸਰਕੂਲੇਸ਼ਨ ਹੁੰਦੀ ਨਹੀਂ ਗੀ। ਸੋ ਕਈਆਂ ਨੂੰ ਤਾਂ ਐਵੇਂ ਛੋਟੀਆਂ ਚੀਜ਼ਾਂ ਤੋਂ ਆਰਾਮ ਆ ਗਿਆ। ਅਤੇ ਤੁਹਾਡੇ ਲਈ ਆਪਾਂ ਪੁੱਛ ਲੈਂਦੇ ਹਾਂ, ਜੇ ਕਿਸੇ ਨੂੰ ਕਿਸੇ ਹੋਰ ਚੀਜ਼ ਤੋਂ ਆਇਆ ਹੋਵੇ, ਜਿਹੜੀਆਂ ਚੀਜ਼ਾਂ ਤੁਸੀਂ ਉਹ 4 ਚੀਜ਼ਾਂ ਅਦਰਕ, ਲਸਣ, ਨਿੰਬੂ ਅਤੇ ਵਿਨੇਗਰ ਵਾਲੀਆਂ ਦੱਸੀਆਂ, ਇਹ ਤਾਂ ਬਹੁਤ ਲੋਕਾਂ ਨੂੰ ਠੀਕ ਬੈਠੀਆਂ। ਪਰ ਬੋਡੀ ਆਪੋ ਆਪਣੀ ਆ, ਜ਼ਰੂਰੀ ਨਹੀਂ ਵੈਸੇ ਤੁਹਾਨੂੰ ਠੀਕ ਬੈਠਣ, ਜਾਂ ਤੁਹਾਡੀ ਬਿਮਾਰੀ ਦਾ ਲੈਵਲ ਕਿੱਡਾ ਕੁ ਆ। ਇਹ ਵੀ ਡਿਪੈਂਡ ਹੁੰਦਾ ਕਿ ਤੁਹਾਡੀ ਬਿਮਾਰੀ ਕਿੰਨੀ ਕੁ ਵਧੀ ਹੋਈ ਆ। ਸੋ ਉਹ ਤੁਸੀਂ ਜੇ ਕਿਸੇ ਨੂੰ ਹੋਰ ਨੂੰ ਵੀ ਪਤਾ ਹੋਵੇ ਤਾਂ ਤੁਸੀਂ ਸ਼ੇਅਰ ਕਰ ਸਕਦੇ ਆ। ਦੱਸ ਦਿਆ ਕਰੋ ਇੱਕ ਦੂਜੇ ਨੂੰ। ਇਲਾਜ ਜ਼ਰੂਰੀ ਆ, ਤਾਂ ਕਿ ਜਿਹੜਾ ਸਵੇਰ ਨੂੰ ਕਹਿੰਦੇ ਆ, ਉਹ ਤੋਂ ਤਾਂ ਲੋਕ ਡਰ ਜਾਂਦੇ ਆ। ਵੈਸੇ ਜਿਹੜਾ ਤੜਕੇ ਇਹਨਾਂ ਨੂੰ ਐਂ ਲੱਗਦਾ ਆ ਵੀ ਬਸ ਜੀ ਹੁਣ ਪਤਾ ਨਹੀਂ ਕੀ ਹੋ ਜਾਣਾ। ਦਿਆਲ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਔਰ ਜੀ ਮੇਰਾ ਬੱਚਾ 5.5 ਸਾਲ ਦਾ, ਉਹਦੀ ਛਾਤੀ 'ਚ ਜਮਾ ਜਮੀ ਹੋਈ ਆ। ਫਿਰ ਕੀ ਕਰਦੇ ਉਹਦੇ ਲਈ? ਉਹਨੂੰ ਭੁੱਖ ਜੀ ਕਿਸ ਤਰ੍ਹਾਂ ਵੀ ਤੁਸੀਂ ਦੱਸੋ ਸਾਨੂੰ ਇਲਾਜ ਹੁੰਦਾ। ਕਿੰਨੇ ਸਾਲਾਂ ਦਾ? 5.5 ਸਾਲ ਦਾ ਜੀ। ਠੀਕ ਹੈ, ਪੁੱਛ ਲੈਂਦੇ ਆ। ਹਾਂਜੀ ਧੰਨਵਾਦ ਤੁਹਾਡਾ ਬਹੁਤ। ਠੀਕ ਹੈ ਜੀ। ਜਦੋਂ ਨਿਆਣੇ ਦੀ ਛਾਤੀ ਜੰਮੀ ਹੋਵੇ ਤਾਂ ਉਹਨੂੰ ਸਾਹ ਨਾ ਚੱਜਣਾ ਆਉਂਦਾ ਹੋਵੇ ਤਾਂ ਫਿਰ ਤਾਂ ਹੱਥਾਂ ਪੈਰਾਂ ਦੀਆਂ ਪੈ ਹੀ ਜਾਂਦੀਆਂ ਸਾਰਿਆਂ ਨੂੰ। ਅਤੇ ਬੱਚੇ ਦੀ ਗੱਲ ਆ, ਅਤੇ ਦੱਸਦਾ ਜੀ ਇਹ ਕਿ ਉਹਦੇ 'ਤੇ ਲਾਉਣ ਛਾਤੀ, ਅਤੇ ਛਾਤੀ ਉਹਦੀ ਖੁੱਲ੍ਹ ਜਾਵੇ ਤਾਂ ਉਹਨੂੰ ਸਾਹ ਆਉਣ ਲੱਗ ਜਾਵੇ। ਅਤੇ ਬਹੁਤੀ ਵਾਰੀ ਆਪਾਂ ਬੱਚਿਆਂ ਦੇ ਲਈ ਘਰੇਲੂ ਇਲਾਜ ਹੀ ਕਰਦੇ। ਕਈ ਵਾਰੀ ਉਹ ਡਾਕਟਰ ਵਾਲੀ ਚੀਜ਼ ਨਹੀਂ ਹੁੰਦੀ ਕਿ ਉਹਦਾ ਛੇਤੀ ਨਾ ਖੁੱਲ੍ਹ ਜਾਏ। ਡਾਕਟਰ ਵੀ ਇੱਕ ਦਵਾਈ ਦਿੰਦੇ, ਉਹ ਵੀ ਕੁਛ ਦਿਨ ਲੱਗਦੇ ਆ। ਪਰ ਜਿਹੜੀ ਘਰੇਲੂ ਚੀਜ਼ ਹੈਗੀ ਆ, ਬੱਚੇ ਨੂੰ ਛਾਤੀ ਜੰਮੀ ਹੋਈ ਆ, ਤੁਹਾਨੂੰ ਪਤਾ ਮੌਸਮ ਕਿੱਦਾਂ ਦਾ ਆ, ਮੌਸਮ ਕਰਕੇ ਵੀ ਆ। ਜਸਵੀਰ ਜੀ। ਹਾਂਜੀ ਭੈਣ ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਛਾਤੀ ਵਾਸਤੇ ਜਿਹੜੀ ਰੁਕੀ ਆ, ਤੁਸੀਂ ਵਿਕਸ ਲਾ ਦਿਓ ਚੰਗੀ ਤਰ੍ਹਾਂ ਤੇ ਗਰਮ ਕੱਪੜੇ ਪਾ ਦਿਓ। ਅੱਛਾ, ਵਿਕਸ ਲਾਉਣੀ ਛਾਤੀ ਨੂੰ? ਅੱਗੇ ਪਿੱਛੇ, ਹਾਂ, ਛਾਤੀ ਨੂੰ ਤੇ ਬੈਕ ਤੇ। ਅੱਛਾ। ਇਹ ਕਾਲੀ ਜੀਰੀ ਆ ਜਿਹੜੀ, ਉਹਨੂੰ ਭੁੰਨ ਕੇ ਕੱਪੜੇ 'ਚ ਲਵੇਟ ਕੇ ਉਹਦੇ ਨਾਲ ਉਹਨੂੰ ਉਹ ਸੰਘੋ ਉਹਨੂੰ। ਸੁੰਘਣਾ ਆ? ਅੱਛਾ। ਹਾਂਜੀ ਸੁੰਘਣਾ, ਉਹਦੀ ਭਾਫ਼ ਲੈਣੀ ਆ।
ਕੱਪੜੇ 'ਚ ਪਾ ਲਵੇ ਜਾਂ ਜੁਰਾਬ 'ਚ ਗੰਢ ਬੰਨ੍ਹ ਲਵੇ। ਅੱਛਾ, ਫਿਰ ਵੱਡੇ ਛੋਟਿਆਂ ਨੂੰ ਸਾਰਿਆਂ ਨੂੰ ਠੀਕ ਹੈ ਇਹ? ਹਾਂ, ਸਾਰਿਆਂ ਨੂੰ ਠੀਕ ਆ, ਪਰ ਜਵਾਕ ਪਤਾ ਨਹੀਂ ਸੁੰਘੂਗਾ ਕਿ ਨਹੀਂ। ਜੇ ਸੁੰਘ ਲੂ ਫਿਰ ਤਾਂ ਵਧੀਆ, ਨਹੀਂ ਤਾਂ ਵਿਕਸ ਹੀ ਚੰਗੀ ਆ, ਨੱਕ ਨੂੰ ਮਲ ਦੋ। ਤੇ ਜੇ ਆ ਜ਼ੁਕਾਮ ਤੇ ਖੰਘ ਆ, ਤੁਸੀਂ ਵੇਸਣ ਭੁੰਨ ਲਓ ਸੁੱਕਾ ਥੋੜਾ ਜਿਹਾ, ਜਿੰਨਾ ਕੁ ਚਮਚਾ, ਤੇ ਵਿੱਚ ਪਾ ਲਓ ਸੁੰਡ ਜਦੋਂ ਭੁੱਜ ਗਿਆ, ਤੇ ਵਿੱਚ ਪਾ ਲਓ ਘਿਓ ਤੇ ਸ਼ੱਕਰ। ਅੱਛਾ, ਉਹਨੂੰ ਖਾ ਕੇ ਸੌਂ ਜਾਓ ਰਾਤ ਨੂੰ। ਚਲੋ, ਅਸੀਂ ਕਰਕੇ ਦੇਖਿਆ ਸਾਰਿਆਂ ਨੇ, ਬਹੁਤ ਵਧੀਆ ਚੀਜ਼ ਆ। ਹਾਂ, ਚੀਜ਼ ਅੰਦਰ ਤੇ ਬਾਕੀ ਬਿਮਾਰੀਆਂ ਜਲੰਧਰ। ਹਾਂ, ਹਾਂਜੀ, ਬਸ ਠੀਕ ਆ। ਹਾਂਜੀ, ਠੀਕ, ਚਲੋ, ਥੈਂਕ ਯੂ ਜੀ, ਥੈਂਕ ਯੂ ਜੀ। ਲਓ ਜੀ, ਇਲਾਜ ਦੱਸ ਗਏ ਆ ਜਿਹੜਾ ਇਹਨਾਂ ਨੇ ਉਹ ਦੱਸਿਆ ਨਾ ਬੇਸਣ ਵਾਲਾ, ਤਾਂ ਇਹਨਾਂ ਨੇ ਜਿਹੜੀ ਵਿੱਚ ਐਡ ਕਰ ਦਿੱਤੀ ਹੈਗੀ ਸੁੰਡ, ਬਹੁਤ ਵਧੀਆ ਚੀਜ਼ ਆ। ਤੁਸੀਂ ਉਹ ਖਾ ਕੇ ਸੌਂ ਜਾਓ, ਜਾਂ ਵਿੱਚ ਦੁੱਧ ਪਾ ਕੇ ਪੀਣਾ ਆ, ਜਿਵੇਂ ਵੀ ਤੁਸੀਂ ਨਗਾਉਣਾ ਆ ਉਹ ਨਗਾ ਲਓ। ਇਹ ਬਹੁਤ ਸਾਰੇ ਲੋਕਾਂ ਨੂੰ ਇਹਦੇ ਤੋਂ ਆਰਾਮ ਆਉਂਦਾ, ਕਹਿੰਦੇ ਹੁੰਦੇ ਨਾ ਟੋਣਾ ਆ ਜੀ। ਅਗਲੇ ਕਾਲਰ ਨੇ ਸ਼ਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੀ ਇੱਕ ਫਰੈਂਡ ਆ, ਇੱਧਰ ਨਿਊ ਮੈਕਸੀਕੋ 'ਚ ਰਹਿੰਦੀ ਆ। ਉਹਦੇ ਜਿੱਦਾਂ ਜਿਹੜੇ ਫਿਫਰਿਆਂ ਦੇ ਵਿੱਚ ਜਿੱਦਾਂ ਮਸਰਾਂ ਦੇ ਨਾਲ ਦਾਣੇ ਨਾਲ ਮਾੜਾ ਜਿਹਾ ਮੋਟਾ, ਤੇ ਬੀਨਸ ਨਾਲ ਛੋਟਾ, ਤਾਂ ਦਾਣਾ ਜਿਹਾ ਆਉਂਦਾ ਆ ਜਿੱਦਾਂ ਕਲਾਟ ਜਿਹਾ ਮੰਗੋ, ਤਾਂ ਉਹ ਡਾਕਟਰ ਕਹਿੰਦਾ ਵੀ ਕੈਂਸਰ ਆ, ਤੇ ਉਹਦਾ ਕੋਈ ਇਲਾਜ ਹੋਊਗਾ ਦੇਸੀ। ਤੇ ਉਹ ਨਹੀਂ, ਫਿਰ ਉਹਨੂੰ ਕੱਢਣ ਲਈ ਕੀ ਦੱਸਿਆ? ਉਹ ਤਾਂ ਕਹਿੰਦੇ ਭਈ ਸਰਜਰੀ ਹੋਣੀ ਆ ਕਿ ਹੈਗਾ ਲੰਗਸ ਵਿੱਚ, ਤਾਂ ਹੈ ਔਖੀ ਹੋਣੀ ਆ। ਹਾਂ, ਵੈਸੇ ਕਈਆਂ ਦੇ ਲੰਗਸ ਤੋਂ ਵਿੱਚੋਂ ਕੱਢਿਆ ਵੀ ਹੈਗਾ ਉਹਨਾਂ ਨੇ, ਐਸੀ ਤਾਂ ਨਹੀਂ ਗੱਲ ਹੈਗੀ। ਪਰ ਆਪਾਂ ਉਹਦਾ ਇਲਾਜ ਵੈਸੇ ਪੁੱਛਦੇ ਹਾਂ, ਪਰ ਡਾਕਟਰਾਂ ਨੂੰ ਵੀ ਫੋਲੋ ਕਰੋ, ਤੇ ਉਸ ਚੀਜ਼ ਨੂੰ ਉਹ ਵਧੇ ਨਾ, ਉਹਦੇ ਲਈ ਇਲਾਜ ਵੀ ਪੁੱਛ ਲੈਂਦੇ ਆ। ਆਹੋ, ਥੈਂਕ ਯੂ ਭੈਣ ਜੀ। ਉਹ ਬੜੀ ਵਿਚਾਰੀ ਤਾਂ ਲੈ ਕਹਿੰਦੀ ਮੈਨੂੰ ਤੇ ਸਰਜਰੀ ਤੋਂ ਡਰ ਲੱਗਦਾ, ਤਾਂ ਮੈਂ ਕੋਈ ਨਹੀਂ, ਮੈਂ ਪੁੱਛ ਲੈਂਦੀ ਹਾਂ, ਹਨਾ, ਜੇ ਕੋਈ ਹੋਵੇ ਭੈਣ ਭਰਾ ਜ਼ਰੂਰ ਦੱਸ ਦੇਵੇ। ਠੀਕ ਹੈ ਜੀ। ਹੈ ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿ ਜੀ ਦੇਖੋ, ਸਰਜਰੀ ਤੋਂ ਸਾਰਿਆਂ ਨੂੰ ਡਰ ਲੱਗਦਾ ਹੈ, ਪਰ ਉਹ ਚੀਜ਼ ਵਧੇ ਨਾ, ਜਿਹੜਾ ਕੈਂਸਰ ਆ ਉਹ ਵਧੇ ਨਾ। ਉਹਦੇ ਤੋਂ ਕੀ ਕਰਨਾ ਚਾਹੀਦਾ, ਕੀ ਖਾਣਾ ਚਾਹੀਦਾ ਆ? ਉਹਦੇ ਨਾਲ ਸੈੱਲ ਬਣਦੇ ਹੁੰਦੇ ਆ, ਉਹ ਸੈੱਲ ਹੋਰ ਨਾ ਬਣਨ। ਸੋ ਉਹਦੇ ਲਈ ਕੀ ਕਰਨਾ? ਖੰਡ, ਮਿੱਠਾ, ਰੋਟੀ ਛੱਡਣਾ ਹੀ ਪਊਗਾ ਬਹੁਤਾ ਕੁਛ। ਤੇ ਵੈਸੇ ਬਹੁਤਾ ਕੁਛ ਫਿਰ ਇਹਨਾਂ ਡਾਇਟ ਚੇਂਜ ਹੋ ਜਾਂਦੀ ਆ। ਕਈ ਚੀਜ਼ਾਂ ਸਾਨੂੰ ਪਸੰਦ ਨਹੀਂ ਹੁੰਦੀਆਂ ਉਹ ਖਾਣੀਆਂ, ਕਿਉਂਕਿ ਸਾਡਾ ਖਾਣਾ ਨਹੀਂ ਹੁੰਦਾ ਉਹ, ਇਸ ਕਰਕੇ ਸਾਨੂੰ ਉਹ ਪਸੰਦ ਨਹੀਂ। ਸੋ ਉਹ ਤੁਸੀਂ ਜੀ ਕੋਈ ਨਾ ਕੋਈ ਜ਼ਰੂਰ ਜਾਣਾ ਦੱਸਿਓ। ਬਹੁਤੀ ਵਾਰੀ ਹਲਦੀ ਵਗੈਰਾ, ਨਿੰਬੂ ਦੀ ਛਿੱਲ ਵਗੈਰਾ ਦੱਸੀਆਂ ਜਾਂਦੀਆਂ, ਪਰ ਆਪਾਂ ਵੇਟ ਕਰਦੇ ਹਾਂ ਕੋਈ ਦੱਸੂ। ਸੁਖਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਆਪਣੇ ਬੇਟੇ ਬਾਰੇ ਪਤਾ ਕਰਨਾ ਸੀ। ਉਹਦੀ ਨਾ ਗ੍ਰੈਜੂਏਸ਼ਨ ਹੋਈ ਆ, ਮਤਲਬ ਜਿੱਦਾਂ 2 ਹਫ਼ਤੇ ਦੀ ਪਹਿਲਾਂ ਦੀ ਗੱਲ ਆ। 2 ਦਿਨ ਪਹਿਲਾਂ ਨਾ ਥੋੜਾ ਸਿੱਕ ਹੋ ਗਿਆ ਉਹ। ਅੱਛਾ। ਜਿੱਦਾਂ ਮੇਰਾ ਮਤਲਬ ਸਿਰ ਦੇ ਚੱਕਰ ਆਉਂਦੇ ਆ, ਇੱਦਾਂ ਨਾ ਥੋੜਾ ਜਿਹਾ ਡਰ ਲੱਗਦਾ ਸੀ। ਤਾਂ ਉਦੋਂ ਉਹਦਾ ਪੇਪਰ ਸੀ ਲਾਸਟ, ਤੇ ਫਿਰ ਚਲੋ ਨੋਰਮਲ ਹੁੰਦਾ, ਕਿ ਬੰਦਾ ਧੌਣ ਥੱਕ ਜਾਂਦਾ, ਰਾਤ ਨੂੰ ਪੜ੍ਹਦਾ ਰਹਿੰਦਾ 2-3 ਵਜੇ ਤੱਕ, ਤੇ ਫਿਰ ਚੱਲ ਹੋ ਗਿਆ ਠੀਕ ਹੈ। ਤੇ ਦੂਜੇ ਤੀਜੇ ਦੀ ਸੀਗੀ ਗ੍ਰੈਜੂਏਸ਼ਨ। ਉਸ ਤੋਂ ਬਾਅਦ ਉਹ ਕਹਿੰਦਾ ਮੈਨੂੰ ਨੀਂਦ ਨਹੀਂ ਆਈ ਚੱਜ ਨਾਲ, ਤੇ ਪਿੱਛੇ ਜਿਹੜੀ ਉਹਦੀ ਨਾੜ ਇੱਕ ਤੁਸੀਂ ਸਿਰ ਤੇ ਭੁੜਕਦੀ ਹੈ, ਜਿੱਦਾਂ ਮੈਨੂੰ ਬੈਠੇ ਜਿੱਦਾਂ ਮੈਂ ਲੰਮਾ ਪੈਣਾ ਮੈਨੂੰ ਚੱਕਰ ਆਉਂਦੇ ਹੈਗੇ ਆ। ਅੱਛਾ। ਤੇ ਸਿਰ ਤੇ ਪ੍ਰੈਸ਼ਰ ਜਿਹਾ ਬਣਿਆ ਹੋਇਆ ਜਿੱਦਾਂ, ਤਾਂ ਹੁਣ ਉੱਦਾਂ ਹੀ ਸਟਿਲ ਅੱਧੇ ਹੈਗਾ। ਪਰ ਇਹ ਚੈੱਕ ਚੁੱਕ ਕਰਾਇਆ, ਹੌਸਪੀਟਲ ਵੀ ਗਏ ਆ, ਐਮਰਜੈਂਸੀ ਵੀ ਗਏ ਆ, ਉੱਥੇ ਉਹਨਾਂ ਨੇ ਬਲੱਡ ਬਲੂਡ ਸਾਰਾ ਕੁਝ ਪ੍ਰੈਸ਼ਰ ਚੈੱਕ ਕੀਤਾ, ਆਕਸੀਜਨ ਚੈੱਕ ਕੀਤੀ, ECG ਚੈੱਕ ਕੀਤੀ, ਉਹ ਤਾਂ ਕਹਿੰਦੇ ਨੋਰਮਲ ਹੈਗਾ। ਤੇ ਅਸੀਂ ਇਹ ਵੀ ਚੈੱਕ ਕਰਾਇਆ ਵੀ ਕੋਈ ਮਸਾਜ ਹੋਏ ਨਾ, ਵੀ ਪਿੱਛੋਂ ਕੋਈ ਉੱਥੇ ਹੀ ਕਿਸੇ ਕੋਲ ਗਏ ਜਿੱਦਾਂ ਉਹ ਹੁੰਦੇ ਜਿਹੜੇ ਆਪਣੇ ਪੈਕੂਪੰਚਰ ਕਰਦੇ, ਉਹ ਵੀ ਚੈੱਕ ਕਰਾਇਆ। ਫਿਰ ਕਹਿੰਦਾ ਨੀਂਦ ਬਹੁਤ ਘੱਟ ਆਉਂਦੀ ਆ, ਤੇ ਜੇ ਉਹ ਅਸੀਂ ਟੁੱਟਣੀ ਜਿਹੀ ਹੁੰਦੀ ਹੈ, ਤੇ ਰਾਤ ਨੂੰ ਜਿੱਦਾਂ ਮਤਲਬ ਕਈ ਚੱਕਰ ਆਉਂਦੇ ਹੈਗੇ ਆ, ਜਿੱਦਾਂ ਲੰਮਾ ਪੈਂਦਾ ਨਾ, ਤੇ ਨੀਂਦ ਬਹੁਤ ਘੱਟ ਆਉਂਦੀ ਹੈ। ਤੇ ਪਿੱਛੇ ਕੋਈ ਕਹਿੰਦਾ ਮੈਨੂੰ ਨਾੜ ਭੁੜਕਦੀ ਜਿੱਦਾਂ ਸਿਰ ਦੇ ਪਿੱਛੇ, ਧੌਣ ਚ ਪਿਛਲੇ ਪਾਸੇ, ਸਿਰ ਚ ਨਹੀਂ, ਸਿਰ ਦੇ ਉੱਪਰ, ਜਿੱਦਾਂ ਮਤਲਬ ਪਿਛਲਾ ਪਾਸਾ ਜਿਹੜਾ ਸਿਰ ਦਾ ਪਿਛਲਾ ਪਾਸਾ ਹੁੰਦਾ ਉੱਥੇ। ਠੀਕ ਹੈ। ਸਾਨੂੰ ਤਾਂ ਥੋੜਾ ਡਰ ਸੀ ਵੀ ਕੋਈ ਹੋਈ ਗੱਲ ਆ, ਇੱਥੇ ਡਾਕਟਰ ਕੋਈ ਦੱਸਦੇ ਨਹੀਂ ਹੋਈ, ਕੋਈ ਐਮਆਰਆਈ ਚੈੱਕ ਹੋਈ, ਪਰ ਐਮਆਰਆਈ ਚੈੱਕ ਹੋਈ ਨਹੀਂ। ਠੀਕ ਹੈ। ਫਿਰ ਇੰਡੀਆ ਜਾਣਾ ਪਊਗਾ ਵੀ ਉੱਥੇ ਫਿਰ ਲੱਗੀ ਕਿ ਕੋਈ ਵੱਡਾ ਪ੍ਰੋਬਲਮ ਨਾ ਹੋਵੇ ਜਾਂ ਕਿੱਦਾਂ ਨਾ। ਠੀਕ ਹੈ। ਤੇ ਜੇ ਕਿਸੇ ਨੂੰ ਪਤਾ ਹੋਵੇ ਕੋਈ ਇੱਦਾਂ ਦਾ ਕੋਈ ਕਿਸੇ ਨੂੰ ਹੈਪਨ ਹੋਇਆ ਹੋਵੇ, ਜਾਂ ਕਿਸੇ ਨੂੰ ਆਈਡੀਆ ਹੋਵੇ ਕਿੱਦਾਂ ਕੀ ਹੋ ਸਕਦਾ, ਨਾੜ ਕਿਉਂ ਭੁਣਦੀ ਆ, ਨੀਂਦ ਕਿਉਂ ਨਹੀਂ ਆਉਂਦੀ ਹੈਗੀ ਪ੍ਰੋਪਰ, ਤੇ ਐਵੇਂ 1-2 ਘੰਟੇ ਸੌਂਦਾ ਰਾਤ ਨੂੰ। ਠੀਕ ਹੈ ਜੀ। ਤੇ ਥੋੜਾ ਫਟ ਜਾਇਆ ਪਹਿਲਾਂ ਸੀਗਾ ਪ੍ਰੈਸ਼ਰ ਹੋ ਸਕਦਾ, ਪ੍ਰੈਸ਼ਰ ਪੁੱਛਿਆ ਕਿਉਂਕਿ ਪੜ੍ਹਾਈ ਦਾ ਪ੍ਰੈਸ਼ਰ ਸੀਗਾ, ਹੋ ਸਕਦਾ ਉਹਦਾ ਕਰਕੇ ਹੋਵੇ। ਤਾਂ ਹੋਇਆ ਲਾਸਟ ਦਿਨਾਂ ਦੇ ਵਿੱਚ ਜਦੋਂ ਉਹਦੀ
ਲਾਸਟ ਪੇਪਰ ਸੀਗਾ ਤੇ ਉਹਦੀ ਦੂਜੇ ਦਿਨ ਉਹਦੀ ਗ੍ਰੈਜੂਏਸ਼ਨ। ਅੱਛਾ, ਹੁਣ ਤਾਂ ਫਿਰ ਥੋੜਾ ਜਿਹਾ ਦਿਮਾਗ ਨੂੰ ਆਰਾਮ ਵੀ ਹੋਣਾ ਚਾਹੀਦਾ। ਤੁਸੀਂ ਕਹਿੰਦੇ ਉਹਨੂੰ ਨੀਂਦ ਹੀ ਨਹੀਂ ਆਉਂਦੀ। ਹਾਂ, ਨੀਂਦ ਨਹੀਂ ਆਉਂਦੀ ਨਾ, ਕਿਉਂਕਿ ਜੇ ਨੀਂਦ ਆਵੇ ਤਾਂ ਆਰਾਮ ਆਵੇ ਦਿਮਾਗ ਨੂੰ ਨਾ। ਉਹ ਜਿੱਦਾਂ ਵੀ ਲੰਮਾ ਪੈਂਦਾ ਕਹਿੰਦਾ ਮੈਨੂੰ ਤਾਂ ਚੱਕਰ ਆਉਂਦੇ ਮਗਰ ਨੇ, ਤਾਂ ਸਿਰ ਤੋਂ ਚੀਜ਼ ਘੁੰਮਦੀ ਹੁੰਦੀ ਨਾ ਏਦਾਂ। ਠੀਕ ਹੈ, ਤੇ ਤੁਰਦਾ ਫਿਰਦਾ ਠੀਕ ਲੱਗਦਾ। ਕੋਈ ਨਹੀਂ, ਸੁਣੀ ਜਾਓ, ਸ਼ਾਇਦ ਕੋਈ ਨਾ ਕੋਈ ਦੱਸਦਾ। ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ। ਕਈ ਵਾਰੀ ਨਾ ਕਿਸੇ ਨਾਲ ਕੋਈ ਹੈਪਨ ਹੁੰਦਾ ਆ, ਤੁਸੀਂ ਡਾਕਟਰ ਦੇ ਵਿੱਚ ਜਾਂਦੇ ਨਾ, ਕਹਿੰਦੇ ਮੇਰੀ ਬਾਂਹ ਦੁਖਦੀ ਆ, ਉਹਨੇ ਇਕੱਲੀ ਬਾਂਹ ਹੀ ਚੈੱਕ ਕਰਨੀ, ਉਹਨੂੰ ਹੋਰ ਕੁਛ ਨਹੀਂ ਚੈੱਕ ਕਰਨਾ। ਸੋ ਉੱਥੇ ਉਹਨਾਂ ਨੇ ਜਿਹੜੀਆਂ ਨੋਰਮਲ ਜਿਹੀਆਂ ਚੀਜ਼ਾਂ ਸੀ ਉਹ ਤਾਂ ਕਰ ਲਈਆਂ ਚੈੱਕ, ਅਤੇ ਜੇ ਹੋਰ ਕਿਸੇ ਨਾਲ ਹੈਪਨ ਹੋਇਆ ਤਾਂ ਜ਼ਰੂਰ ਦੱਸਿਓ। ਨਿਰਮਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਆਪਣੇ ਭੈਣ ਜੀ ਨੂੰ ਕਿਸੇ ਨੇ ਪੁੱਛਿਆ ਸੀਗਾ ਆਪਣੇ ਜਨੇਊ ਬਾਰੇ, ਸਿਰ 'ਚ ਜਨੇਊ ਆ। ਹਾਂਜੀ ਹਾਂਜੀ, ਪਿੰਡ ਫੋਲੜੀਆਲ ਨਾ, ਜਲੰਧਰ ਮਾਲਟਾਊਨ ਦੇ ਕੋਲ ਪਿੰਡ ਫੋਲੜੀਆਲ ਆ। ਉੱਥੇ ਇੱਕ ਨੀਵੇਂ ਪਾਸੇ ਆਪਣਾ ਪੰਡਤ ਜਿਹੜਾ ਇਹ ਉਹ ਠਾਕਦਾ। ਹੁਣ ਪਤਾ ਨਹੀਂ ਕੋਈ ਬਲੀਵ ਕਰੇ ਨਾ ਕਰੇ, ਕਹਿੰਦੇ ਬਈ ਮਤਲਬ ਠੀਕ ਹੋ ਜਾਂਦਾ ਬੰਦਾ। ਠੀਕ ਹੈ, ਫੋਲੜੀ ਵਾਲਾ ਵਿੱਚੇ ਰਲ ਗਿਆ ਜਲੰਧਰ ਦੇ। ਹੁਣ ਤਾਂ ਵਿੱਚੇ ਹੁਣ ਜਾਂ ਜਲੰਧਰ ਹਾਈਟ ਸੀ ਕਹਿ ਲਓ ਜੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ। ਤੇ ਪਾਸਾ ਨੀਵਾਂ ਪਾਸਾ ਜਿੱਦਾਂ ਦੋ ਪਾਸੇ ਆ, ਨੀਵੇਂ ਪਾਸੇ ਆ ਉਹ ਰਹਿੰਦਾ ਜੀ। ਚਲੋ ਉੱਥੇ ਚੌਂਕ 'ਚ ਖੜੇ ਹੋ ਕੇ ਕਹਿ ਦੇਣ ਨੀਵਾਂ ਪਾਸਾ ਕਿਹੜਾ ਆ, ਪਤਾ ਦੱਸ ਦਿਓ। ਉਹਦਾ ਮੈਂ ਦੇਖਿਆ ਨਹੀਂ ਚਿਹਰਾ, ਮੇਰਾ ਪਿੰਡ ਤਾਂ ਉਹੀ ਆ, ਪਰ ਹੁਣ ਬਹੁਤਿਆਂ ਨੇ ਦੱਸਿਆ, ਕਹਿੰਦੇ ਉਹ ਠਾਕ ਦਿੰਦਾ, ਕਹਿੰਦੇ ਠੀਕ ਹੋ ਜਾਂਦਾ। ਠੀਕ ਹੈ ਜੀ, ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਹੈ ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੇਰੀ ਗੈਗ ਦੀ ਪ੍ਰੋਬਲਮ ਹੈ, ਮੇਰੇ ਤੋਂ ਥੋੜੇ 2-3 ਦਿਨ ਹੋ ਗਏ, 3-4 ਕੁ ਦਿਨ ਮੇਰੇ ਤੋਂ ਸਿੱਧੀ ਨਹੀਂ ਉਹ ਹੁੰਦਾ, ਇੰਨੀ ਉਹ ਹੋਈ ਜਾਂਦੀ ਆ। ਦੂਸਰਾ ਮੈਨੂੰ ਥਾਇਰਾਇਡ ਦੀ ਵੀ ਪ੍ਰੋਬਲਮ ਆ। ਕਮਜ਼ੋਰੀ ਬਹੁਤ ਹੋਈ ਜਾਂਦੀ, ਇੰਨਾ ਸਰੀਰ ਥਾਇਰਾਇਡ ਨਾ ਕਮਜ਼ੋਰ ਹੋ ਜਾਂਦਾ, ਲੋ ਥਾਇਰਾਇਡ। ਚਲੋ ਪੁੱਛ ਲੈਂਦੇ। ਇੱਕ ਇਹਨਾਂ ਦੇ ਨਹੁੰ ਕਾਲੇ ਹੋਏ, ਅੱਗੇ ਵੀ ਮੈਂ ਪੁੱਛਿਆ ਸੀਗਾ, ਇਹਨਾਂ ਦੇ ਗੂਠਿਆਂ ਦੇ ਨਹੁੰ ਕਾਲੇ, ਬਹੁਤ ਕਾਲੇ ਹੋਏ ਹੋਰੀ ਤਰ੍ਹਾਂ ਦੇ। ਤਾਂ ਇੱਕ ਉਹ ਬੀਬੀ ਨੇ ਗੁਰਦੀਪ ਕੌਰ ਕਹਿੰਦੀ ਸੀ, ਮੈਂ ਮਾਣਕਿਆਂ ਭੋਰਦਿਆਂ ਦਾ ਦੱਸਿਆ ਸੀ, ਮੈਨੂੰ ਦੱਸਿਆ ਐਕਸਰੇ 'ਚ ਆਈ ਪੀ ਮਾਣਕੇ 2 ਭੁਰੇ ਆ ਮਾੜੇ ਮਾੜੇ। ਠੀਕ ਆ, ਉਹਦੇ ਬਾਰੇ ਕੋਈ ਦੱਸੇ ਕੁਛ। ਹੈ ਜ਼ਰੂਰ ਜੀ ਜ਼ਰੂਰ। ਕੀ ਕਰ ਸਕਦੇ ਆ ਕੀ ਉਹਦੇ ਨਾਲ, ਹਨਾ? ਠੀਕ ਹੈ ਜੀ, ਥੈਂਕ ਯੂ, ਦੱਸਿਓ ਜ਼ਰੂਰ ਭੈਣ ਜੀ। ਥੈਂਕ ਯੂ। ਜਗਵੀਰ ਸਿੰਘ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਕਹਿੰਦੇ ਮੁੰਡੇ ਨੂੰ ਨੀਂਦ ਨਹੀਂ ਆਉਂਦੀ, ਉਹਨੂੰ ਖਸਖਸ ਦੇ ਦਿਓ ਜੀ। ਅੱਛਾ, ਹਾਂਜੀ, ਘੀਵਾਂ ਥੋੜੀ ਭੁੰਨ ਕੇ ਮਾੜੀ ਜੇ ਐਂ ਲੈਣੀ ਐਂ ਲੈ ਲਓ, ਜਾਂ ਫਿਰ ਤੁਸੀਂ ਆਪਣੇ ਚਮਚਾ 2 ਟਾਈਮ ਲੈ ਲਓ। ਇੱਕ ਸ਼ਾਮ ਨੂੰ ਲੈ ਲਿਆ ਚਮਚਾ, ਇੱਕ ਰਾਤ ਨੂੰ ਪੈਣ ਲੱਗੇ ਲੈ ਲਿਆ, ਜਾਂ ਬ੍ਰਹਮੀ ਪਾਊਡਰ ਵੀ ਲੈ ਸਕਦੇ ਆ 1 ਚਮਚਾ, ਉਹ ਵੀ ਘੀਵਾਂ ਭੁੰਨ ਕੇ ਥੋੜੀ ਜਿਹੀ ਨੀਂਦ ਆ ਜੂ। ਹਾਂਜੀ ਹਾਂਜੀ, ਨੀਂਦ ਵਾਸਤੇ ਇਹ ਦੇਖ ਲਓ ਟਰਾਈ ਕਰਕੇ। ਠੀਕ ਹੈ ਜੀ, ਮੇਰੇ ਦਿਮਾਗ ਵੀ ਠੀਕ ਕਰ ਦੂਗੀ ਰੈਸਟ। ਫਿਰ ਬਾਕੀ ਵੀਰਵਾਰ ਨੂੰ ਸੁਲਮੇ ਫਿਰ ਮੈਂ ਦੱਸ ਦੂੰਗਾ ਜੀ ਹੋਰ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸਾਡੇ ਇਹਨਾਂ ਦਾ ਪ੍ਰੋਗਰਾਮ 2:30 ਵਜੇ ਹੁੰਦਾ ਹੈ ਵੀਰਵਾਰ ਨੂੰ, ਅਤੇ ਉਹਦੇ ਵਿੱਚ ਫਿਰ ਹੋਰ ਦੱਸ ਦੇਣਗੇ ਜੇ ਕੁਛ ਹੋਰ ਇਹਨਾਂ ਕੋਲ ਇਲਾਜ ਹੋਊਗਾ, ਅਤੇ ਉਹਦੇ ਬਾਰੇ ਜ਼ਰੂਰ ਦੱਸਣਗੇ। ਤਾਂ ਤੁਸੀਂ ਵੀਰਵਾਰ ਨੂੰ ਵੀ ਸੁਣਨਾ ਆ। ਜੇ ਤੁਹਾਨੂੰ ਇੱਥੇ ਆਰਾਮ ਆ ਜਾਏ ਤਾਂ ਫਿਰ ਤੁਹਾਨੂੰ ਪੰਜਾਬ ਜਾਣ ਦੀ ਲੋੜ ਨਹੀਂ ਪੈਣੀ, ਸੌਖਾ ਨਹੀਂ ਹੁੰਦਾ ਜਾਣਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਕਿਹੜੀ ਕਿਹੜੀ ਸਾਨੂੰ ਬਿਮਾਰੀ ਲੱਗੀ ਆ, ਕੀ ਚੀਜ਼ ਸਾਨੂੰ ਲੈਣੀ ਚਾਹੀਦੀ ਆ, ਉਸ ਦੀ ਗੱਲ ਕਰਦੇ ਹਾਂ। ਜਿਹੜੀਆਂ ਚੀਜ਼ਾਂ ਅਸੀਂ ਲੈਂਦੇ ਹਾਂ ਉਹਨਾਂ ਦੇ ਨਾਲ ਆਰਾਮ ਆਉਂਦਾ ਆ, ਥੋੜ੍ਹਾ ਟਾਈਮ ਲੱਗਦਾ ਆ, ਪਰ ਬੋਡੀ ਆਪੋ ਆਪਣੀ ਆ ਜੀ, ਕਿਉਂਕਿ ਕਿਸੇ ਨੂੰ ਛੇਤੀ ਆਰਾਮ ਆ ਜਾਂਦਾ, ਕਿਸੇ ਨੂੰ ਕੁਛ ਦਿਨ ਪਾ ਕੇ ਆਉਂਦਾ ਆ। ਜੇ ਆਮ ਚੀਜ਼ਾਂ ਨੂੰ ਲੈਂਦੇ ਰਹੋ ਤਾਂ ਫਿਰ ਕਈ ਵਾਰੀ ਬਿਮਾਰੀਆਂ ਤੁਹਾਨੂੰ ਘੱਟੇ ਹੀ ਲੱਗਦੀਆਂ ਆ, ਉਹਨਾਂ ਦਾ ਅਸਰ ਘੱਟ ਜਾਂਦਾ। 4082725200 ਸਟੂਡੀਓ ਦਾ ਫੋਨ ਨੰਬਰ ਆ। ਆਪਾਂ ਘਰੇਲੂ ਨੁਸਖਿਆਂ ਦੀ ਗੱਲ ਕਰਦੇ ਹਾਂ। ਡਾਕਟਰ ਕੋਈ ਨਹੀਂ ਹੈਗਾ ਸਾਡੇ ਕੋਲ, ਅਗਲੀਆਂ ਕਾਲਸ ਲਵਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਕੈਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਓਹਾਇਓ, ਸੰਤ ਸਿੰਘ ਤੇ ਦੇਬਾ ਡਰਲਿਕ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਜੁਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੰਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ, ਮੁਸ਼ਿਆਣਾ ਪਰਿਵਾਰ ਜੂਨੀਅਰ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਰਨੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ ਜੋ ਹੋਮੋਪੈਥੀ ਦੀ ਇਨਫੋਰਮੇਸ਼ਨ ਦਿੰਦੇ ਆ। 5594
920513। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਧੰਨਵਾਦ। ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਸਾਡੇ ਕਾਲਰਸ। ਹਰਵੰਸ ਕੌਰ ਜੀ। ਹਰਵੰਸ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਭੈਣ ਜੀ, ਮੈਂ ਪਹਿਲੀ ਵਾਰੀ ਫੋਨ ਕੀਤਾ ਹੈਗਾ ਆ। ਤਾਂ ਮੈਂ ਇੱਕ ਦੱਸਣਾ ਹੈਗਾ, ਜਿਹੜੇ ਇੱਕ ਵੀਰ ਨੇ ਨਾ, ਮੈਂ 2-3 ਹਫ਼ਤੇ ਪਹਿਲਾਂ ਵੀ ਸੁਣਿਆ ਸੀ। ਤਾਂ ਇਹ ਮੇਰਾ ਖਿਆਲ ਆ ਪਿਛਲੇ ਸਾਲ ਵੀ ਮੈਂ ਉਹਨਾਂ ਦੀ ਗੱਲ ਸੁਣੀ ਸੀ ਕਿ ਉਹਨਾਂ ਦੇ ਜਿੱਦਾਂ ਆਪਣੇ ਕਰੋਨਾ ਦੇ ਜਿਹੜੇ ਟੀਕੇ ਲਵਾਏ ਆ ਨਾ, ਵੈਕਸੀਨ ਲਵਾਈ ਆ, ਉਹਨਾਂ ਤੋਂ ਬਾਅਦ ਦਰਦ ਹੁੰਦੀ ਆ। ਹਾਂਜੀ। ਤੇ ਇਹਦਾ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਇਹਦੀ ਪਹਿਚਾਣ ਦੱਸਦੀ ਹਾਂ ਕਿ ਮੈਂ ਇਸ ਰਸਤੇ 'ਚੋਂ ਗੁਜ਼ਰੀ ਹਾਂ। ਮੈਨੂੰ 1.5-2 ਸਾਲ ਹੋ ਚੁੱਕੇ ਹੈਗੇ ਆ। ਇਹ ਜਿਹੜੀ ਇਹਨਾਂ ਟੀਕਿਆਂ ਦੀ ਜਾਂ ਬੂਸਟਰ ਦੇ ਨਾਲ ਦਰਦ ਹੁੰਦੀ ਆ, ਉਹ ਇੱਕ ਜਗ੍ਹਾ ਨਹੀਂ ਹੁੰਦੀ ਹੈਗੀ। ਉਹ ਦਰਦ ਘੁੰਮਦੀ ਹੈਗੀ ਆ। ਜਿੱਦਾਂ ਹੁਣ ਮੇਰੇ ਬੂਸਟਰ ਲਵਾਉਣ ਤੋਂ ਬਾਅਦ ਮੇਰੇ ਲੱਕ 'ਚੋਂ ਚੂਲੇ 'ਚ ਜਾਂਦੀ ਸੀ, ਚੂਲੇ 'ਚੋਂ ਲੱਕ 'ਚ ਜਾਂਦੀ ਸੀਗੀ। ਹਾਂਜੀ। ਤੇ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਜਾਂਦੀ ਆ, ਜਿੱਥੇ ਪਹਿਲਾਂ ਹੁੰਦੇ ਉੱਥੇ ਤੁਹਾਨੂੰ ਏਦਾਂ ਲੱਗਦਾ ਵੀ ਇੱਥੇ ਕਦੀ ਹੋਈ ਨਹੀਂ ਹੈਗੀ। ਤੇ ਇਹਦੇ ਤੋਂ ਤੁਸੀਂ ਕੀ ਕਰਨ, ਉਹਨਾਂ ਨੂੰ ਵੀਰ ਜੀ ਜੇ ਸੁਣਦੇ ਹੋਣ ਤਾਂ ਉਹਨਾਂ ਦੀ ਵਾਈਫ ਨੂੰ ਵੀ ਇਹ ਪ੍ਰੋਬਲਮ ਹੈਗੀ ਆ। ਇੱਕ ਆਪਣੇ ਵਿਟਾਮਿਨ ਆਉਂਦਾ B1, ਹਾਂਜੀ, ਨੈਚੁਰਲ ਮੇਡ, ਇਹ ਤੁਸੀਂ ਨਾ ਉਹਨਾਂ ਨੂੰ ਉਹ ਸੁਣਦੇ ਹੋਣ ਤਾਂ ਇਹ ਲੈਣ 100 mg ਦਾ ਆ ਇਹ। ਠੀਕ ਹੈ ਜੀ। ਤੇ ਇਹਦੇ ਨਾਲ ਦਰਦ ਸਾਡੀ ਬਿਲਕੁਲ ਠੀਕ ਹੋ ਜਾਂਦੀ ਹੈ। ਕਿਉਂ ਬੂਸਟਰ ਤੋਂ ਬਾਅਦ ਮੇਰਾ ਬਹੁਤ ਬੁਰਾ ਹਾਲ ਹੋਇਆ ਹੈਗਾ ਕਿ ਮੇਰਾ ਖੂਨ ਵੀ ਬਹੁਤ ਜ਼ਿਆਦਾ ਘੱਟ ਗਿਆ, ਮੇਰੇ ਦਰਦ ਨਹੀਂ ਸੀ ਹਟਦੀ। ਇਹ ਮੈਂ ਆਪਣੇ ਡਾਕਟਰ ਕੋਲ ਗਈ ਤੇ ਜਿੱਦਾਂ ਉਹਨਾਂ ਨੇ ਮੇਰੇ ਸਾਰੇ ਐਕਸਰੇ ਵਗੈਰਾ ਵੀ ਕੀਤੇ ਹੈਗੇ, ਕੁਛ ਨਹੀਂ ਆਇਆ ਵਿੱਚ। ਤੇ ਮੈਂ ਜਦੋਂ ਤੀਜੀ ਵਾਰੀ ਗਈ ਤਾਂ ਮੈਂ ਆਪਣੀ ਇਹ ਵਿਟਾਮਿਨ ਕੋਲ ਚੁੱਕ ਕੇ ਲੈ ਗਈ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਮੈਂ ਇਹ ਖਾਂਦੀ ਸੀ ਕਿ ਮੇਰੇ ਪਹਿਲਾਂ ਵੀ ਜਦੋਂ ਮੈਂ 2 ਟੀਕੇ ਲਵਾਏ ਸੀ ਤਾਂ ਮੇਰੇ ਠੀਕ ਹੋ ਗਏ ਸੀ। ਉਦੋਂ ਮੇਰੇ ਪੈਰਾਂ ਵਿੱਚ ਦਰਦ ਹੁੰਦੀ ਸੀਗੀ। ਤੇ ਹੁਣ ਮੈਂ ਕਿਹਾ ਜੇ ਤੁਸੀਂ ਕਹੋ ਤਾਂ ਮੈਂ ਇਹ ਖਾਣੀ ਸ਼ੁਰੂ ਕਰ ਦੇਵਾਂ। ਤੇ ਮੇਰੇ ਡਾਕਟਰ ਨੇ ਮੈਨੂੰ ਇਜਾਜ਼ਤ ਦੇ ਦਿੱਤੀ, ਕਹਿੰਦੇ ਤੁਸੀਂ ਖਾਣੇ ਸ਼ੁਰੂ ਕਰ ਸਕਦੇ ਹੈਗੇ ਆ। ਤੇ ਹੁਣ ਭੈਣ ਜੀ ਆ ਦੇਖ ਲਓ, ਮੈਨੂੰ ਮਹੀਨਾ ਹੋ ਗਿਆ, ਮੈਂ ਬਿਲਕੁਲ ਠੀਕ ਆ। ਠੀਕ ਹੈ ਜੀ, ਥੈਂਕ ਯੂ ਜੀ। ਤੇ ਹਾਂਜੀ, ਤੇ ਇੱਕ ਮੈਂ ਦੱਸਣਾ ਹੈਗਾ, ਜਿੱਦਾਂ ਆਪਣੇ ਠੰਡ ਦੇ ਨਾਲ ਨਾ ਪੈਰ ਆਪਣੇ ਉਂਗਲਾਂ ਜਿਹੜੀਆਂ ਆ ਨੀਲੀਆਂ ਹੋ ਜਾਂਦੀਆਂ, ਲਾਲ ਜਿਹੀਆਂ ਹੋ ਜਾਂਦੀਆਂ ਤੇ ਮੋਟੀਆਂ ਹੋ ਜਾਂਦੀਆਂ, ਸੋਜਾ ਪੈ ਜਾਂਦਾ ਹੈਗਾ ਆ। ਹਾਂਜੀ। ਤੇ ਹਾਂਜੀ, ਉਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਜਿਹੜਾ ਪਿੰਕ ਲੂਣ ਨਹੀਂ ਹੁੰਦਾ ਹੈਗਾ, ਉਹ ਪਾਣੀ ਦੇ ਵਿੱਚ ਤੁਸੀਂ 1 ਜਾਂ 2 ਚਮਚੇ ਪਾ ਕੇ ਉਹਨਾਂ ਨੂੰ ਜਿੰਨੀ ਦੇਰ ਤੱਕ ਉਸੇ ਪਾਣੀ ਦੇ ਵਿੱਚ ਤੁਸੀਂ ਸਹਿ ਸਕਦੇ ਹੈਗੇ ਆ, ਉਸ ਹਿਸਾਬ ਨਾਲ ਪਾਣੀ ਦੇ ਵਿੱਚ ਰੱਖੋ। ਉਹ ਤੋਂ ਬਾਅਦ ਜਦੋਂ ਪਾਣੀ ਠੰਡਾ ਹੋਣ ਲੱਗ ਜਾਵੇ ਤਾਂ ਤੁਸੀਂ ਨਾ ਉਹਨੂੰ ਕੱਢ ਕੇ ਪੈਰਾਂ ਨੂੰ ਸਾਫ਼ ਕਰਕੇ ਉੱਪਰ ਸਰੋਂ ਦਾ ਤੇਲ ਲਾ ਕੇ ਮਾਲਿਸ਼ ਕਰਕੇ ਤੇ ਆਪਣੇ ਸੌਕਸ ਪਾ ਕੇ ਤੁਸੀਂ ਰਜਾਈ ਦੇ ਵਿੱਚ ਵੜ ਕੇ ਸੌ ਜਾਓ ਬਸ। ਸਾਡਾ 3-4 ਦਿਨ ਜਾਣੀ ਪਹਿਲੇ ਦਿਨ ਤੋਂ ਸਾਨੂੰ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈਗਾ, 3-4 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈਗਾ ਆ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਬਿਲਕੁਲ ਜੀ, ਆਪਣੀ ਫੀਡਬੈਕ ਜਾਂ ਤੁਸੀਂ ਕੁਛ ਕੀਤਾ ਹੁੰਦਾ ਆ ਤੇ ਉਹ ਜ਼ਰੂਰ ਤੁਸੀਂ ਦੱਸ ਦਿਆ ਕਰੋ। ਗੁਰਦੀਪ ਕੌਰ ਜੀ। ਹਾਂਜੀ ਬੇਟੇ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਹਿੰਦੀ ਪਈ ਸਾਂ, ਹਾਂਜੀ, ਜਿੰਨਾ ਥਾਇਰਾਇਡ ਲੋ ਹੈ ਨਾ, ਹਾਂਜੀ, ਜਿਹੜੀ ਲੋ ਵਾਲੇ ਹੁੰਦੇ ਨਾ ਸੁੱਕਣ ਲੱਗ ਜਾਂਦੇ ਨੇ, ਕਮਜ਼ੋਰੀ ਆ ਜਾਂਦੀ ਹੈ ਨਾ। ਜਿਹੜੀ ਐਪਰ ਹੁੰਦੀ ਉਹਦੇ ਨਾਲ ਬੰਦਾ ਮੋਟਾ ਹੀ ਹੋਈ ਜਾਂਦਾ, ਮੋਟਾ ਗਲ ਗੁਲ ਸੁੱਜ ਜਾਂਦਾ ਹੈ ਨਾ। ਤੇ ਮੈਂ ਅਗਲੀ ਵਾਰੀ ਲੋ ਦਾ ਮੇਰੇ ਕੋਲ ਹੈ ਨੁਕਸਾ, ਮੈਂ ਵੇਖਾਂਗੀ। ਤੇ ਬੜਾ ਇੱਥੇ ਵੀ ਕੋਈ ਜਨਾਨੀ ਜਮਾਂ ਸੁੱਕ ਗਈ ਸੀ। ਤੇ ਮੈਂ ਦੂਜਾ ਦੱਸਣ ਲੱਗੀ ਹਾਂ ਹੁਣ ਤੁਹਾਨੂੰ, ਇੱਕ ਜਿਹੜੀ ਦਰਾਣੀ ਕਹਿੰਦੀ ਸੀ ਨਾ ਮੇਰੀ ਗਿਲਟੀਆਂ ਕੰਨ ਪਿੱਛੇ, ਹਾਂਜੀ, ਸਾਡੇ ਉੱਥੇ ਨਾ ਰੋਟੀ ਦੇ ਪੇੜੇ ਜਿੱਡੀ ਹੋ ਗਈ ਕਿਸੇ ਦੀ। ਉਹਨੂੰ ਇਹ ਨਹੀਂ ਆਈ ਵੀ ਮੈਂ ਇਹਨੂੰ ਸਰਜਰੀ ਕਰਾ ਕੇ ਕਢਾਈ ਦਿਆਂ, ਉਹ ਏਡੀ ਭੈੜੀ ਲੱਗਦੀ ਸੀ, ਉਹ ਰਸੌਲੀ ਬਣ ਗਈ। ਫਿਰ ਇੱਕ ਨਾ ਜਵੈਨ ਤੇ ਸੁੰਡ ਤੇ ਦਾਲਚੀਨੀ ਨਾ ਤੇ ਪੀਲੀ ਜਰਦੀ ਆਂਡੇ ਦੀ ਲੈ ਕੇ ਨਾ ਉਹਨੂੰ ਲੇਪ ਬਣਾ ਕੇ ਉਹਦੇ ਉੱਤੇ ਲਾਉਣ। ਇੱਕ ਕਣਕ ਘਿਓ ਸਾੜ ਕੇ ਨਾ ਉਹਦਾ ਗਰਮ ਉਹ ਉੱਤੇ ਲਾਉਣ ਉਹਦੇ, ਉਹਨੂੰ ਕਾਫੀ ਫਰਕ ਪਏਗਾ। ਜਿਹੜੇ ਡਿਸਕ ਵਾਲੇ ਨਾ ਉਹਨਾਂ ਨੂੰ ਤਾਂ ਮੈਂ ਹੁਣ ਦੱਸਦੀ ਪਈ ਹਾਂ। ਇੱਕ ਤਾਂ ਉਹ ਐਂ ਕਰਨ ਵੀ ਮੈਂ ਅੱਗੇ ਵੀ ਕਈ ਵਾਰੀ ਦੱਸ ਚੁੱਕੀ ਹਾਂ, ਜਿੰਨਾ ਚਿਰ ਫਰਕ ਨਾ ਪਿਆ ਨਾ ਉਹਨਾਂ ਚਿਰ ਇੱਕ ਸਟੂਲ ਲੱਕੜ ਦਾ ਲੈ ਲੈਣ, ਉਹਦੇ ਤੇ ਬਹਿਣ, ਸੋਫੇ ਤੇ ਨਾ ਬਹਿਣ। ਇੱਕ ਬੈੱਡ ਤੇ ਨਾ ਸੌਣ, ਭਾਵੇਂ ਹਾਰਟ ਵੀ ਹੈਗਾ ਹੈ ਨਾ। ਇੱਕ ਤੁਸੀਂ ਉਹਨਾਂ ਨੂੰ ਨਾ ਵਾਈ ਚੀਜ਼ ਬਿਲਕੁਲ ਨਹੀਂ ਖਾਣੀ ਚਾਹੀਦੀ। ਪੱਟੀ ਲੈ ਲੈਣ ਛੋਟੀ ਜਿਹੀ ਚੌੜੀ, ਜਿਹੜੀ ਥੱਲੇ ਲਾ ਲੈਣ ਕਿ ਫਲੋਰ ਤੇ ਬਿਸਤਰਾ ਤੇ ਥੱਲੇ ਲੱਕ ਦੇ ਪੱਟੀ ਥੋੜੇ ਦਿਨ ਦੇਣ। ਜੇ ਬਹਿਣਾ ਤੇ ਉਹਦੇ ਉੱਤੇ ਪੱਟੀ ਦੇ ਬਹਿਣਾ, ਆਪਾਂ ਮਣਕੇ ਜੋੜਨੇ ਨੇ, ਜੁੜ ਜਾਣਗੇ, ਕੋਈ ਨਹੀਂ ਫਰਕ ਪੈਂਦਾ। ਪਰ ਥੋੜਾ ਧਿਆਨ ਆਪਣਾ ਲਿਆ ਕਰਨ ਵੀ ਸਹੀ ਨਾ ਪਰਹੇਜ਼। ਤਾਂ ਮੈਂ ਨੁਕਸਾ ਸਾਰਾ ਵੱਡਾ ਦੱਸ ਦਿੰਦੀ ਹਾਂ। ਇੱਕ ਆਰਨਿਕਾ ਦਵਾਈ ਹੈ, ਉਹ ਆਪਣੇ ਆਯੁਰਵੈਦਿਕ ਦੀ ਹੈ, ਉਹ ਮੰਗਾ ਕੇ ਲੈਣ। ਕਈਆਂ ਦੇ ਮਣਕੇ ਬੜੇ ਜੁੜੇ ਨੇ ਸਾਡੇ ਉੱਥੇ, ਉੱਥੋਂ ਦਾ ਨੁਕਸਾ ਹੈ। ਇੱਕ ਉਹ ਇਸ ਤਰ੍ਹਾਂ ਕਰਨ, ਮਨੱਕੇ ਲੈ ਕੇ ਨਾ 5-7 ਮਨੱਕੇ ਲੈ ਕੇ ਧੋ ਸਵਾਰ ਕੇ ਰਾਤੀ ਪਾਣੀ 'ਚ ਭਿਓ ਦੇਣ ਕਰਨ।
ਸਵੇਰੇ ਗੁਣਗੁਣਾ ਜਿਹਾ ਕਰਕੇ ਬੀਜ ਕੱਢ ਕੇ ਮਨੱਕੇ ਖਾਣ ਤੇ ਪਾਣੀ ਪੀ ਲੈਣ ਕਰਨ। ਇੱਕ ਤਾਂ ਕਿਤੇ ਇੰਡੀਆ ਜਾਣ 14 ਚੀਜ਼ਾਂ ਖਾ ਲੈਣ ਬੰਨਣ ਵੱਜ ਜਾਏਗਾ। ਇੱਕ ਚੂਨਾ ਬੜਾ ਜ਼ਰੂਰੀ, ਜਿਹੜੇ ਮਣਕੇ ਵਾਲੇ, ਦਰਦਾਂ ਵਾਲੇ, ਕਿਸੇ ਵਾਲੇ ਮਣਕੇ ਵਾਲੇ ਤੋਂ ਮੈਂ ਦੱਸਿਆ ਸੀ ਉਹਨੂੰ ਆਰਾਮ ਹੀ ਆਇਆ। ਇੱਕ ਉਹ ਇਸ ਤਰ੍ਹਾਂ ਕਰਨ ਵੀ ਆਪਣਾ ਜਿਹੜਾ ਮੈਂ ਹੁਣ ਦੱਸਣ ਲੱਗੀ ਪੂਰਾ ਨੁਕਸਾ ਜੇ ਬਣਾਉਣਗੇ ਤਾਂ ਆਰਾਮ ਆ ਜਾਏਗਾ, ਨਹੀਂ ਤਾਂ ਫਿਰ ਹੈਗਾ ਤਾਂ ਲੰਬਾ ਹੈ। ਤਾਈਓ ਮੈਂ ਦੱਸਦੀ ਨਹੀਂ ਸੀ, ਮੈਂ ਕਿਹਾ ਦੁਪਹਿਰ 2 ਘੰਟੇ ਲਾ ਕੇ ਸਾਰਾ ਜੋੜਿਆ। ਇੱਕ ਡਿਸਕ ਵਾਲੇ ਹੋਣ ਭਾਵੇਂ ਸਰੀਰ ਦੀਆਂ ਦਰਦਾਂ ਵਾਲੇ ਹੋਣ, ਮਣਕੇ ਭੁਰਨ ਵਾਲੇ, ਮਣਕੇ ਵਾਲੇ, ਇੱਕੋ ਹੀ ਹਿਸਾਬ ਹੈਗਾ ਇਹਦਾ, ਇੱਕੋ ਹੀ ਵੱਡਾ ਸਾਰਾ ਨੁਕਸਾ ਹੈ। ਇਹ ਬਣਾ ਲੈਣਗੇ ਤਾਂ ਠੀਕ ਹੋ ਜਾਣਗੇ, ਹੈ ਨਾ। ਮੈਂ ਹੁਣ ਦੱਸਦੀ ਪਈ ਤੁਹਾਨੂੰ ਦੱਸਣ ਲੱਗੀ ਨੁਕਸਾ। ਇੱਕ ਤਾਂ ਸੂਰਜਮੁਖੀ ਦੇ ਬੀਜ ਜਿਹੜੇ ਸਨਫਲਾਵਰ ਹੁੰਦੇ ਨੇ, ਮੈਂ ਤਾਂ ਪੰਜਾਬੀ 'ਚ ਲਿਖਿਆ, ਕਈ ਬਜ਼ੁਰਗਾਂ ਨੂੰ ਨਹੀਂ ਪਤਾ ਲੱਗਦਾ। ਹਾਂਜੀ, ਸੂਰਜਮੁਖੀ ਦੇ ਬੀਜ, ਪੰਕਣ ਕੱਦੂ ਦੇ ਬੀਜ, ਸੁੰਡ, ਚਾਰੇ ਮਗਜ਼, ਅਲਸੀ, ਕਤੀਰਾ ਗੂੰਦ, ਫੁੱਲ ਮਖਾਣੇ, ਖਸਖਸ, 250 ਗ੍ਰਾਮ ਭੁੱਜੇ ਛੋਲੇ ਤੇ ਜਿਹੜੀ ਇਹ ਚੀਜ਼ਾਂ ਪਿਸਤਾ, ਅਖਰੋਟ, ਕੱਚੇ ਕਾਜੂ, ਨਾਰੀਅਲ ਦਾ ਖੋਪਾ ਲੈ ਕੇ ਉਹਨੂੰ ਕੱਦੂਕਸ ਕਰਕੇ ਉਹ ਵੀ ਵਿੱਚ ਪਾਉਣਾ ਅਸੀਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਮਰਕਸ ਤੇ ਅਲਸੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਐਂ ਕਰਨਾ, ਜਿਹੜੇ ਪਿਸਤਾ ਹੈ, ਅਖਰੋਟ ਨੇ, ਕੱਚੇ ਕਾਜੂ ਨੇ, ਬਦਾਮ ਨੇ, 2-3 ਚਮਚੇ ਘਿਓ ਪਾਉਣਾ ਜ਼ਿਆਦਾ, ਉਹਨਾਂ ਨੂੰ ਫਰਾਈ ਕਰੋ। ਜਦੋਂ ਤੁਹਾਨੂੰ ਸਮੈਲ ਆ ਅੱਛੀ ਤਰ੍ਹਾਂ ਬਾਹਰ ਕੱਢ ਲਓ ਪੌਣੀ ਨਾਲ। ਖਸਖਸ ਨੂੰ 1 ਚਮਚਾ ਪਾ ਕੇ ਵੱਖਰਾ ਕਰ ਲਓ। ਫੁੱਲ ਮਖਾਣੇ ਜਿਹੜੇ ਵੱਖਰੇ ਕਰ ਲਓ। ਕਮਰਕਸ ਨੂੰ ਅਸੀਂ ਨਹੀਂ ਤਲਣਾ, ਉਹਨੂੰ ਵੱਖਰਾ ਪੀਸ ਕੇ ਉਹਨੂੰ ਪਾਉਣਾ। ਤੇ ਜਿਹੜੇ ਆਪਣਾ ਹਰੀ ਪੀਲੀ ਸੌਗੀ ਹੈ ਉਹਨੂੰ ਸਭ ਤੋਂ ਲਾਸਟ ਜਾ ਕੇ ਥੋੜਾ ਜਿਹਾ 1 ਚਮਚੇ ਘਿਓ ਜਿਹਾ ਮਾੜਾ ਜਿਹਾ ਫਰਾਈ ਕਰਕੇ ਬਾਹਰ ਕੱਢ ਲੈਣ। ਪਾਉਣਾ ਉਹਦਾ ਹੈ ਜਦੋਂ ਸਾਰਾ ਕੁਛ ਬਣ ਜਾਏਗਾ। 1.5 ਬਸ ਇੰਨਾ ਹੀ ਕਰਨਾ। 400-500 ਗ੍ਰਾਮ ਜਿਹੜੀ ਸੂਜੀ ਹੈ ਨਾ, ਉਹਨੂੰ ਥੋੜਾ ਘਿਓ ਪਾ ਕੇ ਉਹਨੂੰ ਬਿਲਕੁਲ ਬਰਾਊਨ ਕਰ ਲੈਣ। ਬਰਾਊਨ ਕਰਕੇ ਤੇ ਫਿਰ ਉਹਨੂੰ ਵਿੱਚ ਜਿਹੜਾ ਇਹ ਸਮਾਨ ਫਰਾਈ ਕੀਤਾ ਹੈ ਨਾ, ਇਹਨੂੰ ਸਾਰੇ ਨੂੰ ਦਲੀਆ ਫਲੀਆ ਜਿਹਾ ਕਰਨਾ, ਮੋਟਾ ਮੋਟਾ ਪਾਊਡਰ ਨਹੀਂ ਬਣਾਉਣਾ। ਸੂਜੀ ਦੇ ਵਿੱਚ ਪਾ ਕੇ ਮਿੱਠੇ ਅਨੁਸਾਰ ਗੁੜ ਦੀ ਬਣਾ ਲੈਣ ਚਾਸ਼ਣੀ, ਇੱਕ ਆਪਣੇ ਕਾਰ ਦੀ ਬਣੀ ਹੋਵੇ ਤੇ ਉਹਦੇ ਪਾ ਕੇ ਵਿੱਚ ਜਿਵੇਂ ਗ੍ਰਾਈਂਡ ਕੀਤਾ ਮੋਟਾ, ਉਹਨਾਂ ਇਹ ਕਰਨਾ ਹੈ ਵੀ ਕੋਈ ਕੁੰਡੀ ਡੋਰੀ ਜਾਂ ਆਪਣਾ ਲੋਹੇ ਦਾ ਮਾਮਦਸਤਾ ਹੋਵੇ ਨਾ, ਉਹਦਾ ਕੁੱਟਣ, ਗ੍ਰਾਈਂਡ ਨਾ ਕਰਨ। ਇਹ ਪੱਕਾ ਨੁਕਸਾ ਵਿੱਚ ਕਰਨਾ ਨਹੀਂ ਉਹਦੇ, ਉਹ ਬਿਜਲੀ ਦਾ ਐਕਸ ਪੈ ਕੇ ਫਿਰ ਹੁੰਦਾ ਉਹ ਸਾਰਾ ਖਤਮ ਹੋ ਜਾਂਦਾ। ਫਰਾਈ ਤਾਂ ਕੀਤੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਫੈਟ ਹੈ ਉਹ ਘੱਟ ਹੋ ਜਾਂਦੀ ਸਾਰੀਆਂ ਚੀਜ਼ਾਂ ਦੀ। ਇਹ ਸਾਰਾ ਕੁਝ ਬਣਾ ਕੇ ਨਾ, ਜਿਹੜੀਆਂ ਜਿੰਨਾ ਵੀ ਮੈਂ ਸਮਾਨ 17 ਚੀਜ਼ਾਂ ਨੇ ਰਿਕਾਰਡ ਵਿੱਚ ਸੁਣ ਲੈਣਗੀਆਂ ਤੇ ਇਹਨਾਂ ਨੂੰ ਬਣਾ ਕੇ ਤੇ ਫਿਰ ਵਿੱਚ ਗੁੜ ਦੀ ਚਾਸ਼ਨੀ ਪਾ ਕੇ ਨਾ, ਉਹ ਹਿਸਾਬ ਇਹ ਸਵਾਦੀ ਬਹੁਤ ਇਹਦੀ ਟੇਸਟੀ ਹੈ, ਮੈਂ ਬਣਾਈ ਹੋਈ ਹੈ ਤੇ ਦਰਦਾਂ ਮੇਰੀਆਂ ਹਟ ਗਈਆਂ। ਤੇ ਇਹ ਖਾਣਾ ਉਸ ਹਿਸਾਬ ਨਾਲ ਇਹ ਨਹੀਂ ਵੀ ਅਸੀਂ ਸਾਨੂੰ ਚੰਗੀ ਲੱਗੀ ਸੀ ਪਲੇਟ ਭਰ ਕੇ ਖਾ ਲਈਏ, ਫਿਰ ਆਖਣ ਸਾਡਾ ਬਲੱਡ ਪ੍ਰੈਸ਼ਰ ਆਈ, ਸਾਡੀ ਸਿਰ ਪੀੜ ਹੈ। ਉਸ ਹਿਸਾਬ ਨਾਲ ਖਾਣ, ਜਿੰਨਾ ਵੀ ਖਾ ਸਕਣ ਥੋੜਾ ਬਹੁਤਾ ਕਰਨੇ ਵੀ, ਇਹਦੇ ਨਾਲ ਉਹਨਾਂ ਨੂੰ ਬੜਾ ਫਰਕ ਪੈ ਜਾਏਗਾ। ਉਹ ਬੱਚਾ ਕਹਿੰਦਾ ਸੀ ਨਾ ਨੀਂਦ ਭਰ, ਉਹਨੂੰ ਐਂ ਕਰਨਾ ਜਿੰਨਾ ਕੁ ਉਹਦੇ ਦੁੱਧ ਪੀਣਾ ਉਸ ਹਿਸਾਬ ਨਾਲ ਚੁਟਕੀਆਂ, 2 ਚੁਟਕੀਆਂ ਦਾ ਚਮਚਾ ਪਾਉਣ। ਤੇ ਕਿੰਨੇ ਉਮਰ ਦਾ ਮੈਨੂੰ ਤੁਹਾਨੂੰ ਪਤਾ ਨਹੀਂ। ਤੇ ਆਹ ਨੀਂਦ ਵਾਸਤੇ ਖਸਖਸ, ਸੌਂਫ ਤੇ ਮਿਸ਼ਰੀ ਤੇ ਬਰਮੀ ਪਾਊਡਰ ਪਾ ਕੇ ਤੇ ਮਿਕਸ ਕਰਕੇ ਰੱਖ ਲੈਣ। ਜਿੰਨੀ ਉਮਰ ਹੁੰਦੀ ਉਹਨੇ ਹਿਸਾਬ ਨਾਲ ਦੁੱਧ ਉਬਾਲ ਕੇ ਦੇਣ ਤੋਂ ਬੱਚੇ ਨੂੰ ਜਿਹੜੀ ਨਾ ਥੋੜੀ ਜਿਹੀ ਸ਼ੈਂਪੂ ਪਾ ਕੇ ਨਾ ਡਰਾਈ ਸਕਿਨ ਹੋ ਜਾਂਦੀ ਹੈ ਤੇ ਨੀਂਦ ਨਹੀਂ ਆਉਂਦੀ, ਤਾਂ ਉਹਨੂੰ ਥੋੜਾ ਘਿਓ ਦੀ ਮਾਲਿਸ਼ ਵੀ ਬੱਚੇ ਨੂੰ ਕਰਨ ਤੇ ਉਹ ਠੀਕ ਹੋਵੇਗਾ। ਇੱਕ ਭੈਣ ਜੀ ਕਹਿੰਦੀ ਸੀ ਮੇਰੇ ਅੱਧਰ ਸਿਰ ਦੀ ਪੀੜ ਹੈ, ਪਹਿਲੇ ਨੰਬਰ ਤੇ ਤਵਾ ਦੱਬ ਕੇ ਤਾ ਲੈਣ ਚੁੱਲ੍ਹੇ ਦੇ ਉੱਤੇ, ਤਵਾ ਗੈਸ ਤੇ ਬਿਲਕੁਲ ਗਰਮ ਜ਼ਿਆਦਾ ਹੋ ਜਾਏ ਤੇ ਅੱਗ 2 ਨੰਬਰ ਤੇ ਕਰਕੇ ਲੌਂਗ, ਜਵੈਣ ਤੇ ਕਾਲੀਆਂ ਮਿਰਚਾਂ ਉੱਤੇ ਸੱਟ ਦੇਣ। ਚਮਚਾ ਥੋੜਾ 5-7 ਹੋ ਤੇ ਚਮਚਾ ਕੇ ਜਵੈਣ। ਜਿਹੜੇ ਧੂੰਆਂ ਆਏਗਾ ਨਾ ਉਸ ਵੇਲੇ ਮੂੰਹ ਵੀ ਖੋਲ ਲੈਣ, ਕੁਛ ਨਹੀਂ ਹੁੰਦਾ। ਤੇ ਨੱਕ ਵਿੱਚ ਵੀ ਜੇ ਧੂੰਆਂ ਲੈਂਦੇ ਜਾਣਗੇ 15-10 ਅੱਬਲ ਤਾਂ 5 ਮਿੰਟਾਂ 'ਚ ਉਹਨਾਂ ਨੂੰ ਹੋਰ ਬਦਾਮ ਆ ਜਾਏਗਾ। ਅਸੀਂ ਕਰਨਾ ਅੱਧੇ ਸਿਰ ਦੀ ਪੀੜ ਵਾਲੇ ਕਾਲੀ ਮਿਰਚ ਥੋੜੀ ਜਿਹੀ ਪਾ ਕੇ ਨਾ ਵਿੱਚ ਸ਼ੱਕਰ ਦੇ ਘਿਓ ਪਾ ਕੇ ਨਿਰਨੇ ਸਵੇਰੇ ਖਾਣ। ਇੱਕ ਸੌਂਫ ਤੇ ਬਦਾਮ ਮਿਸ਼ਰੀ, ਇਹਨੂੰ ਕੁੱਟ ਕੇ ਨਾ ਤੇ ਇਹਨੂੰ ਘਿਓ ਵਿੱਚ ਲਬੇੜ ਕੇ ਜਿਵੇਂ ਦੁੱਧ ਨਾਲ ਖਾਣ। ਇਹ ਖਾਣ। ਅਗਲਾ ਨੁਕਸਾ ਜਿਹੜਾ ਨਾ ਉਹਨਾਂ ਦਾ ਆਪਣਾ ਉਹਦੇ ਵਾਲਾ ਨਾਲ ਮੈਂ ਦੱਸਿਆ ਸੀ ਇੱਕ ਦੂਜਾ, ਉਹ ਮੈਂ ਅਗਲੀ ਵਾਰ ਦੱਸਾਂਗੀ, ਉਹ ਰੱਖਿਆ ਪਿਆ ਪਰ ਲੰਬਾ ਹੋ ਜਾਏਗਾ। ਤੇ ਜਿਹੜਾ ਕਹਿੰਦੇ ਨਾ ਪੇਟ 'ਚ ਗੜੋਂ ਹੁੰਦੀ ਹੈ, ਉਹ ਬੇਟਾ ਜਦੋਂ ਗੈਸ ਬਣਦੀ ਹੈ ਅੰਦਰ ਵਾਈ ਪੈ ਜਾਂਦੀ ਹੈ, ਹਜਮਾ ਖਰਾਬ ਹੋ ਜਾਂਦਾ, ਫਿਰ ਗੜੂ ਹੀ ਆਪਣੇ ਪੇਟਾਂ 'ਚ ਹੁੰਦੀ ਉਹ ਤੜਕਿਆਂ ਨਾਲ ਨਹੀਂ ਹੁੰਦੀ। ਤੜਕੇ ਨਾਲ ਲੀਵਰ ਨੂੰ ਪਏਗੀ, ਹਾਰਟ ਨੂੰ ਪਏਗੀ, ਅਲਸਰ ਨੂੰ ਪਏਗੀ। ਤੜਕਾ ਆਪਾਂ ਨੂੰ ਉੱਥੇ ਪੈਂਦਾ ਹੈ। ਅਸੀਂ ਬੜੇ ਚਿਰ ਤੋਂ ਹੀ ਇਹ ਨੁਕਸੇ ਵੇਖਣ ਲੱਗੇ। ਵਾਈ ਵਾਧਿਆ ਸਾਰਾ ਰੋਲਾ ਹੈ, ਹੋਰ ਕਿਸੇ ਚੀਜ਼ ਦਾ ਨਹੀਂ। ਇੱਕ ਤਾਂ ਐਪਲ ਸਾਈਡਰ ਲੈ ਕੇ ਵਿੱਚ ਨਿੰਬੂ ਨਿਚੋੜਨ ਤੇ ਕਾਲੀ ਮਿਰਚ ਦਾ ਨਮਕ ਪਾ ਕੇ ਕੁਛ ਨਹੀਂ ਹੁੰਦਾ, ਪਾਣੀ 'ਚ ਪਾ ਕੇ ਪੀ ਲੈਣ, ਪੀਤਾ ਜਾਂਦਾ। ਸ਼ਰਾਬ ਵੀ ਤਾਂ ਬੰਦੇ ਪੀਂਦੇ ਨੇ, ਕੋਈ ਗੱਲ ਨਹੀਂ, ਉਹ ਜਿਹਾ ਸਵਾਦ ਬਣ ਜਾਂਦਾ। ਪੀ ਉਹ ਜ਼ਰੂਰੀ ਪੀਣ। ਦੇਖੋ ਐਂ ਕਰਨ,
ਇੱਕ ਮੈਂ ਚਟਨੀ ਦੱਸਾਂਗੀ, ਉਹਦੇ ਨਾਲ ਗਾਜਰ ਦਾ ਤਾਜ਼ਾ ਜੂਸ ਕੱਢ ਕੇ ਨਾ, ਨਿੰਬੂ ਨਿਚੋੜ ਕੇ, ਕਾਲੀ ਮਿਰਚ, ਨਮਕ ਵਾਲਾ ਸਾਰਾ ਪਾ ਕੇ ਤੇ ਉਹ ਪੀਣ। ਇੱਕ ਜਿਹੜੇ ਕੁਮਾਰੀ ਆ ਸਕਦੇ, ਕਿਸੇ ਨੂੰ ਪੇਟ 'ਚ ਪ੍ਰੋਬਲਮ ਹੈ ਨਾ, ਮੈਂ ਵੀ ਹੁਣ ਲੈ ਆਈ, ਉੱਥੇ ਵੀ ਮੇਰੇ ਸਾਰੇ ਪੀਂਦੇ ਨੇ, ਉਹ ਜ਼ਰੂਰ ਪੀਣ ਕਰਨ। 3-4 ਚਮਚੇ ਦਵਾਈ ਪਾ ਲਈ, 4 ਚਮਚੇ ਪਾਣੀ ਪਾ ਕੇ ਪੀਣ। ਕੋਈ ਬਿਮਾਰੀ ਵੀ, ਗੈਸ ਕੁਛ ਬਣਦਾ ਨਾ, ਪੇਟ ਬਿਲਕੁਲ ਠੀਕ ਹੋ ਜਾਂਦਾ ਸੀ। ਇਹ ਬੜੀ ਵਰਤ ਕੇ ਵੇਖੀਏ। ਵਾਈ ਬਾਦੀ ਜਿਹੜੀ ਇਹਨੂੰ ਇਹਦੇ ਨਾਲ ਹੀ ਨਿਕਲਦੀ, ਇਹਨੂੰ ਆਪਾਂ ਹੁਣ ਪੀਣ ਲੱਗਾ ਕਹੀਏ ਸਾਨੂੰ ਚੰਗਾ ਨਾ, ਸਾਨੂੰ ਸਵਾਦ ਨਾ ਦਿਓ, ਫਿਰ ਆਰਾਮ ਤਾਂ ਨਹੀਂ ਆ ਸਕਦਾ। ਇਹ ਕੁੜੀ ਨੇ ਇਹ ਵੀ ਖਾਣ, ਜਿਹੜੀ ਹੁਣ ਦੱਸਣ ਲੱਗੀ, ਜਿਹੜੀ ਕੁੜੀ ਕਹਿੰਦੀ ਸੀ ਨਾ ਮੈਂ ਰੋਟੀ ਦੀ ਜੀਨ ਕਰ, ਮੇਰਾ ਮੂੰਹ ਐਂ ਹੋਇਆ ਪਿਆ, ਆਹ ਚਟਨੀ ਬਣਾ ਕੇ ਰੱਖ ਲੈਣ, ਰੋਟੀ ਦੇ ਨਾਲ 2 ਚਮਚੇ ਖਾ ਲੈ ਕਰੇ, ਰੋਟੀ ਵੀ ਹਜਮ ਹੋ ਜਾਏਗੀ ਤੇ ਆਪਣਾ ਉਹਦਾ ਮੂੰਹ ਦਾ ਸਵਾਦ ਵੀ ਠੀਕ ਹੋ ਜਾਏਗਾ। ਮੈਂ ਸਿੱਧਾ ਹੀ ਦੱਸ ਦੇਣੀ, ਆਹ ਕੁੱਟ ਕੇ ਬਣਾ ਲੈਣ ਬਸ। ਟਮਾਟਰ ਪਾਉਣ, ਪੁਦੀਨਾ ਪਾਉਣ, ਇਮਲੀ ਪਾਉਣ, ਤੇ ਕੱਚਾ ਜਿਹੜਾ ਸੇਬ ਹਰਾ ਹੁੰਦਾ ਉਹ ਪਾਉਣ, ਅੰਬ ਕੱਚੇ ਮਿਲਦੇ ਨੇ ਉਹ ਪਾਉਣ, ਹਰਾ ਪਿਆਜ਼, ਹਰਾ ਧਨੀਆ, ਤੇ ਹਰੀ ਮਿਰਚ, ਤੇ ਲਾਲ ਕੱਚੀ ਮਿਰਚ, ਤੇ ਅਦਰਕ, ਤੇ ਇਹਦੀ ਚਟਨੀ ਬਣਾ ਕੇ ਨਾ ਰੱਖ ਲੈਣ। ਨਿੰਬੂ ਨਿਚੋੜ ਕੇ ਵਿੱਚ ਅਨਾਰ ਦਾਣਾ, ਪੁਦੀਨਾ, ਤੇ ਇਹ ਸਾਰੀ ਚਟਨੀ ਬਣਾ ਕੇ ਰੱਖ ਲਓ, ਭਾਵੇਂ ਸਾਰੇ ਖਾ ਲਓ, ਕਰੋਨਾ ਸਿਣਿਆ ਵੀ ਮਿਲਦਾ ਪਿਆ ਹੈ, ਤੇ ਆਪਣਾ ਇਹਦੇ ਨਾਲ ਬਹੁਤ ਅੱਛਾ ਰਹੇਗਾ। ਇੱਕ ਉਹਨਾਂ ਨੇ ਦੱਸਿਆ ਸੀ ਨਾ, ਜਿਨ੍ਹਾਂ ਨੇ ਮੇਰੀ ਨੀਂਦ ਆਪਣੀ ਚੇਤਾ ਭੁੱਲਦਾ ਸੌਖਾ ਜਿਹਾ ਇਲਾਜ ਹੈ ਜੀ, ਆਪਾਂ ਅੱਗੇ ਦੱਸਣੇ ਹੁੰਦੇ ਆ। ਮੈਂ ਤੁਹਾਨੂੰ ਆ ਦੱਸ ਦਿੰਦੀ, ਇੱਕ ਨੁਕਸਾ ਮੇਰਾ ਬਾਕੀ ਹੈਗਾ, ਮੈਂ ਵੀ ਅੱਜ ਦੁਪਹਿਰ ਥੋੜਾ ਜਿਹਾ ਪਈ ਰਹੀ ਹਾਂ। ਇੱਕ ਬਦਾਮ ਜਿਹੜੇ ਨੇ 100 ਗ੍ਰਾਮ ਲੈ ਲੈਣ, ਚਾਰੇ ਮਗਜ਼ 100 ਗ੍ਰਾਮ, ਪਿਸਤਾ 100 ਗ੍ਰਾਮ, ਖਸਖਸ 100 ਗ੍ਰਾਮ, ਸੌਂਫ 100 ਗ੍ਰਾਮ, ਅਖਰੋਟ 100 ਗ੍ਰਾਮ, ਧਾਗੇ ਵਾਲੀ ਮਿਸ਼ਰੀ ਮਿੱਠੇ ਅਨੁਸਾਰ ਪਾ ਲੈਣ, ਕਾਲੀ ਮਿਰਚ 25 ਗ੍ਰਾਮ, ਤੇ ਛੋਟੀ ਇਲਾਚੀ 25 ਗ੍ਰਾਮ। ਇਹਨੂੰ ਪੀਸ ਕੇ ਨਾ ਤੇ ਰਾਤ ਨੂੰ ਦੁੱਧ ਨਾਲ ਲੈਣ ਕਰਨ, ਨਾਲੇ ਤਾਂ ਨੀਂਦ ਆਏਗੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ, ਤੇ ਨਾਲੇ ਸਾਰਾ ਕੁਝ ਵਿੱਚ ਸਿਰ ਸੁਰ ਪੀੜ ਵੀ ਉਹਨਾਂ ਦੀ ਹਟ ਜਾਏਗੀ, ਤੇ ਤਾਕਤ ਬੜੀ ਹੈ। ਅਗਲੀ ਵਾਰੀ ਮੈਂ ਉਹਨਾਂ ਨੂੰ ਗੋਲੀਆਂ ਦੱਸਾਂਗੀ, ਇੱਕ ਬਣਾ ਕੇ ਖਾਈ ਦੀਆਂ ਨੇ ਉਹ। ਅਸੀਂ ਨਜਲਾ ਪੁਰਾਣਾ ਨਹੀਂ ਹਟਦਾ, ਸੌਖਾ ਜਿਹਾ ਇਲਾਜ ਜੇ। ਗਲੀਆਂ 8-10 ਲਸਣ ਦੀਆਂ ਤੁਰੀਆਂ ਛਿੱਲ ਲਓ, ਉਹਨੂੰ ਫਰਾਈ ਪੈਨ 'ਚ ਕਿਸੇ ਭਾਂਡੇ ਅਜੇ 'ਚ ਪਾ ਕੇ ਕਿਸੇ ਸਾੜੋ, ਜਿਹੜਾ ਉਹ ਭਾਂਡਾ ਖਰਾਬ ਹੋ ਜਾਏਗਾ, ਉਹ ਸੜ ਜਾਣ। ਪੀਸ ਕੇ ਉਹਨੂੰ ਸ਼ਹਿਦ ਵਿੱਚ ਪਾ ਕੇ 3-4 ਚਮਚੇ ਸ਼ਹਿਦ ਪਾ ਲਓ, ਲਸਣ ਤੁਰੀਆਂ ਵਾਹਵਾ ਹੋਣ, ਜਿਹੜਾ ਉਹ ਵਿੱਚ ਪੂਰਾ ਮਿਕਸ ਹੋ ਜਾਏ। ਉਹ ਤੁਸੀਂ ਛੋਟੇ ਬੱਚੇ ਨੂੰ ਅੱਧਾ ਚਮਚਾ, ਵੱਡਾ 1 ਚਮਚਾ ਲੈ, ਜਿੰਨਾ ਵੀ ਮਰਜ਼ੀ ਤੁਹਾਡਾ ਹੋਵੇਗਾ ਨਾ ਆਪਣਾ ਨਜਲਾ ਪੁਰਾਣਾ, ਤੇ ਉਹ ਨਿਕਲ ਜਾਏਗਾ। ਇੱਕ ਉਹਨੇ ਦੱਸਿਆ ਸੀ ਰਾਤ ਨੂੰ ਨਾ, ਜਦੋਂ ਕਹਿੰਦੀ ਨੇ ਮੈਨੂੰ ਠੰਡ ਲੱਗਦੀ ਹੈ ਜੀ, ਉਹ ਭੈਣ ਜੀ ਕਹਿੰਦੇ ਸੀ ਇੱਕ ਤਾਂ 2 ਚੁਟਕੀਆਂ ਫਰਕੜੀ, 3 ਚੁਟਕੀਆਂ ਪਾ ਕੇ ਨਾ ਪਾਣੀ ਗਰਮ ਪੀ ਕੇ ਨਾ ਬਿਸਤਰੇ 'ਚ ਵਸਾਉਣ, ਭਾਵੇਂ ਬੁਖਾਰ ਹੈਗਾ ਜਾਂ ਨਹੀਂ ਹੈਗਾ, ਉਹਨਾਂ ਦੀ ਠੰਡ ਨਿਕਲ ਜਾਏਗੀ। ਇੱਕ ਜਦੋਂ ਰਾਤ ਨੂੰ ਜਿੰਨਾ ਕੁ ਉਹਨਾਂ ਦੁੱਧ ਪੀਣਾ, ਉਸ ਹਿਸਾਬ ਨਾਲ ਚੁਟਕੀ ਸਾਰੀ ਚੀਜ਼ਾਂ ਪਾ ਕੇ ਦੁੱਧ ਗਰਮ ਕਰ ਲਵੇ ਜੀ। ਤੇ ਮੈਂ ਪੀਂਦੀ ਰਹੀ, ਮੇਰੀਆਂ ਹੱਡੀਆਂ 'ਚ ਬੜਾ ਐਵੇਂ ਸੀ, ਅੱਡਿਆਂ 'ਚੋਂ ਨਿਕਲ ਗਈ ਠੰਡ, ਹੁਣ ਮੈਨੂੰ ਲੱਗਦੀ ਕੋਈ ਨਹੀਂ। ਤਾਂ ਉਹ ਰਾਤ ਨੂੰ ਦੁੱਧ ਜਦੋਂ ਪੀਣਾ ਨੇ, ਮੋਟੀ ਇਲਾਚੀ, ਦਾਲਚੀਨੀ, ਜਵੈਣ, ਸੌਂਫ, ਛੋਟੀ ਇਲਾਚੀ, ਕਾਲੀ ਮਿਰਚ, ਮਲੱਠੀ, ਬਨਕਸ਼ਾ ਤੇ ਦਾਲਚੀਨੀ, ਇਹਨਾਂ ਟੁਕੜੀ ਜਿੰਨਾ ਕਿ ਹੁੰਦਾ ਦੁੱਧ ਪੀਣਾ, ਉਹਨਾਂ ਹੀ ਤੋੜ ਕੇ ਪਾਉਣ ਵਿੱਚ, ਕਰਕੇ ਜਦ ਬਿਲਕੁਲ ਉਬਲ ਕੇ ਉਹ ਹੋ ਜਾਏਗਾ ਨਾ, ਫਿਰ ਉਹਨੂੰ ਦੁੱਧ ਨੂੰ ਪੁਣ ਕੇ ਰਾਤ ਨੂੰ ਸੌਣ ਲੱਗਿਆ ਪੀਣ, ਤੇ ਇਹਦੇ ਨਾਲ ਹੱਡੀਆਂ ਵਿੱਚ ਸਾਰੀ ਠੰਡ ਉਹਨਾਂ ਦੀ ਨਿਕਲ ਜਾਣੀ ਜੀ, ਤੇ ਬਿਲਕੁਲ ਉਹਨਾਂ ਨੂੰ ਆਰਾਮ ਆਵੇਗਾ। ਜਦੋਂ ਵੀ ਜਿਵੇਂ ਵੀ ਹੋ ਸਕੇ ਨਾ ਉਹ ਕਰਨੇ ਜ਼ਰੂਰ। ਇਹ ਬੰਦੇ ਨੇ ਸੌਂਫ ਤੇ ਇੰਨੇ ਕਮਲ ਪਾਣੇ ਆ, ਅਸੀਂ ਸੌਂਫ ਤੇ ਜਵੈਣ ਦਾ ਅਰਕ, ਇੱਥੇ ਨਿਕਲਦਾ ਅਰਕ ਉੱਥੇ ਪਿੰਡਾਂ 'ਚ ਮੈਂ ਵੇਖਦੀ ਹੁੰਦੀ ਸੀ, ਲੋਕੀ ਸ਼ਰਾਬ ਕਰਦੇ ਅਰਕ ਉਵੇਂ ਕੱਢਦੇ ਹੁੰਦੇ ਸੀ। ਪਾਣੀ ਉਬਾਲ ਕੇ ਪੀਤੀ ਚੱਲੋ, ਜਿੰਨੇ ਮਰਜ਼ੀ ਪੀ ਲਓਗੇ, ਤੁਹਾਨੂੰ ਸਾਰੀ ਗੱਲਾਂ ਤੋਂ ਆਰਾਮ ਆ ਜਾਏਗਾ। ਜਿਹੜਾ ਮੈਂ ਨੁਕਸਾ ਦੱਸਿਆ ਮਣਕਿਆਂ ਵਾਲਾ, ਇਹ 5-6 ਬਿਮਾਰੀਆਂ ਜਿੰਨੀਆਂ ਸਰੀਰ 'ਚ ਹੋਣਗੀਆਂ ਸਾਰੀਆਂ ਕੋਲ ਤੁਹਾਡੀਆਂ ਉੱਡ ਜਾਣਗੀਆਂ। ਤੇ ਉਹਨਾਂ ਕਹਿੰਦੇ ਪਿੱਛੇ ਜਦ ਦੱਸਦੇ ਸੀ, ਇੱਕ ਚੁਟਕੀ ਸਵੇਰੇ ਤੁਸੀਂ ਕਲੌਂਜੀ ਦੀ ਲੈ ਲਓ ਨਾ, ਕਲੌਂਜੀ ਦਾ ਪਾਊਡਰ ਦਾ, ਇੱਕ ਚੋਲੇ ਦੇ ਦਾਣੇ ਜਿੰਨਾ ਮੱਖਣ 'ਚ ਪਾ ਕੇ, ਤੇ ਉਹਨਾਂ ਲੀਵਰ ਨੂੰ ਇੰਨਾ ਫਰਕ ਪਿਆ ਬੜਾ। ਬਾਕੀ ਲੀਵਰ ਦਾ ਨੁਕਸਾ ਤਾਂ ਆਪਾਂ ਦੱਸਦੇ ਹੀ ਹੁੰਦੇ ਆ ਸਾਰੇ, ਜਿਹੜੇ ਮੈਂ ਦੱਸ ਦਿੰਦੀ ਹੁੰਦੀ ਹਾਂ। ਮੇਰਾ ਗਲਾ ਵੀ ਅੱਜ ਖਰਾਬ ਹੈ। ਕੋਈ ਦੱਸਿਆ ਸੀ ਜਿੰਨੇ ਉਹਨੇ ਆਖਿਆ ਗਦੂਦਾਂ ਨੇ ਮੇਰੀਆਂ, ਆਪਣਾ ਪੁਰਾਣਾ ਨੁਕਸਾ ਹੈ, ਵਰਤੋਂ ਬੜਿਆਂ ਨੂੰ ਆਰਾਮ ਆਇਆ ਜੇ। ਸੁੰਡ 20 ਗ੍ਰਾਮ, ਸੁਹਾਗਾ 20 ਗ੍ਰਾਮ, ਸੁੱਕਾ ਧਨੀਆ 20 ਗ੍ਰਾਮ, ਜੰਗ ਹਰੜ 20 ਗ੍ਰਾਮ, ਕਲਮੀ ਛੋਰਾ 20 ਗ੍ਰਾਮ, ਜੌਂਕਾਰ 20 ਗ੍ਰਾਮ, ਤੇ ਟਿੱਕਰੀ ਨਿਸ਼ਾਦਾ 10 ਗ੍ਰਾਮ। ਇਹਨੂੰ ਪੀਸ ਲਓ ਜੇ ਸੁਣਦੇ ਪਏ ਨੇ, ਤੇ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਲੈ ਲੈਣ, ਅੱਜ ਕੱਲ੍ਹ ਦੁੱਧ ਨਾਲ ਹੀ ਲੈ ਲੈਣ ਠੰਡੇ, ਹਨਾ। ਚਮਚੇ ਦਾ ਚੌਥਾ ਹਿੱਸਾ ਹੀ ਬਹੁਤ ਹੈ ਉਹਨਾਂ ਨੂੰ, ਇਹ ਪੀਂਦੇ ਨੇ ਲੈਂਦੇ ਨੇ ਤਾਂ ਆਰਾਮ ਆ ਜਾਏਗਾ। ਤੇ ਜਿਹੜੇ ਕਮਜ਼ੋਰੀ ਵਾਲੇ ਸਾਰੇ ਜਿਹਨੇ ਮੈਂ ਲਾਸਟ ਤੁਹਾਨੂੰ ਦੱਸਣ ਲੱਗੀ ਹਾਂ, ਸਾਰੇ ਹੁਣ ਇੰਡੀਆ ਜਾਂਦੇ ਪਏ ਨਾ, ਉਹ ਭਾਈ ਸਾਹਿਬ ਕਹਿੰਦੇ ਸੀ ਕਾਲੇ ਬੋਲਦੇ ਨੇ, ਮੈਂ ਇੰਨਾ ਹੀ ਬੋਲਦੀ ਹੁੰਦੀ ਹਾਂ। ਮੈਂ 1-2 ਕਾਲਰਾਂ ਨੇ ਵੇਖਿਆ, ਉਹ ਇੱਕ ਦਵਾਈ ਨੂੰ ਕਿੰਨਾ ਚਿਰ ਲਾ ਕੇ ਦੱਸਦੇ ਨੇ। ਥੋੜਾ ਜਿਹਾ ਰਿਕਾਰਡ ਵੇਖੋ, ਤੁਹਾਡੀ 5 ਦਿਨ ਚੱਲਦੀ ਹੈ, ਤੁਸੀਂ ਉਹਦੇ ਪਰ ਤੁਸੀਂ ਆਪਣੇ WhatsApp 'ਚ ਰਿਕਾਰਡ ਕਰ ਲਓ, ਆਰਾਮ ਨਾਲ ਬਹਿ ਕੇ ਲਿਖੋ। ਤੇ ਜਿਨ੍ਹਾਂ ਨੂੰ ਕਮਜ਼ੋਰੀ ਜਾਂ ਕੁਛ ਵੀ ਹੈਗਾ ਨਾ, ਸਰਦੀ ਜੇ ਤੁਸੀਂ ਚੱਲੇ ਇੰਡੀਆ, ਤੇ ਤੁਹਾਡੀਆਂ ਹੱਡੀਆਂ ਗੋਡੇ ਠੀਕ ਹੋ ਜਾਣਗੇ। ਰੂਪਾ ਭਸਮ ਲੈ ਲਓ ਅੱਧਾ ਤੋਲਾ, ਮਰਗਾ ਕੇ ਰਸ ਲੈ ਲਓ ਅੱਧਾ ਤੋਲਾ,
ਮੋਤੀ ਭਸਮ ਲਵੋ 1 ਤੋਲਾ, ਸਵਰਨ ਬੰਗ 1 ਤੋਲਾ ਤੇ ਬੰਗ ਭਸਮ 1 ਤੋਲਾ, ਲੋਹ ਭਸਮ 1 ਤੋਲਾ। 6 ਚੀਜ਼ਾਂ ਜੇ ਰਿਕਾਰਡ ਸੁਣ ਕੇ ਲਿਖ ਲਓ। ਇਹ ਤੁਹਾਨੂੰ ਪਸਾਰੀ ਕੋਲ ਮਿਲਣਗੀਆਂ। ਥੋੜਾ ਲੱਗਦਾ ਜਾਏਗਾ 10,000 ਰੁਪਈਆ, ਪਰ ਇਹਦੇ ਨਾਲ ਹੱਡੀਆਂ ਗੋਡੇ ਲੋਹੇ ਵਰਗੇ ਹੋ ਜਾਣਗੇ। ਜਿੰਨਾ ਮਰਜ਼ੀ ਕੰਮ ਕਰੋ ਤੁਹਾਨੂੰ ਥਕਾਵਟ ਨਹੀਂ ਆਵੇਗੀ ਤੇ ਸ਼ੀਸ਼ੀਆਂ ਬੰਦ ਹੋਣਗੀਆਂ ਤੇ ਲੋਹੇ ਨਾਲ ਸੀਲ ਕੀਤੀਆਂ ਹੁੰਦੀਆਂ ਨੇ। ਉਹਨਾਂ ਨੂੰ ਇੱਥੇ ਲਿਆ ਕੇ ਮਿਕਸ ਕਰ ਲਓ ਤੇ ਰਾਤ ਨੂੰ, ਹੁਣ ਸਰਦੀ ਜੇ, ਮਲਾਈ ਨਾਲ ਲਵੋ ਜਾਂ ਸ਼ਹਿਦ ਨਾਲ ਲਵੋ, ਤੁਹਾਨੂੰ ਬਿਲਕੁਲ ਆਰਾਮ ਆਏਗਾ ਤੇ ਬਿਲਕੁਲ ਤੁਸੀਂ ਐਂ ਹੋਵੋਗੇ ਜਿਵੇਂ ਜੰਗ ਫਿਰਨੇ ਨੇ, ਤਕਲੀਫਾਂ ਨਹੀਂ। ਓਕੇ ਬੇਟੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜੀ। ਚਲੋ ਫਿਰ ਵੇਖਾਂਗੇ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਜੀ। ਸੁਖਵਿੰਦਰ ਪਾਲ, ਸਤਿ ਸ਼੍ਰੀ ਅਕਾਲ। ਸੁਖਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭੈਣ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਨੂੰ ਨਾ ਯੂਟਰਸ ਦੀ ਪ੍ਰੋਬਲਮ ਆ। ਠੀਕ ਆ। ਤੇ ਮੈਂ ਆਪਣੇ ਡਾਕਟਰ ਦੀ ਅਪੋਇੰਟਮੈਂਟ 'ਤੇ ਜਾਂਦੀ ਹਾਂ, ਉਹਨਾਂ ਦਾ ਟਰੀਟਮੈਂਟ 'ਤੇ ਲੈ ਜਾਂਦੀ ਹਾਂ, ਪਰ ਉਹਨਾਂ ਨੇ ਸਰਜਰੀ ਦਾ ਮੈਨੂੰ ਕਹਿ ਦਿੱਤਾ। ਮੈਂ ਵੀ ਸਰਜਰੀ ਨਹੀਂ ਕਰਾਉਣੀ ਚਾਹੁੰਦੀ। ਠੀਕ ਆ। ਤੁਹਾਨੂੰ ਪਤਾ ਜੀ ਸਰਜਰੀ ਦਾ ਮੈਨੂੰ ਆਪ ਬਹੁਤ ਡਰ ਲੱਗਦਾ। ਅਤੇ ਮੈਂ ਚਾਹੁੰਦੀ ਵੀ ਜੇ ਕਿਸੇ ਭੈਣ ਨਾਲ ਕਿਤੇ ਕੋਈ ਇਹੋ ਜਿਹਾ ਕੋਈ ਪ੍ਰੋਬਲਮ ਆਈ ਹੋਵੇ ਅਤੇ ਜੇ ਕੋਈ ਮੈਨੂੰ ਕੋਈ ਦੇਸੀ ਇਲਾਜ ਦੱਸਦੇ ਤਾਂ ਉਹ ਸਾਰਿਆਂ ਨੂੰ ਬਿਹਤਰ ਆ। ਠੀਕ ਹੈ ਜੀ, ਹਾਂਜੀ ਪੁੱਛ ਲੈਂਦੇ ਆਪਾਂ। ਥੈਂਕ ਯੂ ਜੀ। ਬਲਵਿੰਦਰ, ਬਲਵਿੰਦਰ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਉਹ ਜਿਹੜਾ ਜਨੇਊ ਦਾ ਇੱਥੇ ਆਪਣੇ ਦੱਸਿਆ ਸੀਗਾ ਪੰਜਾਬੀ ਰੇਡੀਓ ਤੇ ਹੀ, ਹਾਂਜੀ, ਤੇ ਉਹ ਜਿਹੜੀ ਧੂਫ ਦੀ ਰਾਖ ਹੁੰਦੀ ਆ, ਉਹ ਜਿਹੜਾ ਮਿੱਟੀ ਦਾ ਦੀਵਾ ਹੁੰਦਾ ਉਹਦੇ 'ਚ ਉਹਨੂੰ ਮਤਲਬ ਬਣਾ ਲੈਣ ਰਾਖ ਨੂੰ, ਤੇ ਉਹਦੇ ਵਿੱਚ ਗੁਲਾਬ ਜਲ ਮਿਕਸ ਕਰਕੇ ਲਾਉਣ। ਠੀਕ ਆ। ਹਾਂਜੀ, ਦੱਸਿਆ ਸੀ ਆਸਟ੍ਰੇਲੀਆ ਤੋਂ ਸੀ, ਉਹਨਾਂ ਨੂੰ ਦੱਸਿਆ ਸੀ, ਉਹਨਾਂ ਉਹ ਠੀਕ ਹੋਏ ਸੀ। ਉਹਨਾਂ ਦੀ ਫੀਡਬੈਕ ਵੀ ਆਈ ਸੀ ਇੱਥੇ ਆਪਣੇ ਸ਼ੋਅ ਤੇ ਬਾਕੀ ਆ ਜਿਹੜਾ ਮੁੰਡੇ ਨੂੰ ਨੀਂਦ ਨਹੀਂ ਆਉਂਦੀ, ਤੇ ਉਹ ਨਾ ਆਹ ਨਾਰੀਅਲ ਦੇ ਤੇਲ ਦੇ ਵਿੱਚ ਅੱਧਾ 1 ਚਮਚਾ ਮਤਲਬ ਨਾਰੀਅਲ ਦਾ ਤੇਲ ਲੈ ਲੈਣਾ, ਉਹਦੇ ਤੀਜਾ ਹਿੱਸਾ ਮੈਗਨੀਸ਼ੀਅਮ ਆਇਲ ਮਿਲਦਾ ਔਨਲਾਈਨ, ਤੇ ਉਹ ਮਿਕਸ ਕਰਕੇ 2-2 ਬੂੰਦਾਂ ਨੱਕ 'ਚ ਪਾਉਣ। ਜੇ ਉਹ ਨਹੀਂ ਪਾ ਸਕਦੇ ਤਾਂ ਬਦਾਮ ਰੋਗਨ ਦਾ ਪਿਓਰ ਹੋਵੇ, ਉਹਦੀਆਂ 2-2 ਬੂੰਦਾਂ ਨੱਕ 'ਚ ਦੇਸੀ ਘਿਓ ਦੀਆਂ ਜਾਂ ਬਦਾਮ ਰੋਗਨ ਦੀਆਂ ਉਹ ਪਾ ਲੈਣ, ਤੇ ਉਹਦੇ ਪੈਰ ਦੇ ਤਲੀਆਂ ਦੇ ਵੀ ਉਹਦੇ ਦੂਜੇ ਤੇ ਮਾਲਸ਼ ਕਰਨ, ਤੇ ਆਸ਼ਵਗੰਧਾ ਉਹਨੂੰ ਜ਼ਰੂਰ ਦੇਣ। ਅੱਧਾ ਚਮਚਾ ਨਾਰੀਅਲ ਦੇ ਤੇਲ 'ਚ ਮਿਕਸ ਕਰਕੇ ਦੇ ਦੇਣ ਜਾਂ ਦੇਸੀ ਘਿਓ 'ਚ ਮਿਕਸ ਕਰਕੇ ਦੇ ਦੇਣ। ਤੇ ਬਾਕੀ ਜਿਹੜੇ ਉਹ ਕਹਿੰਦੇ ਸੀਗੇ ਸਾਲਮ ਪੰਜਾ, ਸਾਲਮ ਮਿਸਰੀ, ਸਫੈਦ ਮੁਸਲੀ, ਉਹ ਮੈਂ ਤਾਂ ਇਹ ਸੁਣਿਆ ਸੀਗਾ ਵੀ ਦੇਸੀ ਘਿਓ ਦੇ ਵਿੱਚ ਮਿਕਸ ਕਰਕੇ ਲੈਣੀ ਆ। ਜੇ ਦੁੱਧ ਨਹੀਂ ਕਈਆਂ ਨੂੰ ਹਜਮ ਹੁੰਦਾ ਤਾਂ ਉਹ ਦੁੱਧ ਪੀ ਸਕਦੇ ਤਾਂ ਚੰਗੀ ਗੱਲ ਹੈ, ਜੇ ਨਹੀਂ ਪੀ ਸਕਦੇ ਤੇ ਚਲੋ ਇੱਦਾਂ ਉਹ ਲੈ ਲੈਣ। ਤੇ ਜਿਨ੍ਹਾਂ ਦੇ ਆ ਉਹ ਕਹਿੰਦੇ ਸੀ ਨਹੁੰ ਕਾਲੇ ਆ, ਨਹੁੰ ਕਾਲੇ ਦੀ ਨਾ ਜਿਹੜੀਆਂ ਕੋਰਾਂ ਹੁੰਦੀਆਂ, ਇਹਦੇ ਵਿੱਚ ਨਾਰੀਅਲ ਦਾ ਤੇਲ ਥੋੜਾ ਗਰਮ ਕਰਕੇ ਨਾ ਤੇ ਉਹ ਪਾਓ ਤੁਸੀਂ। ਤੇ ਜੇ ਕਿਸੇ ਨੂੰ ਮੈਗਨੀਸ਼ੀਅਮ ਆਇਲ ਨਹੀਂ ਮਿਲਦਾ, ਉਹ ਘਰ ਵੀ ਬਣਾ ਸਕਦੇ ਆ। ਘਰ ਪਿਆਜ਼ ਰਿੰਨ ਕੇ ਵਿੱਚ ਉਹ ਵੀ ਹੋ ਸਕਦਾ ਨਾਰੀਅਲ ਦੇ ਤੇਲ ਦੇ ਵਿੱਚ ਅੱਧਾ, ਯਾਨੀ ਜਿਵੇਂ ਤੁਸੀਂ ਹੁਣ 1 ਕੜਛੀ ਨਾਰੀਅਲ ਦਾ ਤੇਲ ਲੈ ਲਓ, ਥੋੜਾ ਜਿਹਾ ਅੱਧੇ ਨਾਲੋਂ ਘੱਟ ਪਿਆਜ਼ ਉਹਦੇ 'ਚ ਕੱਦੂਕਸ ਕਰਕੇ ਪਾ ਲਓ ਜਾਂ ਕੱਟ ਕੇ ਪਾ ਲਓ। ਤੁਸੀਂ ਪਿਆਜ਼ ਦਾ ਅਰਕ ਵੀ ਕੱਢ ਸਕਦੇ ਆ, ਪਿਆਜ਼ ਨੂੰ ਸਟੀਮ ਕਰਕੇ ਪਿਆਜ਼ ਉੱਤੇ ਰੱਖ ਕੇ ਥੱਲੇ ਭਾਂਡਾ ਕੋਈ ਰੱਖ ਕੇ ਵਿੱਚ ਗਰਮ ਪਾਣੀ ਪਾ ਕੇ ਮਤਲਬ ਪਤੀਲੇ ਦੇ ਵਿੱਚ, ਤੇ ਉਵੇਂ ਵੀ ਪਿਆਜ਼ ਦਾ ਅਰਕ ਵੀ ਤੁਸੀਂ ਕੱਢ ਸਕਦੇ ਆ। ਤੇ ਜਿਵੇਂ ਵੀ ਤੁਹਾਨੂੰ ਮਤਲਬ ਠੀਕ ਲੱਗਦਾ ਕਿਸੇ ਨੂੰ, ਤੇ ਸੌਖਾ ਤਰੀਕਾ ਵੀ ਦੱਸ ਦਿੰਦੇ ਆ। ਬਾਕੀ ਜਿਹਨੇ ਉਹਨਾਂ ਨੂੰ ਸੀਗਾ ਨਾ ਜਿਹੜੇ ਕਹਿੰਦੇ ਮੈਨੂੰ ਪਸੀਨਾ ਆਉਂਦਾ, ਮੇਰਾ ਕੋਲੈਸਟਰੋਲ ਹਾਈ ਹੁੰਦਾ ਹੈ, ਤੇ ਉਹ ਇਹ ਨਾ ਜਿਹੜਾ ਤ੍ਰਿਫਲਾ ਹੁੰਦਾ ਵਾ, ਨਾਲੇ ਤਾਂ ਉਹਨਾਂ ਦੀ ਗੈਸ ਦੀ ਪ੍ਰੋਬਲਮ ਠੀਕ ਹੋ ਜੂਗੀ, ਤੇ ਨਾਲੇ ਉਹਨਾਂ ਦਾ ਜਿਹੜਾ ਕੋਲੈਸਟਰੋਲ ਆ ਉਹ ਠੀਕ ਹੋ ਜੂਗਾ। ਤ੍ਰਿਫਲਾ ਅੱਧਾ ਚਮਚਾ ਤ੍ਰਿਫਲਾ ਲੈ ਲੈਣ, ਅੱਧਾ ਚਮਚਾ ਨਾਰੀਅਲ ਦਾ ਤੇਲ ਲੈ ਲੈਣ। ਜੇ 1 ਚਮਚਾ ਲੈ ਲੈਣ ਤਾਂ ਜ਼ਿਆਦਾ ਹੀ ਬੈਟਰ ਆ। ਜੇ ਨਹੀਂ 1 ਲੈਣਾ ਨਾਰੀਅਲ ਦਾ ਤੇਲ ਦਾ, ਅੱਧਾ ਚਮਚਾ ਵਿੱਚ ਉਹਦੇ ਪਾ ਕੇ ਤੇ ਮਿਕਸ ਕਰਕੇ ਉਹ ਲੈ ਲੈਣ। ਉਹਨਾਂ ਦੀ ਗੈਸ ਦੀ ਪ੍ਰੋਬਲਮ ਵੀ ਹਟ ਜੂਗੀ, ਉਹਨਾਂ ਦਾ ਕੋਲੈਸਟਰੋਲ ਦਾ ਜਿਹੜਾ ਹੈਗਾ ਉਹ ਵੀ ਹਟ ਜੂ। ਬਾਕੀ ਉਹ ਔਲੇ ਦਾ ਜੂਸ ਆਪ ਵੀ ਕੱਢ ਸਕਦੇ ਆ, ਜੇ ਬਣਿਆ ਬਣਾਇਆ ਲੈਣਾ ਚਾਹੁੰਦੇ ਆ ਨਹੀਂ ਆਪ ਕੱਢ ਸਕਦੇ ਤੇ ਆਪ ਵੀ ਮਤਲਬ ਬਣਿਆ ਬਣਾਇਆ ਲੈ ਲੈਣ। 1 ਚਮਚਾ ਔਲੇ ਦੇ ਜੂਸ ਦੇ ਵਿੱਚ ਕਾਲਾ ਨਮਕ ਪਾ ਕੇ ਉਹ ਲੈਣ,
ਤੇ ਔਲੇ ਦੀ ਚਟਣੀ ਵੀ ਮੈਂ ਤਾਂ ਬਣਾਈ ਹੈ ਤੇ ਫਰੈਸ਼ ਔਲੇ ਮੈਨੂੰ ਮਿਲ ਗਏ ਸੀਗੇ ਤੇ ਔਲੇ ਦੀ ਚਟਣੀ ਆਪ ਬਣਾ ਸਕਦੇ ਆ ਉਹ। ਉਹਦੇ ਚ ਸਾਰੇ ਮਸਾਲੇ ਪਾ ਕੇ ਤੇ ਆਹ ਜੀਰਾ ਮਤਲਬ ਧਨੀਆ ਸੁੱਕਾ ਤੇ ਲੌਂਗ ਥੋੜੀ ਦਾਲਚੀਨੀ ਤੇ ਇਹ ਪਾ ਕੇ ਤੇ ਉਹਦੇ ਵਿੱਚ ਮੁੜ ਕੇ ਔਲਿਆਂ ਨੂੰ ਦੇਸੀ ਘਿਓ ਦੇ ਵਿੱਚ ਉਹਨੂੰ ਔਲਿਆਂ ਨੂੰ ਜਿਹੜੇ ਚਾਹੇ ਫਰੋਜਨ ਲੈ ਲੈਣ ਨਹੀਂ ਤਾਜ਼ੇ ਮਿਲਦੇ ਤੇ ਫਰੋਜਨ ਔਲੇ ਉਹਨਾਂ ਦੀਆਂ ਕੱਢ ਕੇ ਤੇ ਉਹਨਾਂ ਨੂੰ ਰੋਸਟ ਕਰਕੇ ਤੇ ਉਹਦੇ ਵਿੱਚ ਤੇ ਜਦੋਂ ਕਾਫੀ ਹੋ ਗਏ ਰੋਸਟ ਥੋੜਾ 10-15 ਮਿੰਟ ਜੇ ਹੋ ਗਏ ਉਹਦੇ ਵਿੱਚ ਕਾਲਾ ਮੈਂ ਨਮਕ ਸੇਦਾ ਨਮਕ ਲਾਲ ਮਿਰਚ ਉਹ ਪਾ ਦੇਣ ਤੇ ਉਹ ਚਟਣੀ ਵੀ ਖਾ ਸਕਦੇ ਆ। ਉਹ ਵੀ ਬਹੁਤ ਵਧੀਆ ਹੈਗੀ ਆ। ਤੇ ਬਾਕੀ ਉਹ ਜਿਹੜੇ ਕਹਿੰਦੇ ਸੀਗੇ ਬਈ ਉਹਨੂੰ ਬੱਚੇ ਦੀ ਛਾਤੀ ਜਾਮ ਹੁੰਦੀ ਆ ਉਹ ਜਮੈਣ ਘਿਓ ਦੇ ਦੇਸੀ ਦੇ ਵਿੱਚ ਭੁੰਨ ਕੇ ਉਹ ਘਿਓ ਮਲ ਸਕਦੇ ਆ ਉਹਦੇ ਤੇ। ਠੀਕ ਹੈ। ਹਾਂਜੀ ਬਾਕੀ ਜਿਹਨਾਂ ਨੂੰ ਫਲੂ ਹੋ ਰਿਹਾ ਬਾਕੀ ਉਹ ਬਰਾਂਡੀ ਜੇ ਕੋਈ ਨਹੀਂ ਪੀਣਾ ਚਾਹੁੰਦਾ ਤਾਂ ਚਲੋ ਵੈਜੀਟੇਰੀਅਨ ਆ ਜਾਂ ਅੰਮ੍ਰਿਤ ਛਕਿਆ ਨਹੀਂ ਉਹ ਵੱਖਰੀ ਗੱਲ ਆ। ਜਿਹੜੇ ਮਤਲਬ ਪੀ ਸਕਦੇ ਆ ਬਰਾਂਡੀ 2 ਚਮਚੇ ਲੈ ਲੈਣ 2 ਚਮਚੇ ਨਿੰਬੂ ਦਾ ਰਸ ਲੈ ਲੈਣ 2 ਚਮਚੇ ਪਾਣੀ ਪਾ ਲੈਣ ਤੇ 1 ਚਮਚਾ ਵਿੱਚ ਸ਼ਹਿਦ ਪਾ ਲੈਣ ਤੇ 2 ਚਮਚੇ ਬਰਾਂਡੀ ਦੇ ਤੇ 2 ਚਮਚੇ ਪਾਣੀ ਤੇ ਇਹ ਪਾਣੀ ਜਾਨੀ ਗਰਮ ਜਿਹਾ ਹੋਵੇ ਕੋਸਾ ਜਿਹਾ ਠੰਡਾ ਨਾ ਹੋਵੇ ਉਹ ਮਿਕਸ ਕਰਕੇ ਸ਼ਰਬਤ ਜਿਹਾ ਬਣ ਜਾਂਦਾ ਉਹ ਪੀ ਲੈਣ। ਉਹਦੇ ਨਾਲ ਖਾਂਸੀ ਵੀ ਹਟ ਜਾਂਦੀ ਆ ਤੇ ਉਹਦੇ ਨਾਲ ਆ ਜਿਹੜਾ ਫਲੂ ਆ ਉਹ ਵੀ ਹਟ ਜਾਂਦਾ। ਮੈਂ ਪੀਂਦੀ ਨਹੀਂ ਸੀ ਪਾਸੇ ਮੈਂ ਪੀ ਲਿਆ ਮੇਰੀ ਤਾਂ ਖਾਂਸੀ ਠੀਕ ਹੋ ਗਈ। ਹਾਂਜੀ 70% ਦੂਜੇ ਦਿਨ ਮੈਂ ਠੀਕ ਹੋ ਗਈ। ਠੀਕ ਹਾਂਜੀ ਹਾਂਜੀ ਤੇ ਮੈਂ ਪੀਣਾ ਚਾਹੁੰਦੀ ਨਹੀਂ ਸੀ ਫਿਰ ਮੈਂ ਨਾ ਚਾਹੁੰਦੇ ਹੋਏ ਵੀ ਮੈਨੂੰ ਪੀਣੀ ਪਈ। ਚਲੋ ਆਰਾਮ ਆ ਗਿਆ ਐਕਸਪੈਰੀਮੈਂਟ ਹੋ ਗਿਆ। ਹਾਂਜੀ ਹਾਂਜੀ ਆਰਾਮ ਆ ਗਿਆ ਫਿਰ ਉਹ ਕੋਈ ਆਪਸ਼ਨ ਨਹੀਂ ਸੀਗੀ ਹਫ਼ਤਾ ਹੋ ਗਿਆ ਸੀ ਬਿਮਾਰ ਨੂੰ ਮੈਨੂੰ। ਹਾਂਜੀ ਤੇ ਬਾਕੀ ਨਾ ਜਿਨ੍ਹਾਂ ਨੇ ਦੂਜਾ ਆਹ ਹੈਗਾ ਵਾ ਮੈਨੂੰ ਹੁਣ ਯਾਦ ਭੁੱਲ ਗਿਆ ਕੀ ਪੁੱਛਿਆ ਸੀ ਕਿਸੇ ਨੇ। ਹਾਂ ਜਿਨ੍ਹਾਂ ਦੇ ਨਾ ਨਰਵ ਪੇਨ ਦਾ ਪਿਛਲੀ ਵਾਰੀ ਪੁੱਛਿਆ ਸੀਗਾ ਤੇ ਨਰਵ ਪੈਂਚ ਹੋਈ ਸੀ ਪਿਛਲੀ ਉਹਨਾਂ ਨੇ ਕੋਈ ਫੀਡਬੈਕ ਤਾਂ ਦਿੱਤੀ ਨਹੀਂ ਹੈਗੀ ਤੇ ਉਹ ਨਾ ਜਿਹੜੀ ਗਲੋ ਹੁੰਦੀ ਆ ਮੈਂ ਉਦੋਂ ਮੈਂ ਕੰਮ ਤੇ ਸੀ ਮੇਰੇ ਕੋਲੋਂ ਯਾਦ ਭੁੱਲ ਗਿਆ ਦੱਸਣ ਦਾ ਤੇ ਜਿਹੜੀ ਗਲੋ ਹੁੰਦੀ ਆ ਨਾ ਉਹਦਾ ਤਾਜ਼ਾ ਰਸ ਜੇ ਕਿਸੇ ਨੂੰ ਮਿਲਦਾ ਹੋਵੇ ਨਾ ਤਾਜ਼ਾ ਰਸ ਕੱਢ ਕੇ 2-2 ਡ੍ਰੌਪ ਉਹਦੇ ਨੱਕ 'ਚ ਪਾਉਣ ਤੇ ਉਹਦੇ ਨਾਲ ਜਿਹੜੀ ਇਹ ਤੁਹਾਡੀ ਕੋਈ ਨਰਵ ਪੈਂਚ ਹੁੰਦੀ ਆ ਉਹ ਠੀਕ ਹੋ ਜਾਂਦੀ। ਠੀਕ ਆ ਹਾਂਜੀ ਓਕੇ ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਲੇਖ ਜ਼ਰੂਰ ਲਿਆ ਕਰੋ ਤੇ ਜਦੋਂ ਫਿਰ ਜਿੱਦਾਂ ਨਹੀਂ ਕਿਹਾ ਵੀ ਕਿਸੇ ਨੇ ਫੀਡਬੈਕ ਨਹੀਂ ਦਿੱਤੀ ਵਰਤਦੇ ਸਾਰੇ ਹੀ ਆਰਾਮ ਆਉਂਦਾ ਪਰ ਸਾਨੂੰ ਆਦਤ ਘੱਟ ਆ ਉਹਦੀ ਫੀਡਬੈਕ ਦੇਣ ਦੀ। ਜੇ ਫੀਡਬੈਕ ਦਓਗੇ ਤਾਂ ਸ਼ਾਇਦ ਕਿਸੇ ਨੂੰ ਕੋਈ ਹੋਰ ਵੀ ਵਰਤ ਲਊਗਾ ਕਿਸੇ ਨੂੰ ਹੋਰ ਨੂੰ ਵੀ ਹੌਸਲਾ ਹੋਊਗਾ ਕਿ ਆਹ ਚੀਜ਼ਾਂ ਮੈਂ ਵਰਤ ਲੈਣਾ ਤੇ ਮੈਨੂੰ ਆਰਾਮ ਆ ਜਾਊਗਾ। ਤੇ ਜ਼ਰੂਰ ਫੀਡਬੈਕ ਜ਼ਰੂਰ ਦਿਆ ਕਰੋ ਇਹ ਤੁਹਾਡੇ ਅੱਗੇ ਰਿਕੁਐਸਟ ਆ। 4082725200 408-272 5200 ਸਟੂਡੀਓ ਦਾ ਫੋਨ ਨੰਬਰ ਆ। ਸੰਤੋਖ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ ਕਿੱਦਾਂ ਹਾਲ ਚਾਲ ਆ? ਠੀਕ ਹੈ ਜੀ। ਮੇਰੀ ਇੱਕ ਬੈਸਟ ਫਰੈਂਡ ਆ ਉਹਨੂੰ ਜਿੱਦਾਂ ਬਲੱਡ ਜਿੱਦਾਂ ਆਉਂਦਾ ਆ ਟੋਇਲਟ ਨਾਲ ਥੋੜਾ ਜਿੱਦਾਂ ਦੂਈ ਹੁੰਦੀ ਆ ਕੀ ਉਹਨੂੰ ਕਹਿੰਦੇ ਮੈਨੂੰ ਬਾਬਾ ਜੀ ਹਾਂਜੀ ਉਹ ਲੱਗਦੀ ਆ। ਉਹ ਕਹਿੰਦੀ ਵੀ ਹਟ ਵੀ ਜਾਂਦਾ ਫਿਰ ਵੀ ਆਉਂਦਾ। ਕਹਿੰਦੀ ਤੂੰ ਪੁੱਛਦੇ ਮੈਂ ਕਦੇ ਕਾਲ ਨਹੀਂ ਕੀਤੀ। ਮੈਂ ਕਿਹਾ ਮੈਂ ਤਾਂ ਸਾਰਾ ਹੀ ਕੁਛ ਕਰ ਲੈਣੀ ਇਕੱਲੀ ਆਪੇ। ਠੀਕ ਹੈ ਪੁੱਛ ਲਿਆ ਵੀ ਪੁੱਛਣੇ ਦਾ ਕੋਈ ਡਰ ਨਹੀਂ ਹੈਗਾ। ਹਾਂਜੀ ਹਾਂਜੀ ਕੋਈ ਨਹੀਂ ਆਪਾਂ ਜੇ ਡਾਕਟਰਾਂ ਦੀਆਂ ਦਵਾਈਆਂ ਨਾਲੋਂ ਆਰਾਮ ਆ ਜਾਵੇ ਕਿਸੇ ਦੇਸੀ ਨੁਸਖੇ ਨਾਲ। ਬਿਲਕੁਲ ਹਾਂਜੀ ਪੁੱਛ ਲੈਂਦੇ ਜੀ। ਹਾਂਜੀ ਠੀਕ ਹੈ ਇੱਦਾਂ ਰੇਡੀਓ ਰੱਖੋ ਭਾਈ। ਥੈਂਕ ਯੂ ਜੀ ਥੈਂਕ ਯੂ। ਧਰਮ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਵਧੀਆ ਚੱਲਦਾ। ਮੈਂ ਆਪ ਪੈਰਾਂ ਦੇ ਨੋਹਾਂ ਵਾਸਤੇ ਵਰਤਿਆ ਡੀਜ਼ਲ ਲਾਈਏ ਨਾ ਉੱਤੇ ਹਾਂਜੀ ਤੇ ਉਹ ਡੀਜ਼ਲ ਲਿਆ ਕੇ ਥੋੜਾ ਜਿਹਾ ਉਹ ਦਿੰਦੇ ਨੇ ਉਹ ਕੈਨ ਜਿਹਾ ਖਾਣਾ ਪੈਂਦਾ ਉਸ ਥੋੜਾ ਪਵਾ ਕੇ ਤੇ ਉਹ ਤੂੰ ਮੂੰਹ ਦੇ ਨਾਲ ਲਾ ਕੇ ਤੇ ਕੰਨਾਂ 'ਚ ਪਾਉਂਦੇ ਨੇ ਆਪੋ ਦੇ ਨਾਲ ਤੇ ਉਹ 2 ਵਾਰ ਦਿਹਾੜੀ ਚਲਾਵੇ ਤੇ ਥੋੜੇ ਦਿਨਾਂ ਠੀਕ ਹੋ ਜਾਊਗਾ ਕਾਲੇ ਲੱਤ ਜੀ ਉੱਤੋਂ। ਤੇ ਜੇ ਉਹ ਨਹੀਂ ਜੇ ਫੰਗ ਜਾ ਤੇ ਫੰਗ ਜਾਵੇ ਤੇ ਫਿਰ ਐਪਲ ਸਾਈਡਰ ਪਾਉਣਾ ਵੀ ਹੋ ਜਾਂਦਾ ਜਾਂ ਵਿਨੇਗਰ ਲਾਉਣਾ ਵੀ ਉਹ ਸਹੀ ਹੋ ਜਾਂਦੀ ਹੈ ਜੇ ਫੰਗ ਜਾਵੇ ਤੇ ਨਵਾਂ 'ਚ। ਅੱਛਾ ਜੀ ਤੇ ਹਾਂਜੀ ਇਹ ਮੈਂ ਆ ਵਰਤਿਆ ਤੇ ਬਾਕੀ ਇੰਨਾ ਹੀ ਆ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਡੀਜ਼ਲ ਵਰਤਿਆ ਵੈਸੇ ਕਈ ਵਾਰ ਦੱਸਿਆ ਆ ਇਹ ਪੈਰਾਂ ਦੇ ਲਈ। ਬਲਦੇਵ ਸਿੰਘ ਜੀ
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੇਰਾ ਜਿਵੇਂ ਤਾਲੂਆ ਆਪਣਾ ਗਲਾ ਸੁੱਕ ਜਾਂਦਾ, ਨਾਲ ਨੱਕ ਸੁੱਕ ਜਾਂਦਾ। ਹਾਂਜੀ। ਇਹਦਾ ਵੀ ਸੰਘ, ਜਿਵੇਂ ਕਹਿ ਦਈਏ ਸੰਘ ਸੁੱਕਦਾ। ਹਾਂਜੀ। ਤੇ ਨਾਲ ਨੱਕ ਸੁੱਕ ਜਾਂਦਾ। ਠੀਕ ਹੈ। ਕਿੰਨਾ ਪਾਣੀ ਪੀ ਜਾਵਾਂ, ਨਹੀਂ ਉਹ। ਠੀਕ ਹੈ। ਹਾਂਜੀ, ਇਹਦੇ ਕੋਈ ਹੈ ਤਾਂ। ਤੇ ਜਿਹੜੀ ਆ ਕਹਿੰਦੇ ਕਿ ਬਵਾਸੀਰ ਦੀ ਗੱਲ, ਇਹਦੀ ਇੰਡੀਆ ਤੋਂ ਅੱਜ ਕੱਲ੍ਹ ਦੀ ਗੋਲੀਆਂ, ਆਪਣਾ ਕੈਪਸੂਲ ਮਿਲਦੇ ਆ। ਠੀਕ ਹੈ। ਉਹ ਸੀਸੀ 3 ਹੀ ਹੁੰਦੇ ਆ, 3 ਹੀ ਖੁਰਾਕਾਂ ਹੁੰਦੀਆਂ ਇਹਦੀਆਂ। ਤੇ ਪਰ ਉਹ ਇੱਥੇ ਹੈਗੇ ਆ। ਹਾਂਜੀ, ਉਹਦੇ 3 ਕੁਛ ਨੀ ਗਾ, ਆਪਣਾ ਨੂਨ ਮਿਰਚ ਨਹੀਂ ਖਾਣੀ ਗੀ, ਦਹੀਂ ਦੁੱਧ ਦੇ ਨਾਲ ਰੋਟੀ ਖਾਣੀ 3 ਦਿਨ। ਤੇ 3 ਦਿਨ ਖਾ ਕੇ ਮੁੜ ਕੇ ਹਫ਼ਤਾ ਨਾ ਖਾਵੇ। ਠੀਕ ਹੈ। ਤੇ ਹਫ਼ਤੇ ਬਾਅਦ ਫਿਰ ਉਹ 3 ਖਾ ਲਵੇ। ਠੀਕ ਹੈ ਜੀ। ਚਾਹੇ ਕੋਈ ਵੀ ਹੋਵੇ, ਠੀਕ ਹੈ, ਚਾਹੇ ਮੌਕਾ ਹੋਵੇ, ਚਾਹੇ ਖੂਨ ਵਾਲੀ ਹੋਵੇ, ਉਹ ਠੀਕ ਹੋ ਜੂ। ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਤੇ ਜ਼ਰੂਰ ਦੱਸ ਦਿਆ ਕਰੋ ਜੀ, ਜੇ ਕਿਸੇ ਨੂੰ ਕੁਛ ਵੀ ਪਤਾ ਹੁੰਦਾ ਹੈ ਤੇ ਸ਼ੇਅਰ ਕਰ ਲਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਹੋ। ਸਨੀ। ਹਾਂਜੀ ਭੈਣੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣੀ, ਮੈਂ ਤਾਂ ਪੁੱਛਿਆ 2-3 ਮਹੀਨੇ ਹੋ ਗਿਆ ਆਪਣੇ ਮੇਰਾ ਨਸੀਰ ਬੜੀ ਫੁੱਟਦੀ ਸੀ। ਮੈਨੂੰ ਦੱਸਿਆ ਕਤੀਰਾ ਗੂੰਦ ਤੇ ਖੋਪਾ ਖਾਇਓ, ਆਪਣੀਆਂ ਗਿਰੀ ਜਿਹੜੀਆਂ ਮੇਰੀ, ਮੈਂ ਬੋਰੀਆਂ ਦੇ ਬੋਰੀਆਂ ਖਾ ਕੇ ਮੈਨੂੰ ਫਰਕ ਨਹੀਂ ਪਿਆ ਪਰ ਇਹਦੇ ਨਾਲ। ਨਕਸੀਰ ਫੁੱਟਦੀ ਆ। ਹਾਂਜੀ, ਆਹੋ, ਮੈਂ ਦੱਸਿਆ, ਤੁਸੀਂ ਉਦੋਂ ਦੱਸਿਆ ਕਿਸੇ ਸੋਤੇ ਨੇ ਵੀ ਕਤੀਰਾ ਗੂੰਦ ਤੇ ਆ ਜਿਹੜੀ ਗਿਰੀ ਮਿਲ ਜਾਂਦੀ ਆ, ਜਿਹੜਾ ਖੋਪਾ ਦੂਜੀ ਗਿਰੀ ਜਿਹੜੀ ਹੁੰਦੀ ਇੱਕ, ਉਹ ਆਂਦੇ, ਉਹ ਮੈਂ ਖਾਧੀਆਂ। ਅੱਛਾ ਜੀ, ਠੀਕ ਹੈ। ਹਾਂਜੀ, ਮੈਨੂੰ ਰਮਾਨ ਨਹੀਂ ਆਇਆ, ਬਿਲਕੁਲ ਨਹੀਂ ਰਮਾਨ ਨਹੀਂ ਆਇਆ। ਚਲੋ, ਹੋਰ ਵੀ ਬੜੇ ਇਲਾਜ ਆ। ਹਾਂਜੀ, ਠੀਕ ਹੈ, ਪਤਾ ਹੈ, ਜ਼ਰੂਰ ਥੈਂਕ ਯੂ। ਤੇ ਸਰੋਤਿਓ, ਆਪਣੇ ਦੱਸ ਦਿਆ ਕਰੋ ਜੇ ਕਿਸੇ ਨੂੰ ਹੋਰ ਨੂੰ ਵੀ ਕੋਈ ਵੱਖਰੇ ਇਲਾਜ ਦਾ ਪਤਾ ਹੁੰਦਾ ਤਾਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਵੈਸੇ ਕਈ ਵਾਰੀ ਸ਼ਰਤੀਏ ਹੁੰਦੇ ਆ, ਕਈ ਵਾਰੀ ਕੋਈ ਨਾ ਕੋਈ ਕਹਿ ਦਿੰਦਾ ਵੀ ਹਾਂ ਮੈਂ ਲਿਆ ਸੀ ਪਹਿਲੀ ਵਾਰੀ ਤੇ ਮੁੜ ਕੇ ਮੇਰੀ ਨਕਸੀਰ ਨਹੀਂ ਫੁੱਟੀ। ਇਹ ਹੁੰਦੇ ਆ, ਇਲਾਜ ਹੁੰਦੇ ਆ। ਬਾਕੀ ਬੋਡੀ ਆਪੋ ਆਪਣੀ ਹੁੰਦੀ ਆ। ਕਈ ਵਾਰੀ ਆਪਾਂ ਕੋਈ ਚੀਜ਼ ਆ ਉਹਦਾ ਦੂਜੀ ਦਾ ਪਰਹੇਜ਼ ਕਰਨਾ ਹੁੰਦਾ, ਪਰਹੇਜ਼ ਵੀ ਨਹੀਂ ਕਰਦੇ ਹੈਗੇ। ਨਕਸੀਰ ਕਿਉਂ ਫੁੱਟਦੀ ਆ ਆਪਾਂ ਨੂੰ ਪਤਾ, ਬੜਾ ਬਹੁਤੇ ਲੋਕਾਂ ਦਾ ਤਾਂ ਇਹ ਹੈ ਕਿ ਗਰਮੀ ਤੋਂ ਫੁੱਟਦੀ। ਸੋ ਪੱਕਾ ਤਾਂ ਪਤਾ ਨਹੀਂ ਗਾ, ਪਰ ਜੇ ਕਿਸੇ ਨੂੰ ਪਤਾ ਆ ਕਿ ਇਸ ਦਾ ਇਲਾਜ ਕੀ ਆ, ਇਲਾਜ ਵੈਸੇ ਦੱਸਦੇ ਆ। ਕਈ ਵਾਰੀ ਤਾਂ ਉਹ ਕਹਿ ਦਿੰਦੇ ਸ਼ਰਤੀਏ ਹੀ ਆ, ਇਹਦੇ ਨਾਲ ਆਰਾਮ ਆਇਆ। ਸੋ ਉਹ ਤੁਸੀਂ ਜ਼ਰੂਰ ਸ਼ੇਅਰ ਕਰਨਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਨੀ ਹੈ। ਜਿਹੜੇ ਹੋਲਡ 'ਤੇ ਆ ਪਲੀਜ਼ ਹੋਲਡ 'ਤੇ ਬਣੇ ਰਹਿਣਾ। ਆਪਾਂ ਇੱਕ ਬ੍ਰੇਕ ਲੈਣੀ ਆ। ਬ੍ਰੇਕ ਲੈ ਕੇ ਆਪਾਂ ਵਾਪਸ ਆਉਂਦੇ ਹਾਂ। ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੀ ਵੈਸੇ ਨਾਲ ਸਿਹਤ ਸੰਭਾਲ ਪ੍ਰੋਗਰਾਮ ਅਖੀਰਲੇ ਪੜਾਅ ਵਿੱਚ ਆਪਾਂ ਪਹੁੰਚ ਚੁੱਕੇ ਹਾਂ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਹੁੰਦੀਆਂ ਜਾਂ ਤੁਸੀਂ ਕਿਸੇ ਦਾ ਜਵਾਬ ਦਿੰਦੇ ਆ। ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਅਤੇ ਤੁਹਾਡੀਆਂ ਕਾਲਸ ਲੈਂਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ। ਜਿਹੜੀ ਇਹ ਗੱਲ ਹੈਗੀ ਆ ਆਯੁਰਵੈਦਿਕ ਦੀ ਗੱਲ ਕਰਦੇ ਹੈਗੇ ਆ, ਜਿਹੜੀਆਂ ਘਰੇਲੂ ਚੀਜ਼ਾਂ ਪਈਆਂ ਹੁੰਦੀਆਂ ਘਰਾਂ ਦੇ ਵਿੱਚ, ਉਸ ਦੀ ਗੱਲ ਕਰਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਜੀ ਹਰਜਿੰਦਰ। ਹਾਂਜੀ ਭੈਣ ਜੀ, ਮੈਂ ਦੋ ਭਾਜੀ ਨੂੰ ਦੱਸਣਾ ਸੀ। ਉਹਨਾਂ ਨੂੰ ਕਿਹਾ ਜੇ ਉਹਨਾਂ ਦੀ ਨਕਸੀਰ ਫੁੱਟਦੀ ਆ ਨਾ, ਉਹਨਾਂ ਨੂੰ ਕਿਹਾ ਸਰੋਂ ਦਾ ਤੇਲ ਨਾ 2-3 ਵਾਰੀ ਆਪਣੇ ਨੱਕ 'ਚ ਪਾ ਲਿਆ ਕਰਨ। 2-3 ਦਿਨਾਂ 'ਚ ਐਨ ਆਜੂ, ਮੁੜ ਕੇ ਤੁਹਾਡਾ ਕੁਛ ਨਹੀਂ, ਉਹਦਾ ਖੂਨ ਨਹੀਂ ਆਉਂਦਾ। ਠੀਕ ਹੈ, ਪੱਕਾ ਇਲਾਜ ਆ ਸਾਡਾ, ਅਜਮਾਇਆ ਹੋਇਆ। ਮੇਰੇ ਘਰ ਵਾਲੇ ਦੇ ਨੈਪਕਿਨ ਹੀ ਭਰੀ ਜਾਂਦੇ ਸੀ, ਸਭ ਕੁਛ ਠੀਕ ਹੋ ਗਿਆ। ਥੈਂਕ ਯੂ ਜੀ। ਤੇ ਨੰਬਰ 2, ਜਿਹੜੇ ਭਾਜੀ ਕਹਿੰਦੇ ਮੈਨੂੰ ਪਸੀਨਾ ਆਉਂਦਾ ਨਾ, ਉਹਨਾਂ ਦੀ ਕੋਲੈਸਟਰੋਲ ਹਾਈ ਆ, ਉਹਨਾਂ ਨੂੰ ਕਿਹਾ ਡਾਲਰ ਸਟੋਰ 'ਚ ਜਾਣ, ਉੱਥੇ ਗਾਰਲਿਕ ਪਿਲ ਮਿਲ ਜਾਂਦੀ ਹੈ ਭਾਜੀ। ਉਹਨਾਂ ਨੂੰ ਕਿਹਾ ਇੱਕ ਗੋਲੀ ਸਵੇਰੇ, ਇੱਕ ਰਾਤ ਨੂੰ ਖਾਣ। ਮੇਰੀ 250 ਤੋਂ ਵੀ ਜ਼ਿਆਦਾ ਸੀ, ਹੁਣ ਮੇਰੀ ਬਿਲਕੁਲ ਨਾਰਮਲ ਹੋ ਗਈ। ਮੈਂ ਰੋਜ਼ ਸਿਰਫ ਇੱਕ ਗੋਲੀ ਖਾਂਦੀ ਹਾਂ। ਠੀਕ ਹੈ ਜੀ। ਡਾਲਰ ਸਟੋਰ 'ਚੋਂ ਗਾਰਲਿਕ ਪਿਲ 60 ਗੋਲੀਆਂ ਹੁੰਦੀਆਂ, ਬਹੁਤ ਵਧੀਆ, ਉਹ ਬਹੁਤ ਅਸਰ ਕਰਨਗੀਆਂ। ਤੇ ਨੰਬਰ 2, ਕਿਸੇ ਦੇ ਖਾਜ ਹੋਵੇ, ਖੁਜਲੀ ਹੋਵੇ, ਕੁਛ ਵੀ ਹੋਵੇ, ਸਵੇਰੇ ਉੱਠ ਕੇ ਨਾ ਆਪਣਾ ਥੁੱਕ ਲਾ ਲਿਆ ਕਰਨ, ਐਨ ਠੀਕ ਹੋ ਜਾਂਦਾ ਸਾਰਾ ਕੁਛ। ਥੈਂਕ ਯੂ ਜੀ। ਇਹ ਵਧੀਆ, ਮੇਰੇ ਤਿੰਨੇ ਅਜਮਾਏ ਹੋਏ ਨੁਸਖੇ ਆ। ਮੈਂ ਹੁਣ ਸੁਣਦੀ ਸੀ ਭਾਜੀ ਨੂੰ, ਮੈਂ ਕਿਹਾ ਚਲੋ ਤਾਂ ਬੁਰਾ ਹਾਲ ਆ ਵਿਚਾਰੇ ਦਾ। ਤੇ ਉਹਨੂੰ ਕਿਹਾ ਸਰੋਂ ਦਾ ਤੇਲ 2-3 ਵਾਰੀ ਨੱਕ 'ਚ ਪਾ ਕੇ ਨਾ ਝਲਕਾ ਮਾਰ ਲਿਆ ਕਰਨ, ਤੇ ਬਿਲਕੁਲ ਠੀਕ ਹੋ ਜਾਣਗੇ। ਨੰਬਰ 9, ਫਿਰ ਉਹਨਾਂ ਨੂੰ ਕੋਈ ਰਿਪੋਰਟ ਦੇਣ, ਮੇਰਾ ਮਨ ਖੁਸ਼ ਹੋਊਗਾ ਵੀ ਚਲੋ। ਧੰਨਵਾਦ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਫੀਡਬੈਕ ਆਪਾਂ ਜ਼ਰੂਰ ਪੁੱਛਦੇ ਹਾਂ ਜੀ, ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਆ ਭੈਣ ਜੀ, ਠੀਕ ਦੱਸ ਗਏ ਨੇ। ਉਹ ਕਰਨ ਤੇ ਉਹ ਦਾਲਚੀਨੀ ਵੀ ਲੈਣੀ ਸ਼ੁਰੂ ਕਰਨ, ਕੋਲੈਸਟਰੋਲ ਵਾਲੇ ਜੀ। ਔਰ ਆਪਾਂ ਪਹਿਲਾਂ ਵੀ ਦੱਸੀਆਂ ਸੀ 3 ਚੀਜ਼ਾਂ, ਜਿਹਦੇ ਵਿੱਚ ਸੀਗੇ ਮੇਥੇ ਸੀ, ਔਰ ਅਜਵੈਂਟ ਸੀਗੀ, ਔਰ ਕਾਲੀ ਜੀਰੀ। ਯਾਨੀ ਅਗਰ ਮੇਥੇ ਤੁਸੀਂ 50 ਗ੍ਰਾਮ ਲੈ ਰਹੇ ਹੋ ਤਾਂ ਅਜਵੈਣ ਵੀ 50 ਗ੍ਰਾਮ ਲੈਣਾ, ਕਾਲੀ ਜੀਰੀ 25 ਗ੍ਰਾਮ ਲੈਣੀ ਆ। ਅਲੱਗ-ਅਲੱਗ ਭੁੰਨ ਕੇ ਪੀਸਣੀਆਂ ਨੇ। ਜਿਨ੍ਹਾਂ ਦਾ ਕੋਲੈਸਟਰੋਲ ਹਾਈ ਆ, ਜਿਨ੍ਹਾਂ ਨੂੰ ਸ਼ੂਗਰ ਆ, ਜਿਨ੍ਹਾਂ ਦੇ ਪੇਟ ਦੇ ਵਿੱਚ ਗੈਸ ਬਣਦੀ ਆ, ਕੁਛ ਵੀ ਹੁੰਦਾ,
ਸਵੇਰੇ ਉੱਠ ਕੇ ਖਾਲੀ ਪੇਟ ਇੱਕ ਚੁਟਕੀ ਲੈ ਲੈਣ। ਜਿਨ੍ਹਾਂ ਨੂੰ ਗਰਮੀ ਬਹੁਤ ਰਹਿੰਦੀ ਹੈ, ਹੁਣ ਅੱਜ ਕੱਲ ਉਹ ਚੌਥਾ ਹਿੱਸਾ ਤੋਂ ਸ਼ੁਰੂ ਕਰ ਸਕਦੇ ਨੇ ਚਮਚੇ ਦਾ। ਇਹਦੇ ਨਾਲ ਵੀ ਕੋਲੇਸਟ੍ਰੋਲ ਬਿਲਕੁਲ ਖਤਮ ਹੋ ਜਾਂਦਾ ਆ। ਪਹਿਲਾਂ ਮੈਂ ਬੱਚੇ ਦੀ ਗੱਲ ਨਾ ਭੁੱਲ ਜਾਵਾਂ, ਬੱਚੇ ਨੂੰ ਜਦੋਂ ਛਾਤੀ ਜੰਮ ਗਈ, ਸਭ ਕੁਛ ਹੋ ਗਿਆ, ਦੇਸੀ ਘਿਓ ਦੇ ਵਿੱਚ ਹਿੰਗ ਨੂੰ ਭੁੰਨ ਕੇ ਉਹ ਤੇਲ ਛਾਤੀ ਤੇ ਮਲ ਸਕਦੇ ਨੇ। ਜੇ ਵਿਕਸ ਨਹੀਂ ਹੈਗੀ, ਜੇ ਵਿਕਸ ਹੈਗੀ ਹੈ ਤਾਂ ਬਹੁਤ ਅੱਛਾ ਹੈ। ਔਰ ਵਿਕਸ ਕਰਕੇ ਰੂਹ ਰੱਖ ਦੇਣ। ਔਰ ਪੀਣ ਲਈ ਉਹਨਾਂ ਨੂੰ ਚਾਕਲੇਟ ਮਿਲਕ ਦੇਣ, ਗਰਮ ਕਰਕੇ ਕੋਸਾ ਕੋਸਾ ਪੀਵੇ। ਉਹਦੇ ਨਾਲ ਛਾਤੀ ਜੰਮੀ ਹੋਈ ਬਲਗਮ ਜਿਹੜੀ ਹੈਗੀ ਹੈ ਨਿਕਲ ਜਾਏਗੀ। ਤੇ ਜੇ ਉਹ ਸ਼ਹਿਦ ਜਿੱਦਾਂ ਆਪਾਂ ਦੇਈਦਾ ਹੁੰਦਾ ਜੀ ਅਦਰਕ ਪਾ ਕੇ, ਜੇ ਬੱਚਾ ਉਹ ਵੀ ਲੈ ਲੈਂਦਾ ਠੀਕ ਹੈ। ਨਹੀਂ ਤਾਂ ਆਪਾਂ ਅਜਵਾਇਣ ਭੁੰਨ ਕੇ ਵੀ ਸ਼ਹਿਦ ਚੁਰਾ ਕੇ ਬੱਚੇ ਨੂੰ ਦੇ ਸਕਦੇ ਹਾਂ, ਜੇ ਬੱਚਾ ਅਜਵਾਇਣ ਪਸੰਦ ਕਰਦਾ। ਨਹੀਂ ਤਾਂ ਤੁਸੀਂ ਲੌਂਗ 4-5 ਭੁੰਨ ਕੇ ਉਹ ਵੀ ਸ਼ਹਿਦ ਚ ਰਲਾ ਕੇ ਦੇ ਦਿੰਦੇ। ਤਿੰਨੇ ਚਾਰੇ ਚੀਜ਼ਾਂ ਰਲਾ ਕੇ ਉਹਨੂੰ ਚਟਾ ਸਕਦੇ ਨੇ। ਉਹਦੇ ਨਾਲ ਵੀ ਛਾਤੀ ਜਿਹੜੀ ਹੈ ਜੰਮੀ ਖੁੱਲ ਜਾਏਗੀ। ਤੇ ਇੱਕ ਵੀਰ ਜੀ ਬੋਲ ਕੇ ਗਏ ਨੇ ਕਿ ਉਹਨਾਂ ਦਾ ਗਲਾ ਹੀ ਸੁੱਕ ਜਾਂਦਾ ਬਹੁਤ ਜ਼ਿਆਦਾ, ਹਨਾ, ਤੇ ਉਹ ਵੀ ਸੁੱਕ ਜਾਂਦਾ ਹੈ, ਸਭ ਕੁਛ ਇਸ ਤਰ੍ਹਾਂ ਹੋ ਜਾਂਦਾ। ਦਰਅਸਲ ਹੈਗਾ ਇਹ ਬਲਵਿੰਦਰ ਕੌਰ ਜੀ, ਜਦੋਂ ਅਸੀਂ ਬਹੁਤ ਜ਼ਿਆਦਾ ਕਹਿਣ ਤੇ ਡਾਕਟਰਾਂ ਦੇ ਬਿਲਕੁਲ ਤੇਲ ਘਿਓ ਖਾਣਾ ਛੱਡ ਦਿੰਦੇ ਹਾਂ ਨਾ, ਤੇ ਅੰਦਰ ਸਰੀਰ ਡਰਾਈ ਹੋ ਜਾਂਦਾ। ਔਰ ਗੋਲੀਆਂ ਇੰਨੀਆਂ ਖਾਣ ਨੂੰ ਦਿੰਦੇ ਨੇ ਬਿਮਾਰੀਆਂ ਦੀਆਂ, ਤੇ ਅੰਦਰ ਖੁਸ਼ਕੀ ਪੈ ਜਾਂਦੀ ਹੈ। ਇੱਕ ਤਾਂ ਇਹ ਨੱਕ ਦੇ ਵਿੱਚ ਦੇਸੀ ਘਿਓ ਦੇ ਡ੍ਰੌਪ ਪਾ ਸਕਦੇ ਨੇ। ਔਰ ਨਹੀਂ ਤਾਂ ਇਸ਼ਨਾਨ ਕਰਕੇ ਜਦੋਂ ਵੀ ਕਰਦੇ ਨੇ ਉਦੋਂ ਉਹ ਤੇਲ ਨੱਕ ਦੇ ਅੰਦਰ ਲਗਾਉਣ। ਸਰੋਂ ਦਾ ਤੇਲ ਲਾ ਸਕਦੇ ਨੇ, ਔਰ ਸੌਣ ਤੋਂ ਪਹਿਲਾਂ ਸਰੋਂ ਦਾ ਤੇਲ ਨੱਕ 'ਚ ਲਾ ਸਕਦੇ ਨੇ। ਔਰ ਫਟਕੜੀ ਦੇ ਇਹ ਗਰਾਰੇ ਕਰਨ ਸੌਣ ਤੋਂ ਪਹਿਲਾਂ, ਜਦੋਂ ਹੈਗਾ ਕਿ ਮੈਂ ਹੁਣ ਬੈੱਡ 'ਤੇ ਸੌਣ ਲਈ ਚੱਲਾਂ, ਤੇ ਜਾਂ ਫਟਕੜੀ ਭੁੰਨ ਕੇ ਉਹਦਾ ਪਾਊਡਰ ਬਣਾ ਲੈਣ। ਸੌਣ ਤੋਂ ਪਹਿਲਾਂ ਦੰਦਾਂ ਦੇ ਆਲੇ ਦੁਆਲੇ ਮਸੂੜੀਆਂ ਮਸਾਲਿਆਂ 'ਚ ਸਾਰੇ ਲਗਾਉਣੇ ਕਰਨ। ਉਸ ਤੋਂ ਬਾਅਦ ਹਲਕੀ ਜਿਹੀ ਚੂਲੀ ਕਰ ਲੈਣ। ਔਰ ਇਹਦੇ ਨਾਲ ਵੀ ਪੱਕਾ ਹੈ ਜੀ, ਅਸੀਂ ਕੀਤਾ ਹੋਇਆ। ਜਦੋਂ ਸਾਨੂੰ ਇੱਦਾਂ ਹੋਵੇ ਨਾ ਤੇ ਆਪਾਂ ਇਸ ਤਰ੍ਹਾਂ ਹੀ ਕਰੀਦਾ। ਤਾਂ ਇੱਕ ਤਾਂ ਮਸੂੜੇ ਟਾਈਟ ਹੋਏ ਹੁੰਦੇ ਨੇ, ਸਵੇਰ ਤੱਕ ਦੰਦਾਂ ਨੂੰ ਠੀਕ ਹੋ ਜਾਂਦਾ। ਔਰ ਜਿਹੜਾ ਫਟਕੜੀ ਤੁਸੀਂ ਲਗਾਈ ਹੈ, ਜੇ ਤੁਸੀਂ ਉਹਦੀ ਚੂੜੀ ਅੰਦਰ ਵੀ ਹਲਕਾ ਜਿਹਾ ਲੈ ਵੀ ਜਾਓਗੇ, ਉਹਦਾ ਕੋਈ ਨੁਕਸਾਨ ਨਹੀਂ ਹੈ, ਉਹਦਾ ਫਾਇਦਾ ਹੀ ਹੈ। ਔਰ ਉਹਦੇ ਨਾਲ ਜਿਹੜਾ ਤੁਹਾਡਾ ਗਲਾ ਸੁੱਕ ਕੇ ਐਂਡ ਡਰਾਈ ਹੋ ਜਾਂਦਾ, ਠੀਕ ਹੋ ਜਾਏਗਾ। ਤੀਸਰੀ ਗੱਲ ਇਹ ਹੈਗੀ ਹੈ ਕਿ ਵਾਈਟ ਗ੍ਰੈਸਲਿਨ ਘਰ ਜੇ ਸਾਰੇ ਰੱਖਣ, ਤੇ ਵਾਈਟ ਗ੍ਰੈਸਲਿਨ ਕਦੀ ਕਦੀ ਹਫਤੇ ਵਿੱਚ ਇੱਕ ਵਾਰੀ ਲੰਬੇ ਸਾਰੇ ਤੁੰਬੇ ਨੂੰ ਲਗਾ ਕੇ ਆਪਣੀ ਜੀਭ ਤੋਂ ਲੈ ਕੇ ਆਲੇ ਦੁਆਲੇ ਸਾਰੇ ਦੰਦਾਂ ਤੇ ਵੀ ਲਗਾਓ, ਔਰ ਗਲ ਤੱਕ ਲਗਾ ਲਓ। ਉਹਦੇ ਨਾਲ ਵੀ ਤੁਹਾਡੀਆਂ 50% ਬਿਮਾਰੀਆਂ ਗਲੇ ਦੀਆਂ, ਨੱਕ ਦੀਆਂ ਸਾਰੀਆਂ ਠੀਕ ਹੋ ਜਾਂਦੀਆਂ ਨੇ। ਬਲਵਿੰਦਰ ਜੀ ਬਹੁਤ ਧੰਨਵਾਦ ਹੈ। ਬਾਵਾਸੀਰ ਦਾ ਵੀ ਸੀਗਾ, ਬਾਵਾਸੀਰ ਦੇ ਲਈ ਉਹ ਕਹਿ ਕੇ ਗਏ ਨੇ ਕਿ ਸਾਨੂੰ ਆਰਾਮ ਹੀ ਨਹੀਂ ਆਇਆ। ਉਹ ਬਾਵਾਸੀਰ ਦੇ ਲਈ ਆਪਣਾ ਭਾਜੀ ਨੇ ਦੱਸਿਆ ਸੀਗਾ ਵੀ ਉਹ ਗ੍ਰੈਸਲਿਨ ਨਹੀਂ ਹੈਗੀ, ਉਹ ਵੈਸਲੀਨ ਦੇ ਵਿੱਚ ਹਲਦੀ ਮਿਲਾ ਕੇ ਵੀ ਲਾ ਸਕਦੇ ਨੇ। ਨਹੀਂ ਤਾਂ ਸਰੋਂ ਦੇ ਤੇਲ ਦੇ ਵਿੱਚ ਹਲਦੀ ਨੂੰ ਚੰਗੀ ਤਰ੍ਹਾਂ ਗਰਮ ਕਰੋ, ਔਰ ਕੋਸਾ ਕੋਸਾ ਹੀ ਉਹਨੂੰ ਬਾਥਰੂਮ 'ਚ ਲੈ ਆਓ। ਔਰ ਵੱਡੇ ਸਾਰੇ ਤੂੰਬੇ ਦੇ ਉੱਤੇ ਇਹ ਤੇਲ ਨੂੰ, ਹਲਦੀ ਵਾਲੇ ਤੇਲ ਨੂੰ ਭਿਓ ਕੇ ਆਪਣਾ ਲੈਟਰਨ ਵਾਲੀ ਥਾਂ ਤੇ ਰੱਖ ਲੈਣ। ਉਸ ਤੋਂ ਬਾਅਦ ਡਾਈਪਰ ਪਾਉਣ ਜਾਂ ਜੋ ਵੀ ਯੂਜ਼ ਕਰਨਾ ਯੂਜ਼ ਕਰਨ ਕੇ, ਬਾਕੀ ਹਲਦੀ ਜਿਹੜੀ ਅੰਡਰਵੇਅਰ ਵਗੈਰਾ ਨੂੰ ਨਾ ਲੱਗੇ। ਔਰ ਜੇ ਇਹ 6 ਘੰਟੇ ਵੀ ਉਹਨਾਂ ਦੇ ਲੱਗੀ ਰਹਿ ਜਾਂਦੀ ਹੈ, ਹਰ ਰੋਜ਼ ਲਗਾਤਾਰ ਕਰਨ, ਇਹਨਾਂ ਨੂੰ ਤੀਸਰੇ ਦਿਨ ਹੀ ਰਿਜ਼ਲਟ ਆ ਜਾਣਾ ਕਿ ਠੀਕ ਹੋ ਜਾਣਾ। ਪਰ ਇਹ ਫੇਰ ਜਦੋਂ ਇਹਨੂੰ ਲੱਗਦਾ ਮੌਕੇ ਵਾਲੀ ਹੈਗੀ ਹੈ, ਮੌਕੇ ਫੁੱਟਦੇ ਨੇ ਨਾ ਜਦੋਂ, ਉਦੋਂ ਬਲੱਡ ਆਉਂਦਾ ਹੈ। ਔਰ ਇਹ ਏਦਾਂ ਨਹੀਂ ਹੁੰਦਾ ਕਿ ਹਰ ਰੋਜ਼ ਹੀ ਬਲੱਡ ਆ ਜਾਏ, ਕਿਤੇ 2 ਹੀ ਮਹੀਨੇ, ਹਫ਼ਤੇ 15 ਦਿਨ ਹੀ ਆਉਂਦਾ ਆ। ਤੇ ਇਹ ਲਾਉਣ ਦੇ ਨਾਲ ਇਹਨਾਂ ਨੂੰ ਬੜਾ ਆਰਾਮ ਮਿਲੇਗਾ, ਠੀਕ ਹੋ ਜਾਣਗੇ ਹੌਲੀ ਹੌਲੀ ਜੇ ਕਰਨਗੇ। ਦੂਸਰਾ ਖਾਣ ਲਈ ਦੱਸਿਆ ਸੀਗਾ ਬਲਵਿੰਦਰ ਜੀ ਅਸੀਂ ਬਾਵਾਸੀਰ ਵਾਲਿਆਂ ਨੂੰ, ਬਈ ਉਹ ਕਈਆਂ ਨੇ ਤਾਂ ਹੋਰ ਪਾਸੇ ਵੀ ਯੂਜ਼ ਕੀਤੇ, ਉਹਨਾਂ ਦੀ ਤੁਹਾਨੂੰ ਬੈਕਫੀਟ ਵੀ ਆ ਗਈ ਸੀ, ਵੀ ਉਹਨਾਂ ਨੂੰ ਅਸਰ ਹੋਇਆ। ਨਾਰੀਅਲ ਦਾ ਜਿਹੜੇ ਬਾਹਰਲਾ ਛਿਲਕਾ ਹੁੰਦਾ ਆ, ਉਹਨੂੰ ਭੁੱਲ ਕੇ ਉਹਦੀ ਭਸਮ ਬਣਾਉਣੀ ਆ, ਉਹਨੂੰ ਬਿਲਕੁਲ ਬਰੀਕ ਕਰਨਾ ਆ। ਉਹਦਾ ਜਿਹੜਾ ਹੈਗਾ ਅੱਧਾ ਚਮਚਾ ਖਾਣਾ ਸ਼ੁਰੂ ਕਰ ਦੇਣਗੇ, ਕੋਸੇ ਪਾਣੀ ਦੇ ਨਾਲ ਲੈਣ। ਉਹਦੇ ਨਾਲ ਵੀ ਬਾਵਾਸੀਰ ਨੂੰ ਵੀ ਫਰਕ ਪੈਂਦਾ ਹੈ। ਜੇ ਅੰਦਰ ਵੀ ਕੋਈ ਜ਼ਖਮ ਹੈਗੇ ਨਹੀਂ ਕਿਸੇ ਨੇ ਕੁਛ ਵੀ ਕਰਨਾ ਤਾਂ ਹਲਦੀ ਵਾਲਾ ਦੁੱਧ ਲੈਣ, ਉਹਦੇ ਨਾਲ ਵੀ ਆ ਜਿਹੜਾ ਕਹਿੰਦੇ ਗਲਾ ਸੁੱਕਦਾ, ਜੇ ਇਹ ਵੀ ਹਲਦੀ ਵਾਲਾ ਦੁੱਧ ਸੌਣ ਤੋਂ ਘੰਟਾ ਪਹਿਲਾਂ ਪੀਣ, ਉਹਦਾ ਵੀ ਬੜਾ ਫਾਇਦਾ ਹੁੰਦਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਸਰਬਜੀਤ ਸਿੰਘ। ਹਾਂਜੀ ਭੈਣੀ, ਇੱਕ ਬਾਵਾਸੀਰ ਤੋਂ ਦੱਸਦੇ ਸੀਗੇ, ਕੈਪਸੂਲਾਂ ਦੀ ਗੱਲ ਕਰਦੇ ਤੁਸੀਂ, ਕਿ ਵੀ ਇੱਥੋਂ ਵੀ ਮਿਲ ਜਾਂਦੇ, ਉਹਨਾਂ ਬਾਰੇ ਦੱਸ ਦੋਗੇ ਵੀ ਕਿੱਥੋਂ ਮਿਲਦੇ ਜੀ ਕੈਪਸੂਲ? ਹਾਂਜੀ, ਜਿਹੜੇ ਭਾਜੀ ਨੂੰ ਗੱਲ ਕਰਦੇ ਬਾਵਾਸੀਰ ਤੋਂ। ਹਾਂਜੀ, ਕੋਈ ਨਹੀਂ, ਆਪਾਂ ਹੋਰ ਵੀ ਪੁੱਛ ਲੈਂਦੇ, ਕਿਸੇ ਨੂੰ ਯਾਦ ਹੋਇਆ ਤਾਂ ਜ਼ਰੂਰ ਦੱਸ ਦਿਓ, ਕਿ ਸੁਣਦੇ ਰਹੋ। ਵੈਸੇ ਬਾਵਾਸੀਰ ਦਾ ਕਿੰਨਾ ਇਲਾਜ ਦੱਸ ਕੇ ਗਏ ਆ, ਕੈਪਸੂਲ ਦੀ ਕਿਹਨੇ ਗੱਲ ਕੀਤੀ ਹੈ ਜ਼ਰੂਰ ਦੱਸਿਓ ਜੀ। ਕੁਲਵਿੰਦਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਬੂਸਟਰ ਸ਼ਾਟ ਲਵਾਇਆ ਸੀ 2 ਮਹੀਨੇ ਪਹਿਲਾਂ। ਹਾਂਜੀ। ਤਾਂ ਹੁਣ ਮੇਰੇ ਬੈਕ ਵਿੱਚ, ਮੇਰੇ ਮੋਢਿਆਂ ਤੋਂ ਲੈ ਕੇ ਲੱਕ ਤੱਕ ਜਿੱਦਾਂ ਵਿੱਚ ਸਨੇਕ ਚੱਲਦਾ, ਇਦਾਂ ਚੱਲਦਾ।
ਤੁਰਿਆ ਫਿਰਦਾ ਹੈ। ਹੁਣ ਪੈਰਾਂ ਤੱਕ ਵੀ ਜਾਣ ਲੱਗ ਗਿਆ। ਮੈਂ ਕਿਹਾ ਜੇ ਕਿਸੇ ਨੇ ਹੋਰ ਕੁਝ ਟਰਾਈ ਕੀਤਾ ਹੋਵੇ ਤਾਂ ਮੈਨੂੰ ਵੀ ਦੱਸੋ। ਕਿਸੇ ਨੇ ਵਿਟਾਮਿਨ B ਕੀਤਾ ਹੈਗਾ, B1। ਅੱਛਾ ਜੀ। ਉਹਨਾਂ ਨੇ ਇਹ ਟਰਾਈ ਕੀਤਾ, ਉਹ ਠੀਕ ਹੋ ਗਿਆ। ਜੋ ਤੁਸੀਂ ਦੱਸਿਆ ਉਹੀ ਕੁਝ ਸੀਗਾ। ਅੱਛਾ, ਚਲੋ ਮੰਮੀ ਲਿਆ ਕੇ ਦੇਖ ਲੈਣਾ। ਠੀਕ ਹੈ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ। ਅਗਲੇ ਕਾਲਰ ਨੇ ਰਿਸ਼ਪਾਲ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜੇ ਵੀਰ ਜੀ ਨਕਸੀਰ ਦਾ ਕਹਿੰਦੇ ਆ, ਇਹ 5 ਬਦਾਮ ਲੈ ਲੈਣ। ਹਾਂਜੀ। ਦੇਸੀ ਘੇ ਦੇ ਵਿੱਚ ਐਨ ਕਾਲੇ ਕਰ ਲੈਣ। ਤੇ ਉਹ ਫਿਰ ਜਿਹੜਾ ਘੇ ਆ ਉਹ ਤਿਵਕਾ ਪਾ ਲੈਣ ਨੱਕ ਚ। ਠੀਕ ਹੈ। ਨੱਕ ਚ ਕੋਸਾ ਕਰਕੇ, ਹਨਾ। ਠੀਕ ਹੈ। ਤੇ ਬਸ ਜਾਂ ਇੱਕ ਇਹਦੇ ਨਾਲ ਆਰਾਮ ਆ ਜਾਣ, ਜਾਂ ਕਤੀਰੇ ਗੂੰਦ ਨਾਲ। ਹੋਰ ਤਾਂ ਮੈਨੂੰ ਬਹੁਤਾ ਪਤਾ ਨਹੀਂ। ਚਲੋ ਕੋਈ ਨਹੀਂ। ਜਿਹੜੇ ਮੁੰਡੇ ਬੱਚੇ ਦੀ ਛਾਤੀ ਜਮੀ ਆ, ਉਹ ਹਿੰਗ ਘੇ ਦੇ ਵਿੱਚ ਪਾ ਕੇ ਲਾਲ ਕਰਕੇ ਤਾਂ ਉਹ ਘੇ ਮਾਰਨਾ ਆ ਉੱਤੇ। ਠੀਕ ਹੈ ਜੀ। ਬਸ ਜੀ, ਚੰਗਾ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੁਖਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹੋ ਸਾਡੀ ਇੱਕ ਬੇਟੀ ਹੈ 5 ਸਾਲ ਦੀ, ਦੋਤੀ ਪੋਤੀ, ਤੇ ਉਹਦੇ ਨਾਲ ਮਿਲਕ ਤੋਂ ਅਲਰਜੀ ਆ ਉਹਨੂੰ। ਠੀਕ ਹੈ। ਦੁੱਧ ਤੋਂ ਅਲਰਜੀ। ਹਾਂਜੀ ਹਾਂ, ਮਿਲਕ ਪ੍ਰੋਡਕਟ ਤੋਂ, ਹਰੇਕ ਪ੍ਰੋਡਕਟ ਸਾਰੇ ਤੋਂ ਅਲਰਜੀ ਆ ਮਿਲਕ ਤੋਂ। ਪਰ ਉਹ ਜਦ ਉਹਦੇ ਫਿਰ ਮਾੜਾ ਮੋਟਾ ਕਿਸੇ ਪਾਸੇ ਹੱਥ ਵੀ ਲੱਗੇ ਜਾਵੇ, ਚਾਹੇ ਨਾ ਵੀ ਲੱਗੇ, ਪਰ ਉਹਨੂੰ ਰੈਸ਼ ਦੀ ਇੰਨੀ ਪ੍ਰੋਬਲਮ ਹੋ ਜਾਂਦੀ ਆ ਬਹੁਤ ਜ਼ਿਆਦਾ। ਹੁਣ ਵਿਚਾਰੀ ਜਮਾਂ ਹੀ ਇੱਕਣ ਹੱਥ ਨਹੀਂ ਲੱਗਦਾ, ਉਹਦੀ ਗਰਦਨ ਸਿਰ ਸਾਰਾ ਭਰਿਆ ਪਿਆ, ਬਹੁਤ ਜ਼ਿਆਦਾ ਔਖੀ ਆ। ਅਸੀਂ ਤਾਂ ਬਹੁਤ ਡਾਕਟਰਾਂ ਨੂੰ ਦਿਖਾ ਕੇ ਥੱਕ ਗਏ ਹਾਂ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਵੀ ਕਿਸ ਤਰ੍ਹਾਂ ਠੀਕ ਹੋ ਸਕਦੀ ਹੈ ਜਾਂ ਕਿੰਨਾ ਚਿਰ ਚੱਲੂ, ਹੁਣ ਉਹ 5ਵੇਂ ਸਾਲ 'ਚ ਆ, ਵੀ ਜਿੰਨਾ ਕਿੰਨਾ ਚਿਰ ਰਹਿੰਦੀ ਆ, ਕਿੰਨਾ ਚਿਰ ਬਾਅਦ ਠੀਕ ਹੋ ਜਾਂਦੀ ਆ। ਠੀਕ ਹੈ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ, ਚੱਲ ਮੈਨੂੰ ਜ਼ਰੂਰ ਸਾਡੀ ਹੈਲਪ ਕਰਨਾ। ਠੀਕ ਹੈ। ਬਹੁਤ ਮਿਹਰਬਾਨੀ ਤੁਹਾਡੀ। ਸੁਣਦੇ ਰਹਿ ਜੀ, ਸੁਣਦੇ। ਉਹਨੂੰ ਸਾਰੀ ਡੇਅਰੀ ਤੋਂ ਅਲਰਜੀ ਹੈਗੀ ਆ, ਜਿਸ ਤਰ੍ਹਾਂ ਤੁਸੀਂ ਦੱਸਦੇ ਆ। ਗੁਰਪਾਲ ਸਿੰਘ ਜੀ। ਗੁਰਪਾਲ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਇਹ ਗੱਲ ਕਰੀ ਸਰਬੱਤ ਦਾਦੀਆਂ ਵੇ ਕੌਣ ਭਲਾ ਕਰੂਗਾ ਤੇਰਾ। ਕੀ ਕਹਿੰਦੇ ਤੁਸੀਂ? ਸਰਬੱਤ ਦਾਦੀਆਂ ਵੇ ਕੌਣ ਭਲਾ ਕਰੂਗਾ ਤੇਰਾ। ਹਾਂਜੀ ਹਾਂਜੀ, ਤੁਹਾਡੇ ਜੋ ਕੋ ਤੁਸੀਂ ਦੱਸ ਰਹੇ ਸਭ ਕੁਝ ਵਧੀਆ ਜੀ। ਥੈਂਕ ਯੂ ਜੀ। ਹਾਂਜੀ ਹਾਂਜੀ, ਥੈਂਕ ਯੂ ਬਹੁਤ ਬਹੁਤ ਧੰਨਵਾਦ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਨਕਸੀਰ ਬਾਰੇ ਦੱਸਣਾ। ਭਾਜੀ ਪੁੱਛਦੇ ਆ ਵੀ ਉਹਦੇ ਨਾਲ ਉਹਨਾਂ ਨੂੰ ਆਰਾਮ ਨਹੀਂ ਆਇਆ, ਕਤੀਰੇ ਗੂੰਦਣਾ। ਹਾਂਜੀ। ਤੇ ਹੁਣ ਸੁੰਡ ਵਾਲਾ ਇਲਾਜ ਕਰ ਲੈਣ। ਸੁੰਡ ਇੱਕ ਚਮਚਾ ਜਾਂ 2 ਭੇ ਲੈਣ ਪਾਣੀ 'ਚ। ਸੁੰਡ ਪਾ ਕੇ ਸੁੱਕੀ ਤੇ ਪਾਣੀ ਦਾ ਅੱਧਾ ਗਲਾਸ ਕਰ ਲੈਣ, ਕਰਕੇ ਉਹਨੂੰ ਘੰਟਾ ਕੁ ਭੇ ਕੇ ਰੱਖ ਲੈਣ ਜੀ। ਨਤਾਰ ਕੇ ਉਹ ਪਾਣੀ ਪੀਣ। ਉਸੇ ਸੁੰਡ ਦੇ ਵਿੱਚ ਹੋਰ ਪਾਣੀ ਪਾ ਦੋ, ਉਹ ਦੂਜੇ ਦਿਨ ਪੀ ਲੈਣ। ਠੀਕ ਆ। ਉਸੇ ਸੁੰਡ 'ਚ ਇੱਕ ਵਾਰੀ ਪਾਣੀ ਪਾ ਕੇ ਫਿਰ ਤੀਜੇ ਦਿਨ ਪੀ ਲੈਣ। ਠੀਕ ਹੈ। ਉਹਦੇ ਨਾਲ ਆਰਾਮ ਆ ਜਾਣਾ। ਮੈਂ ਤਾਂ ਕਈਆਂ ਨੂੰ ਦੱਸਿਆ ਸੀਗਾ, ਸਾਡੇ ਘਰ ਵੀ ਆਪ ਕਈਆਂ ਬੱਚਿਆਂ ਨੂੰ ਸਾਡਿਆਂ ਨੂੰ ਉਹਦੇ ਨਾਲ ਬਹੁਤ ਫਾਇਦਾ ਹੋ ਗਿਆ। ਜਾਨ ਬਿਲਕੁਲ ਹਟੇਗੀ, ਮੁੜ ਕੇ ਨਕਸੀਰ ਫੁੱਟੀ ਨਹੀਂ ਹੈਗੀ। ਜਿੱਦਾਂ 3 ਵਾਰੀ ਵਰਤਣਾ। ਠੀਕ ਹੈ। 3 ਵਾਰੀ ਉਹੀ ਸੁੰਡ ਵਰਤ ਲੈਣੀ ਆ ਜਿੱਦਾਂ ਨਾ। ਠੀਕ ਹੈ ਜੀ। ਤਾਂ ਉਹ ਪੀਣ ਤੇ ਬਾਕੀ ਨੱਕ ਦੇ ਵਿੱਚ ਨਿੰਬੂ ਦਾ ਰਸ 2-3 ਬੂੰਦਾਂ ਪਾਉਣ। ਠੰਡੇ ਪਾਣੀ ਦੇ ਛਿੱਟੇ ਮਾਰ ਜਦੋਂ ਵੀ ਉਹਨਾਂ ਦੀ ਨਕਸੀਰ ਫੁੱਟਦੀ ਆ। ਠੀਕ ਹੈ। ਤਾਂ ਇਹ ਕਰ ਲੈਣ ਇਲਾਜ। ਤਾਂ ਕਈ ਭੈਣਾਂ ਫਿਰ ਪੁੱਛਦੀਆਂ ਕਾਬਜ਼ ਦਾ। ਕਾਬਜ਼ ਲਈ ਜਿਹੜਾ ਰਿੰਡੀ ਦਾ ਤੇਲ ਆ ਨਾ, ਇਹ ਬਹੁਤ ਕਾਰਗਰ ਆ। ਠੀਕ ਹੈ। ਹਾਂਜੀ, ਰਿੰਡੀ ਦਾ ਤੇਲ ਸਵੇਰ ਨੂੰ ਗਰਮ ਪਾਣੀ 'ਚ 1 ਚਮਚਾ ਪਹਿਲਾਂ ਪਾ ਕੇ ਪੀਵੋ। ਜੇ ਤੁਹਾਨੂੰ ਫਰਕ ਨਹੀਂ ਹੋਇਆ ਤਾਂ 2 ਚਮਚੇ ਦੂਜੇ ਦਿਨ ਫੇਰ ਪਾ ਕੇ ਪੀ ਲਓ। ਇਹ ਲਗਾਤਾਰ 4 ਕੁ ਦਿਨ ਪੀਵੋ ਤਾਂ ਤੁਹਾਨੂੰ ਬਿਲਕੁਲ ਇਹਦੇ ਨਾਲ ਫਰਕ ਪੈ ਜਾਂਦਾ। ਬਾਕੀ ਇਹਦੀ ਹੈਗੀ ਆ ਜਿਹੜੀ ਫੱਕੀ ਆਪਾਂ ਬਣਾਈ ਦੀ ਆ, ਉਹ ਲੈਣੇ ਆ ਸਰਨਾ ਦੇ ਪੱਤੇ। 100 ਗ੍ਰਾਮ ਸਰਨਾ ਦੇ ਪੱਤੇ ਲੈ ਲੈਣੇ ਆ। 100 ਗ੍ਰਾਮ ਆਪਾਂ ਮਿੱਠੀ ਸੌਂਫ ਲੈ ਲੈਣੀ ਆ। ਹਾਂਜੀ। 100 ਗ੍ਰਾਮ ਆਪਾਂ ਮਿਸ਼ਰੀ ਲੈ ਲੈਣੀ ਆ, ਧਾਗੇ ਵਾਲੀ ਮਿਸ਼ਰੀ ਪਾਉਣੀ ਆ। ਹਾਂਜੀ। ਇਹਨਾਂ ਦੀ ਪੱਕੀ ਬਣਾ ਲਓ ਤਾਂ ਉਹ ਗਰਮ ਪਾਣੀ ਨਾਲ ਲਵੋ ਤਾਂ ਉਹ ਵੀ ਆਪਾਂ ਨੂੰ ਬਹੁਤ ਵਧੀਆ ਆ, ਜਿੱਦਾਂ ਪੱਕਾ ਇਲਾਜ ਆ, ਸਮਝ ਲਏ ਤਾਂ। ਹਾਂਜੀ ਵਧੀਆ। ਥੈਂਕ ਯੂ ਜੀ। ਥੈਂਕ ਯੂ। ਹਾਂਜੀ ਠੀਕ ਹੈ। ਧੰਨਵਾਦ ਜੀ। ਬਹਾਦਰ ਸਿੰਘ ਜੀ। ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਆ ਜਿਹੜਾ ਗਲਾ ਸੁੱਕਦਾ ਜਾਂ ਮੂੰਹ ਸੁੱਕਦਾ ਹੈ, ਆਪਣੀਆਂ ਨਾ ਕੋਈ ਦਵਾਈਆਂ ਦੇ ਸਾਈਡ ਇਫੈਕਟ ਵੀ ਹੁੰਦੇ ਨੇ। ਹਾਂਜੀ। ਇਹਨਾਂ ਨਾਲ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ। ਹਾਂਜੀ। ਤੇ ਇਹਨਾਂ ਨਾਲ ਕਬਜੀ ਵੀ ਹੋ ਜਾਂਦੀ ਆ, ਪੇਟ ਵੀ ਅਪਸੈਟ ਰਹਿੰਦਾ ਜਿਹੜੀਆਂ ਆਪਾਂ ਦਵਾਈਆਂ ਖਾਂਦੇ ਆ। ਹਾਂਜੀ। ਤੇ ਪਾਣੀ ਵੱਧ ਪੀ ਲਈਏ ਤੇ ਇਹਦੇ ਨਾਲ ਫਿਰ ਨਾ ਉਹ ਜਿਹੜੇ ਵੀ ਉਹਦੇ ਸਾਈਡ ਇਫੈਕਟ ਹੁੰਦੇ ਆ ਉਹ ਠੀਕ ਹੋ ਜਾਂਦੇ ਆ। ਕਈ ਦਵਾਈਆਂ ਦੇ ਜ਼ਿਆਦਾ ਸਾਈਡ ਇਫੈਕਟ ਹੁੰਦੇ ਆ, ਕਈ ਵਾਰੀ ਸਾਨੂੰ ਐਂਟੀਬਾਇਓਟਿਕ ਲੈਣੇ ਪੈਂਦੇ ਆ ਜੀ। ਉਹਦੇ ਨਾਲ ਜਦੋਂ ਵੀ ਕਦੇ ਕਿਸੇ ਨੇ ਐਂਟੀਬਾਇਓਟਿਕ ਲੈਣਾ, ਐਸਿਡੋਫਿਲਿਸ ਲੈਣਾ, ਪ੍ਰੋਬਾਇਓਟਿਕ, ਉਹ ਲੈਣਾ ਬਹੁਤ ਜ਼ਿਆਦਾ ਵਧੀਆ ਰਹਿੰਦਾ। ਉਹਦੇ ਨਾਲ ਲਿਵਰ ਨਹੀਂ ਖਰਾਬ ਹੁੰਦਾ ਭੈਣ ਜੀ ਆਪਣਾ। ਠੀਕ।
ਤੇ ਬਵਾਸੀਰ ਭੈਣ ਜੀ ਸੁੱਕੀ ਹੋਵੇ ਚਾਹੇ ਗਿੱਲੀ ਹੋਵੇ, ਮੌਂਕੇ ਵਾਲੀ ਹੋਵੇ ਚਾਹੇ ਵਿਆਹੀ ਹੋਵੇ, ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੀ ਆ, ਇਹ ਜੜ ਤੋਂ ਕੱਢ ਦਿੰਦੀ ਆ ਭੈਣ ਜੀ। ਠੀਕ ਹੈ। ਤੇ ਮੋਹਨ ਸਿੰਘ ਉਹਨਾਂ ਨੇ ਪਿਛਲੀ ਵਾਰੀ ਕਾਲ ਕੀਤੀ ਸੀ, ਉਹਨਾਂ ਦਾ ਪੇਟ ਗੁੜੂ ਗੁੜੂ ਕਰਦਾ ਸੀਗਾ। ਹਾਂਜੀ। ਤੇ ਉਹਦੇ ਲਈ ਵਿਟਾਮਿਨ A 25,000 IU, ਠੀਕ ਹੈ, ਤੇ B ਕੰਪਲੈਕਸ ਤੇ ਐਸਿਡੋਫਲੈਸ, ਇਹ 3 ਲੈਣੇ ਨੇ, 2 ਵਾਰੀ ਲੈਣੇ ਆ ਜੀ। ਇਹਦੀ ਖੁਰਾਕ ਇੱਕ ਗੋਲੀ ਲੈਣੀ ਹੈਗੀ ਆ, ਸਵੇਰੇ ਤੇ ਦੁਪਹਿਰੇ। ਠੀਕ ਹੈ। ਤੇ ਹਫ਼ਤੇ ਦੇ ਵਿੱਚ ਉਹਨਾਂ ਦੇ ਗੁਰੂ ਠੀਕ ਹੋ ਜਾਊਗਾ, ਪਰ ਤੜਕੇ ਲਾਉਣੇ ਥੋੜੇ ਜਿਹੇ ਜੇ ਬੰਦ ਹੋ ਜਾਣ ਤਾਂ ਬਹੁਤ ਵਧੀਆ ਜੀ। ਠੀਕ ਹੈ। ਤੇ ਦੁੱਧ ਤੋਂ ਅਲਰਜੀ ਭੈਣ ਜੀ, ਜੇ ਤਾਂ ਰਾਈਟ ਵੇ ਪ੍ਰੋਬਲਮ ਆਉਂਦੀ ਹੈਗੀ ਆ, ਫਿਰ ਐਥੂਜਾ ਆਉਂਦੀ ਹੈਗੀ, ਐਥੂਜਾ ਹਾਂਜੀ ਦਵਾਈ ਹੋਮਿਓਪੈਥੀ ਦੀ। ਪਰ ਇਹਦੇ ਨਾਲ ਅਸੀਂ ਹਿਸਟਾਮੀਨ ਸ਼ੁਰੂ ਕਰ ਲਈਏ 1M ਦੇ ਵਿੱਚ, ਉਹ ਵੀ ਬਹੁਤ ਸਾਰੀਆਂ ਅਲਰਜੀਆਂ ਨੂੰ ਠੀਕ ਕਰ ਦਿੰਦੀ ਆ। ਤੇ ਕਰਕੇ ਦੇਖਣ ਜੀ। ਜ਼ਰੂਰ ਜੀ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੀਪ ਕੌਰ ਜੀ। ਹੈਲੋ। ਹਾਂਜੀ। ਉਹ ਨਾ ਮੈਂ ਉਹ ਦੱਸ ਕੇ ਗਈ ਨਾ ਦੁਬਾਰਾ ਵੀ ਗਿਲਟੀ ਜਾਂ ਨਹੀਂ ਕਰਾਉਣੀ ਸਰਜਰੀ। ਹਾਂਜੀ। ਤੇ ਮੈਂ ਛੋਟਾ ਜਿਹਾ ਦੱਸ ਦਿੰਦੇ ਆ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਜਿਹੜਾ ਕਹਿੰਦੇ ਮੂੰਹ ਸੁੱਕਦਾ, ਗਲਾ ਸੁੱਕਦਾ ਹੈ, ਇਹ ਆਪਣਾ ਪੁਰਾਤਨ ਕੰਮ ਹੈ। ਤੇਲ ਜ਼ਰੂਰੀ ਅਸੀਂ ਵੀ ਪਾਉਣੇ ਧੁੰਨੀ ਚ, ਪਰ ਉਹ ਘਿਓ ਹੋਣੇ ਪਾਣ ਧੁੰਨੀ ਚ, ਘਿਓ ਨਾਲ ਨੱਕ ਚੁੱਪ ਲੈਣ ਤੇ ਘਿਓ ਤੇ ਹਲਦੀ ਤੇ ਉਬਾਲ ਕੇ ਦੁੱਧ ਜਿਹੜਾ ਘਿਓ ਪਾ ਕੇ ਪੀ ਲੈਣ। ਤੇ ਕੱਲ ਨੂੰ ਫਿਰ ਕੜਾਹ ਬਣਾ ਕੇ ਖਾ ਲੈਣ, ਉਹਦਾ ਸਰੋਂ ਦੇ ਘਿਓ ਆਉਂਦਾ ਆਪਣੇ ਤੇਲ ਦਾ, ਸ਼ੱਕਰ ਪਾ ਕੇ, ਉਹਨਾਂ ਬਿਲਕੁਲ ਹੋ ਜਾਏਗਾ। ਮੇਰੇ ਮੁੰਡੇ ਦਾ ਰੋਜ਼ ਹੀ ਹੋ ਜਾਂਦਾ, ਮੈਂ ਇਹ ਇਲਾਜ ਕਰਨੀ ਨਹੀਂ। ਠੀਕ, ਓਕੇ, ਥੈਂਕ ਯੂ ਜੀ। ਦੂਜੀ ਗੱਲ ਇਹ ਵੀ ਮੈਂ ਦੱਸਣ ਲੱਗੀ ਹੁਣ ਉਹਦੀ ਗਿਲਟੀ ਪਾ। ਹਾਂਜੀ। ਇੱਕ ਤਾਂ ਉਹ ਨਾ ਗਿਲਟੀ ਨੂੰ ਪਹਿਲਾਂ ਖੋਲਣ, ਇੱਕ ਤਾਂ ਆਪਣਾ ਐਲੋਵੇਰਾ ਦਾ ਗੁੱਦਾ ਕੱਢ ਕੇ ਨਾ ਕਾਲੀ ਮਿਰਚ ਪਾ ਕੇ, ਤੇ ਕਾਲੀ ਮਿਰਚ ਦਾ ਲੂਣ ਹੀ ਪਾਣਾ, ਹੋਰ ਕੁਛ ਨਹੀਂ ਪਾਣਾ। ਉਹਨੂੰ ਘਿਓ ਚ ਭੁੰਨ ਕੇ ਨਾ ਰੋਜ਼ ਖਾਣ, ਕੜਛੀ ਬਣਾ ਲੈਣ, ਕੜਛੀ ਡੇਢ ਜਿੰਨਾ ਵੀ। ਇੱਕ ਦਾਲਚੀਨੀ ਤੇ ਹਲਦੀ ਤੇ ਜੈਫਲ ਤੇ ਸੁੰਡ ਤੇ ਕਾਲੀ ਮਿਰਚ, ਜਵੈਣ, ਸੌਂਫ, ਇਹਨੂੰ ਕੁੱਟ ਕੇ ਨਾ ਚੁਟਕੀ ਸਵੇਰੇ 2 ਚੁਟਕੀਆਂ ਸਵੇਰੇ 2 ਸ਼ਾਮੀ ਲਵੇ ਨਾ, ਗਿਲਟੀ ਬੜੀ ਛੇਤੀ ਹੱਡੀ ਤੁਹਾਡੇ ਵੀ ਉੱਤੇ। ਇੱਕ ਕਣਕ ਵਾਲਾ ਚੂਨਾ ਜਿਹੜਾ ਨੇ ਗਿਲਟੀ ਬੜਾ ਹਟਾਉਂਦਾ, ਜੇ ਮੈਂ ਦੱਸਿਆ ਸੀ ਕਿਸੇ ਨੁਕਸਾ। ਇੱਕ ਕੱਲ ਤੋਂ ਹੀ ਨਾ ਸੁਣਦੇ ਪੈਣ ਨਾ ਤਾਂ ਪਿੱਤ ਪਾਪੜਾ ਸ਼ੁਰੂ ਕਰ ਲੈਣ। ਪਿੱਤ ਪਾਪੜਾ, ਅਫਲਾਤੀਨ ਚ ਰਹਿਤਾ, ਪਨੀਰ ਡੋਡੀਆ ਜਿਹੜਾ ਹੈ ਨਾ, ਰਾਤ ਨੂੰ 1 ਚਮਚਾ ਭਿਉਂ ਦੇਣ ਕਰਨ 5-7 ਚਮਚਿਆਂ ਚ। ਸਵੇਰੇ ਉਹਨੂੰ ਮੱਠੀ ਅੱਗ ਤੇ ਉਬਾਲਣ, 2 ਰਹਿ ਜਾ ਪੌਂਡਿਆਂ 1.5 ਰਹਿ ਜਾਂਦਾ, ਉਹ ਵੀ ਪੀਣ। ਤੇ ਇੱਕ ਜਿਹੜਾ ਮੈਂ ਨੁਕਸਾ ਦੱਸਿਆ ਇਹ ਕਰਨ ਤੋਂ ਉਹਨਾਂ ਦੀ ਗਿਲਟੀ ਤੇ ਟਰ ਜਾਏਗੀ। ਫਿਰ ਆਪਾਂ ਦੱਸਾਂਗੇ ਅਗਲਾ ਕਿ ਤੁਸੀਂ ਇੱਕ ਕਲੌਂਜੀ ਚੁਟਕੀ ਸਵੇਰੇ ਜ਼ਰੂਰ ਲੈਣ, ਕੈਂਸਰ ਵਾਸਤੇ ਬੜੀ ਚੰਗੀ ਜੇ, ਉਹ ਗਿਲਟੀਆਂ ਮਿਲਟੀਆਂ ਮਰ ਜਾਣਗੀਆਂ। ਬਸ ਮੈਂ ਇੰਨਾ ਹੀ ਦੱਸਣਾ ਚਾਹੁੰਦੀ ਸਾਂ, ਉਹ ਸੁਣਦੇ ਹੋਣਗੇ ਭੈਣ ਜੀ। ਹਾਂਜੀ ਹਾਂਜੀ। ਬਸ ਇਹ ਗਿਲਟੀਆਂ ਵਾਸਤੇ 2 ਦੱਸਿਆ, ਤੇ ਇੱਕ ਪਿੱਤ ਪਾਪੜਾ ਸ਼ੁਰੂ ਕਰੇ, ਕਲੌਂਜੀ ਸਵੇਰੇ ਲੈਣ, ਜਿੰਨੀ ਹੋ ਸਕਦੀ ਕੱਚੀ ਹਲਦੀ ਜਿਹੜੀ ਉਬਾਲ ਕੇ ਲੈ ਲੈਣ, ਕੱਚੀ ਹਲਦੀ ਉਵੇਂ ਖਾ ਲੈਣ। ਗਿਲਟੀ ਉਹਨਾਂ ਦੀ 15-10 ਦਿਨਾਂ ਵਿੱਚ ਖਤਮ ਹੋ ਜਾਏਗੀ। ਨਾਲ ਫਿਰ ਕੈਂਸਰ ਦਾ ਇਲਾਜ ਸ਼ੁਰੂ ਕਰ ਲੈਣਗੇ। ਠੀਕ ਹੈ ਜੀ। ਓਕੇ ਬੇਟਾ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਾਲਾਂ ਕਰਕੇ ਇਲਾਜ ਦੱਸੇ ਆ ਇੱਕ ਦੂਜੇ ਨੂੰ। ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਹੈ। ਇਹ ਪ੍ਰੋਗਰਾਮ ਸ਼ੁਰੂ ਹੁੰਦਾ ਆ ਜੀ 4 ਵਜੇ, 4 ਵਜੇ ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਹੁੰਦਾ। ਹੁਣ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ